ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜ ਰਣਬੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 12 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਕਾਨ ਸਨੀਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਊਲਰ H&M ਆਇਲ ਇੰਕ ਓਨਟਾਰੀਓ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੀਬੀਆ ਤੋਂ ਜਿਹੜੀ ਆ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਕਹਿੰਦੇ ਵੀ 10,000 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈਗੀ ਆ। ਇੰਨਾ ਜ਼ਿਆਦਾ ਉੱਥੇ ਫਲੱਡ ਆਏ ਆ, ਪੂਰੇ ਦੇ ਪੂਰਾ ਜਿਹੜਾ ਸ਼ਹਿਰ ਆ ਇੱਕ, ਕਹਿੰਦੇ ਵੀ ਉਹ ਫਲੱਡ ਦੇ ਵਿੱਚ ਹੜ ਗਿਆ। ਨਾਰਥ ਅਫਰੀਕਨ ਕੰਟਰੀ ਨੇ ਇਦਾਂ ਦਾ ਫਲੱਡ ਕਦੇ ਦੇਖਿਆ ਨਹੀਂ ਸੀ। ਹਜੇ ਤੱਕ 2500 ਦੇ ਕਰੀਬ ਕਨਫਰਮ ਹੋ ਚੁੱਕੇ ਆ ਡੈਡ, 10,000 ਮਿਸਿੰਗ ਆ। ਇਹਦਾ ਮਿਸਿੰਗ ਦਾ ਮਤਲਬ ਤੁਹਾਨੂੰ ਪਤਾ ਹੀ ਆ ਵੀ ਕਿੱਥੋਂ ਲੱਭਣੇ ਆ। ਪੂਰਾ ਰੇਗਿਸਤਾਨ ਜਿੱਥੇ ਇੰਨੇ ਜਿਹੜੇ ਫਲੱਡ ਆ ਗਏ ਹੈਗੇ ਆ। ਸੋ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਕਲਾਈਮੇਟ ਚੇਂਜ ਕਰਕੇ ਸਾਰਾ ਜਿਹੜਾ ਇਹ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚੀ ਹੋਈ ਹੈਗੀ ਆ। ਚਾਹੇ ਫਲੱਡਸ ਨੂੰ ਲੈ ਕੇ, ਭੁਚਾਲਾਂ ਨੂੰ ਲੈ ਕੇ, ਅੱਗਾਂ ਨੂੰ ਲੈ ਕੇ, ਮੈਸਨਰੀ ਦੀਆਂ ਬਿਲਡਿੰਗ ਸੀਗੀਆਂ ਉਹ ਵੀ ਹੜ ਗਈਆਂ ਤੇ ਕਾਰਾਂ, ਘਰਾਂ ਦੇ ਜਿੱਦਾਂ ਏਦਾਂ ਦੀ ਤਬਾਹੀ ਆ। ਤੁਸੀਂ ਜਿਹੜੀਆਂ ਵੀਡੀਓਜ਼ ਆ ਰਹੀਆਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨਾ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ। ਹਸਪਤਾਲ ਕਹਿੰਦੇ ਬੋਡੀਜ਼ ਦੇ ਨਾਲ ਭਰੇ ਹੋਏ ਹੈਗੇ ਆ। ਬਿਲਕੁਲ, ਬਹੁਤ ਜ਼ਿਆਦਾ ਸਥਿਤੀ ਜਿਹੜੀ ਉਹ ਮਾਰੀ ਹੋਈ ਹੈ। ਨੈਚੁਰਲ ਡਿਜ਼ਾਸਟਰ ਤੇ ਡਿਜ਼ਾਸਟਰ ਚੌਂਸ ਫੇਰੇ ਦੁਨੀਆ ਭਰ ਦੇ ਵਿੱਚ ਆ ਰਹੇ ਹੈਗੇ ਆ। ਭੁਚਾਲ, ਜਿੱਦਾਂ ਤੁਸੀਂ ਦੱਸਿਆ, ਰੀਸੈਂਟਲੀ ਆਪਾਂ ਮੋਰੱਕੋ ਦੇ ਵਿੱਚ ਦੇਖਿਆ। ਇਹ ਹੁਣ ਜਿਹੜੇ ਹੜ੍ਹ ਆ ਇਹ ਆਏ ਨੇ ਲੀਬੀਆ ਦੇ ਵਿੱਚ। ਥੋੜ੍ਹੇ ਦਿਨ ਪਹਿਲਾਂ ਇਸਤਾਨਬੁਲ ਟਰਕੀ ਦੇ ਵਿੱਚ ਉੱਥੇ ਵੀ ਜਿਹੜੇ ਰਾਤੋਂ ਰਾਤ ਹੜ੍ਹ ਜਿਹੜੇ ਉਹ ਆ ਗਏ ਸੀਗੇ। ਕੁਛ ਮਹੀਨੇ ਪਿੱਛੇ ਚੱਲ ਜਾਈਏ ਤਾਂ ਹਿਮਾਚਲ, ਪੰਜਾਬ ਦੇ ਵਿੱਚ ਉੱਥੇ ਹੜ੍ਹ ਆਪਾਂ ਦੇਖੇ ਆ। ਵਾਈਲਡ ਫਾਇਰਸ ਇੱਥੇ ਕੈਲੀਫੋਰਨੀਆ, ਓਰੇਗਨ ਦੇ ਬਾਰਡਰ ਦੇ ਉੱਤੇ ਇੰਨੀਆਂ ਜਿਹੜੀਆਂ ਲੱਗੀਆਂ ਆ। ਸੋ ਚੌਂਚ ਫੇਰੇ ਹਾਹਾਕਾਰ। ਹਵਾਈ ਦੇ ਵਿੱਚ ਜਿਹੜੀ ਅੱਗਾਂ ਲੱਗੀਆਂ ਸੀ ਉਹਦੇ ਨਾਲ ਕਿੰਨਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਆ। ਸੋ ਇਹ ਸਥਿਤੀ ਜਿਹੜੀ ਹੈ ਕਾਫੀ ਮਾੜੀ ਇਸ ਟਾਈਮ ਬਣੀ ਪਈ। ਉੱਥੇ ਦੀ ਜਿਹੜੀ ਡਰਨਾ ਸਿਟੀ ਆ ਉਹ ਕਹਿੰਦੇ ਵੀ ਜਿਹੜੀ ਅਕਿਊਟਲੀ ਅਫੈਕਟ ਹੋਈ ਆ। ਟੋਰੈਂਟਸ ਆਫ ਵਾਟਰ ਕਹਿੰਦੇ ਆ ਵੀ ਉਹ ਆਏ। 2 ਡੈਮਸ ਦੇ ਵਿੱਚੋਂ ਜਿਹੜੇ ਉਹ ਪਾਣੀ ਜਿਹੜਾ ਉਹ ਆਇਆ, ਬਿਲਡਿੰਗਾਂ ਨੂੰ ਨਾਲ ਰੋੜ ਕੇ ਜਿਹੜਾ ਆ ਉਹ ਦਰਿਆ ਦੇ ਵਿੱਚ ਲੈ ਗਿਆ। UN ਦੇ ਦੁਆਰਾ ਜਿਹੜੀ ਰਿਕੋਗਨਾਈਜ਼ਡ ਉੱਥੇ ਦੀ ਸਰਕਾਰ ਹੈ, ਕਿਉਂਕਿ ਲੀਬੀਆ ਸਿਵਲ ਵਾਰ ਦੇ ਥਰੂ ਉੱਥੇ ਅਨਰੈਸਟ ਦੇ ਵਿੱਚੋਂ ਲੰਘ ਰਿਹਾ ਆ। ਹੁਣ ਮਾੜਾ ਕਿਤੇ ਆਈ ਡੋਂਟ ਨੋ ਵੀ ਸਟੇਬਲ ਕਿੰਨਾ ਕੁ ਹੋਇਆ ਹੈ, ਕਿੰਨਾ ਕੁ ਨਹੀਂ, ਪਰ ਬਹੁਤ ਜ਼ਿਆਦਾ ਸਥਿਤੀ ਮਾੜੀ ਆ। ਇੱਕ ਚੈਨਲ ਤੋਂ ਉੱਥੇ ਆਲਰੇਡੀ 10,000 ਤੋਂ ਵੱਧ ਮੌਤਾਂ ਕਹਿੰਦੇ ਆ ਵੀ ਨੰਬਰ ਇਸ ਤੋਂ ਉੱਤੇ ਨੂੰ ਹੀ ਜਾਣਾ ਹੈਗਾ ਆ। ਇਸ ਸ਼ਹਿਰ ਦੇ ਵਿੱਚ 90,000 ਤੋਂ ਵੱਧ ਲੋਕ ਰਹਿੰਦੇ ਆ ਤੇ ਸਾਰਿਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਦਾ ਹੁੰਦਾ। ਸੋ ਇਸ ਟਾਈਮ ਸਥਿਤੀ ਬਹੁਤ ਮਾੜੀ ਆ। ਲੀਬੀਆ ਦਾ ਜਿਹੜਾ ਇਨਫਰਾਸਟਰਕਚਰ ਆ, ਕਿਉਂਕਿ ਜਿਹੜੀ ਜੰਗ ਦੇ ਕਰਕੇ, ਉੱਥੇ ਸਿਵਲ ਵਾਰ ਦੇ ਕਰਕੇ ਉਹ ਵੀ ਤਹਿਸ ਨਹਿਸ ਪਹਿਲਾਂ ਦਾ ਹੀ ਜਿਹੜਾ ਹੋਇਆ ਪਿਆ। ਐਪੋਕਲਿਪਟਿਕ ਜਿਹੜੀਆਂ ਤਸਵੀਰਾਂ ਆ ਉਹ ਆ ਰਹੀਆਂ ਆ। ਟੈਲੀਕਮਿਊਨੀਕੇਸ਼ਨ ਦੇ ਉੱਤੇ ਵੀ ਜਿਹੜਾ ਉੱਥੇ ਅਸਰ ਬਹੁਤ ਭੈੜਾ ਪਿਆ ਆ। UAE
ਇਜਿਪਟ, ਜਾਰਡਨ, ਇਹਨਾਂ ਨੇ ਕਹਿੰਦੇ ਵੀ ਸਰਚ ਤੇ ਰੈਸਕਿਊ ਦੀਆਂ ਜਿਹੜੀਆਂ ਟੀਮਸ ਤੇ ਮੈਡੀਕਲ ਬੰਦੇ ਆ ਉਹਨਾਂ ਨੂੰ ਮਦਦ ਦੇ ਲਈ ਉੱਥੇ ਘੱਲਿਆ ਹੈਗਾ ਆ। ਤੁਰਕੀ ਜਿਹੜਾ ਆ ਉਹਨੇ ਜਿੱਦਾਂ LNA ਨੂੰ ਜਿਹੜਾ ਪਹਿਲਾਂ ਸਪੋਰਟ ਕੀਤਾ ਹੈ ਲਿਬੀਅਨ ਨੈਸ਼ਨਲ ਆਰਮੀ ਨੂੰ, ਤੇ ਉਹ ਕਹਿੰਦੇ ਵੀ ਜਿਹੜੀ ਹੁਣ ਸਰਕਾਰ ਹੈਗੀ ਆ ਉਸ ਦੇ ਲਈ ਵੀ ਮਦਦ ਆ ਉੱਥੇ ਘੱਲੂਗੀ ਰੈਸਕਿਊ ਟੀਮ ਤੇ ਹਿਊਮੈਨਿਟੇਰੀਅਨ ਸਪਲਾਈਜ਼ ਜਿਹੜੀ ਆ ਉਹ ਜਾ ਰਹੀਆਂ ਆ। ਇਹ ਦੁਨੀਆ ਨੂੰ ਹਰਜੋਤ ਸਿੰਘ ਜੀ ਜਲਦੀ ਦੇਖਣਾ ਪੈਣਾ ਆ। ਹਰ ਇੱਕ ਜਾਣਾ ਹਰ ਵਾਰੀ ਇੰਨੀ ਮਦਦ ਜਿਹੜੀ ਉਹ ਘੱਲਦਾ ਜਾਊਗਾ ਤਾਂ ਅੱਗੇ ਕਿੱਥੇ ਤੱਕ ਗੱਲ ਜਿਹੜੀ ਉਹ ਪਹੁੰਚੂਗੀ। ਹਰ ਮਹੀਨੇ ਹਰ ਸਾਲ ਇਦਾਂ ਦੀਆਂ ਆਫਤਾਂ ਜੇ ਇੰਨੀ ਤੇਜ਼ੀ ਦੇ ਨਾਲ ਤੇ ਇੰਨੀਆਂ ਜ਼ਿਆਦਾ ਹੋਣ ਲੱਗੀਆਂ ਤਾਂ ਕੁੱਲ ਦੁਨੀਆ ਦੇ ਉੱਤੇ ਇਸ ਦਾ ਬਹੁਤ ਭੈੜਾ ਜਿਹੜਾ ਆ ਉਹ ਅਸਰ ਪੈਣਾ ਆ। ਇਕੱਲਾ ਰਹਿਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਨਹੀਂ, ਮੋਨਿਟਰੀ ਵੀ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਆ। ਅਗਲੀ ਖਬਰ ਵੱਲ ਚੱਲੀਏ। ਪੈਂਸਿਲਵੇਨੀਆ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਜੋ ਆ ਉਹ ਭੱਜ ਗਿਆ ਸੀ ਤੇ 2 ਹਫ਼ਤੇ ਹੋ ਚੱਲੇ ਆ ਉਹਨੂੰ ਭੱਜੇ ਹੋਏ ਨੂੰ। ਕਨਵਿਕਟਡ ਕਿਲਰ ਹੈਗਾ ਤੇ ਹੁਣ ਪਤਾ ਚੱਲਿਆ ਵੀ ਉਸ ਨੇ ਜਦੋਂ ਉੱਥੋਂ ਭੱਜ ਗਿਆ ਇੱਕ ਘਰ ਦੇ ਗਰਾਜ ਦੇ ਵਿੱਚੋਂ ਉਸ ਨੇ ਉਹਦੀ ਜਿਹੜੀ ਆ ਬੰਦੂਕ ਆ, ਇੱਕ ਰਾਈਫਲ ਆ, ਉਹ ਚੋਰੀ ਕਰ ਲਈ ਹੈਗੀ ਆ ਲੋਕਲ ਹੋਮ ਓਨਰ ਦੇ ਕੋਲੋਂ, ਜਿਸ ਨੇ ਉਹਦੇ ਉੱਤੇ ਕਾਫੀ ਜਿਹੜੇ ਫਾਇਰ ਸੀ ਉਹ ਵੀ ਸ਼ਾਟ ਕੀਤੇ ਸੀ। ਡਨੇਲੋ ਕੈਵਲਾਕੈਂਟੇ 34 ਸਾਲਾਂ ਦਾ ਆ। ਇਸ ਨੂੰ ਚੈਸਟਰ ਕਾਉਂਟੀ ਜੋ ਸਾਊਥ ਕਵੈਂਟਰੀ ਟਾਊਨਸ਼ਿਪ ਹੈਗਾ 20 ਮੀਲ ਨਾਰਥ ਆਫ ਪ੍ਰਿਜ਼ਨ ਉੱਥੇ ਦੇਖਿਆ ਗਿਆ ਸੀ ਤੇ ਹਜੇ ਤੱਕ ਵੀ ਉਹ ਲੱਭ ਨਹੀਂ ਰਿਹਾ। ਪੈਂਸਿਲਵੇਨੀਆ ਸਟੇਟ ਪੁਲਿਸ ਲੈਫਟੀਨੈਂਟ ਕਰਨਲ ਜਾਰਜ ਵਾਈਵਰਨਸ ਨੇ ਇਹ ਦੱਸਿਆ ਵੀ ਵੈਸਟ ਆਫ ਰਾਊਟ 100 ਇਹਦੇ ਲਾਗੇ ਛਾਗੇ ਉਹ ਕਿਤੇ ਹੋ ਸਕਦਾ ਹੈਗਾ। ਸੋ ਪੁਲਿਸ ਉਹਨੂੰ ਕੋਸ਼ਿਸ਼ ਤਾਂ ਕਰ ਰਹੀ ਆ ਪੂਰਾ ਲੱਭਣ ਦੀ, ਪਰ ਤੁਸੀਂ ਦੇਖੋ ਵੀ ਇੱਕ ਜਿਹੜਾ ਕੈਦੀ ਭੱਜ ਗਿਆ ਉਹ ਵੀ ਜਿਹੜਾ ਕਨਵਿਕਟਡ ਸੀ, ਮੁੜ ਕੇ ਉਸਨੇ ਕਿਸੇ ਦੇ ਘਰੋਂ ਬੰਦੂਕ ਵੀ ਚੋਰੀ ਕਰ ਲਈ, ਰਾਈਫਲ ਵੀ, ਤੇ ਹੁਣ ਉਹ ਆਰਮਡ ਹੈਗਾ ਆ ਤੇ ਉਹਦਾ ਜਿਹੜਾ ਹੋਰ ਵੀ ਬਹੁਤ ਜ਼ਿਆਦਾ ਖਤਰਾ ਹੈਗਾ ਆ। 500 ਦੇ ਕਰੀਬ ਲਾ ਇਨਫੋਰਸਮੈਂਟ ਆਫੀਸਰਸ, ਜਿਹਦੇ ਵਿੱਚ ਪੈਂਸਿਲਵੇਨੀਆ ਸਟੇਟ ਪੁਲਿਸ ਆ, FBI ਆ, ATF ਆ, US ਮਾਰਸ਼ਲਸ ਆ, ਇਹ ਸਾਰੇ ਉਸ ਨੂੰ ਸਰਚ ਕਰ ਰਹੇ ਹੈਗੇ ਆ। ਕਹਿੰਦੇ ਵੀ ਕਾਫੀ 911 ਕਾਲਸ ਵੀ ਪੁਲਿਸ ਨੂੰ ਆ ਰਹੀਆਂ ਹੈਗੀਆਂ, ਪਰ ਹਜੇ ਤੱਕ ਉਹਨਾਂ ਦੇ ਹੱਥ ਇਹ ਬੰਦਾ ਨਹੀਂ ਲੱਗਾ ਹੈ। ਭੱਜਿਆ ਵੀ ਬੜੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ। 2 ਕੰਧਾਂ ਦੇ ਵਿਚਾਲੇ ਜਿਹੜਾ ਥਾਂ ਸੀਗਾ, ਇੱਕ ਪਾਸੇ ਲੱਤਾਂ ਤੇ ਇੱਕ ਪਾਸੇ ਬਾਹਾਂ ਕਰਕੇ ਹੌਲੀ ਇਹ ਤਾਂ ਨੂੰ ਜਿਹੜਾ ਉਹ ਗਿਆ। ਇਹਦੀ ਵੀਡੀਓ ਬਾਅਦ 'ਚ ਕਾਫੀ ਜ਼ਿਆਦਾ ਵਾਇਰਲ ਹੋਈ ਸੀਗੀ ਵੀ ਉਧਰੋਂ ਕਰਦਾ ਉੱਤੋਂ ਦੀ ਜਿਹੜਾ ਉਹ ਟੱਪ ਗਿਆ। ਸੋ ਇੱਥੇ ਸਵਾਲ ਜਿਹੜੇ ਵੀ ਖੜੇ ਹੁੰਦੇ ਵੀ ਭਾਈ ਏਡਾ ਖਤਰਨਾਕ ਕੈਦੀ ਜਿਹੜਾ ਆ ਉਹ ਇਕੱਲਾ ਹੀ ਛੱਡਿਆ ਹੋਇਆ ਸੀਗਾ ਤੇ ਏਡੀ ਆਸਾਨੀ ਦੇ ਨਾਲ ਇੱਕ ਅਜਿਹੀ ਥਾਂ ਤੋਂ ਭੱਜਣ 'ਚ ਉਹ ਕਾਮਯਾਬ ਜਿਹੜਾ ਉਹ ਹੋ ਗਿਆ। ਸੋ ਇਹਦੇ ਜਿਹੜੇ ਪ੍ਰਸ਼ਨ ਚਿੰਨ੍ਹ ਆ ਉਹਨਾਂ ਦੇ ਜਿਹੜੇ ਜਵਾਬ ਆ ਪਤਾ ਨਹੀਂ ਕਦੀ ਮਿਲਣਗੇ ਜਾਂ ਨਹੀਂ। ਓਬਵੀਅਸਲੀ ਇਨਕੁਆਇਰੀ ਵਗੈਰਾ ਤਾਂ ਜਿਹੜੀ ਉਹ ਕਰ ਦੇਣਗੇ, ਪਰ ਖਤਰਨਾਕ ਕੈਦੀ ਇੱਕ ਵਾਰੀ ਫੇਰ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਆ। ਮੈਨ ਹੰਟ ਜਿਹੜੀ ਉਹ ਜਾਰੀ ਆ। ਲੋਕਾਂ ਦੇ ਘਰਾਂ 'ਚ ਜਾ ਕੇ ਚੋਰੀਆਂ ਵੀ ਕਰ ਰਿਹਾ ਆ ਤੇ ਬੰਦੂਕਾਂ ਵੀ ਉਹਨਾਂ ਦੀਆਂ ਖੋਹ ਰਿਹਾ ਆ ਤੇ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹਨੇ ਅੱਗੇ ਚੰਨ ਚਾੜ ਦੇਣਾ ਆ। ਜਿਹੜਾ ਬੰਦਾ ਆਲਰੇਡੀ ਕਤਲ ਦੇ ਜੁਰਮ ਦੇ ਵਿੱਚ ਅੰਦਰ ਹੋਵੇ ਉਹਨੂੰ ਦੂਜੀ ਵਾਰੀ ਕਤਲ ਕਰਨ ਨੂੰ ਕੋਈ ਉਹਨੇ ਸੋਚਣਾ ਨਹੀਂ ਆ। ਸੋ ਜੇ ਕੋਈ ਇੱਦਾਂ ਦਾ ਬੰਦਾ ਤੁਹਾਡੇ ਮੂਹਰੇ ਆ, ਤੁਹਾਨੂੰ ਉਹ ਲੱਗਦਾ ਆ, ਤੁਸੀਂ ਕਿਤੇ ਦੇਖਿਆ ਆ, ਸਿੱਧਾ ਜਾ ਕੇ ਉਹਦੇ ਨਾਲ ਕਹਿ ਲਓ ਵੀ ਉਹਨੂੰ ਕਨਫਰੰਟ ਤੇ ਉਸ ਚੀਜ਼ ਨੂੰ ਤਾਂ ਨਹੀਂ ਕਰਨਾ ਚਾਹੀਦਾ। ਨਾਲ ਦੇ ਨਾਲ ਤੁਰੰਤ ਜਿਹੜੀ ਆ ਉਹ ਕਾਰਵਾਈ ਪਾਉਂਦੇ ਹੋਏ ਪੁਲਿਸ ਨੂੰ ਜਿਹੜੀ ਆ ਇਤਲਾਹ ਦਿੱਤੀ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹੋ ਸਕਦਾ ਹੈ ਵੀ 2 ਲਗਾਤਾਰ ਆਪਾਂ ਨੂੰ ਰਾਸ਼ਟਰਪਤੀ ਅਜਿਹੇ ਮਿਲਣ ਜਿਨ੍ਹਾਂ ਦੇ ਉੱਤੇ ਇੰਪੀਚਮੈਂਟਾਂ ਜਿਹੜੀਆਂ ਉਹ ਚੱਲਣ। ਟਰੰਪ ਹੁਣਾਂ ਦੇ ਉੱਤੇ 2 ਵਾਰੀ ਇੰਪੀਚ ਹੋਏ ਨੇ, ਹਾਊਸ ਦੇ ਵਿੱਚ 2 ਵਾਰੀ ਇੰਪੀਚ ਹੋਏ, ਸੈਨੇਟ ਦੇ ਵਿੱਚ ਜਿਹੜੀ ਉਹਨਾਂ ਦੀ ਇੰਪੀਚਮੈਂਟ ਰੁਕ ਗਈ ਸੀਗੀ। ਹੁਣ ਮੈਕਾਰਥੀ ਹੁਣਾਂ ਨੇ ਬਾਈਡਨ ਹੁਣਾਂ ਦੀ ਜਿਹੜੀ ਫਾਰਮਲ ਇੰਪੀਚਮੈਂਟ ਆ ਉਸ ਇਨਕੁਆਇਰੀ ਦੇ ਲਈ ਹਰੀ ਝੰਡੀ ਦੇ ਦਿੱਤੀ ਹੈਗੀ ਆ। ਉਹਨਾਂ ਨੇ ਆਪਣੀ ਕਮੇਟੀਜ਼ ਨੂੰ ਆਵਾਜ਼ ਲਾਈ ਆ ਅੱਜ ਮੰਗਲਵਾਰ ਵੀ ਉਹਨਾਂ ਦੀ ਜਿਹੜੀ ਫਾਰਮਲ ਇੰਪੀਚਮੈਂਟ ਇਨਕੁਆਇਰੀ ਆ ਪ੍ਰੈਜ਼ੀਡੈਂਟ ਬਾਈਡਨ ਦੀ ਉਸ ਨੂੰ ਚਾਲੂ ਕੀਤਾ ਜਾਵੇ। ਕਹਿੰਦੇ ਵੀ ਉਹਨਾਂ ਦੇ ਉੱਤੇ ਇਹ ਜਿਹੜੇ ਕਥਿਤ ਤੌਰ ਦੇ ਉੱਤੇ ਦੋਸ਼ ਨੇ ਵੀ ਉਹਨਾਂ ਨੇ ਆਪਣੇ ਅਹੁਦੇ ਦਾ ਫਾਇਦਾ ਚੱਕਦੇ ਹੋਏ ਨਿਆਣੇ ਦੇ ਥਰੂ, ਆਪਣੇ ਮੁੰਡੇ ਦੇ ਥਰੂ ਜਿਹੜਾ ਫੋਰਨ ਬਿਜ਼ਨਸ ਡੀਲਸ ਦੇ ਵਿੱਚ ਪ੍ਰੋਫਿਟ ਉਸ ਨੂੰ ਕਰਵਾਇਆ ਸੀ ਤੇ ਆਪ ਵੀ ਉਸ ਪ੍ਰੋਫਿਟ ਦੇ ਹਿੱਸੇਦਾਰ ਰਹੇ ਹੋ ਸਕਦੇ ਆ। ਸੋ ਇਹ ਕਥਿਤ ਦੋਸ਼ ਨੇ। ਰਿਪਬਲਿਕਨ ਪਿਛਲੇ ਕਈ ਮਹੀਨਿਆਂ ਤੋਂ ਇਸ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ ਕਿਹਾ
ਕੈਵਿਨ ਮੈਕਾਰਥੀ ਨੇ, ਜੋ ਕਿ ਬੇਕਰਸਫੀਲਡ ਤੋਂ ਹੈਗੇ ਨੇ ਅਸੈਂਬਲੀ ਜਿਹੜੇ ਕਾਂਗਰਸਮੈਨ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਉੱਤੇ ਐਲੀਗੇਸ਼ਨ ਅਬਿਊਜ਼ ਆਫ ਪਾਵਰ, ਅਬਸਟਰਕਸ਼ਨ ਤੇ ਕਰਪਸ਼ਨ ਦੇ ਨੇ। ਇਸ ਤੋਂ ਪਹਿਲਾਂ ਜਿਹੜੀ ਹੈਗੀ ਆ ਮਾਰਜਰੀ ਟੇਲਰ ਗ੍ਰੀਨ, ਉਸਨੇ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਇੰਪੀਚ ਕਰਨ ਦੇ ਲਈ ਕਈ ਵਾਰੀ ਆਵਾਜ਼ ਜਿਹੜੀ ਉਹ ਲਗਾਈ ਆ। ਕੱਲ੍ਹ ਜੇ ਉਹ ਤਾਂ ਕਹਿ ਰਹੇ ਸੀਗੇ ਵੀ ਜਿਹੜੀਆਂ ਕੁਝ ਸਟੇਟਸ ਆ ਉਹਨਾਂ ਨੂੰ ਯੂਨੀਅਨ ਦੇ ਵਿੱਚੋਂ ਸਸੀਡ ਕਰ ਜਾਣਾ ਚਾਹੀਦਾ ਆ, ਯਾਨੀ ਕਿ US ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਹੈ। ਨੈਸ਼ਨਲ ਡਿਵੋਰਸ ਦੀ ਵੀ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀਗੀ। ਹੁਣ ਜਿਹੜੇ ਹਾਊਸ ਦੇ ਵਿੱਚ ਜਿਹੜੇ GOP ਦੇ ਇਨਵੈਸਟੀਗੇਸ਼ਨਸ ਆ, ਉਹ ਹੁਣ ਲੀਡ ਕਰਨਗੇ ਵੀ ਸਿੱਧਾ ਐਵੀਡੈਂਸ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ ਵੀ ਪ੍ਰੈਜ਼ੀਡੈਂਟ ਨੂੰ ਹੰਟਰ ਬਾਈਡਨ ਦੇ ਜਿਹੜੇ ਫੋਰਨ ਬਿਜ਼ਨਸ ਡੀਲਿੰਗਸ ਆ ਉਹਦੇ ਨਾਲ ਸਿੱਧੇ ਤੌਰ ਦੇ ਉੱਤੇ ਫਾਇਦਾ ਹੋਇਆ ਆ। ਉਹਨਾਂ ਨੇ ਹਾਊਸ ਦੇ ਜਿਹੜੇ ਚੇਅਰਮੈਨ ਰਿਪਰੈਜ਼ੈਂਟੇਟਿਵ ਜੇਮਸ ਕਾਮਰ ਕੰਟਕੀ ਤੋਂ, ਜੇਸਨ ਸਮਿਥ ਮਜ਼ੂਰੀ ਤੋਂ ਤੇ ਜਿਮ ਜਾਰਡਨ ਓਹਾਇਓ ਤੋਂ, ਉਹਨਾਂ ਨੂੰ ਇਸ ਇਨਕੁਆਇਰੀ ਦੇ ਵਿੱਚ ਲੀਡ ਕਰਨ ਦੇ ਲਈ ਕਹਿ ਲਓ ਵੀ ਚੁਣਿਆ ਹੈਗਾ ਆ। ਸੋ ਹਾਊਸ ਦੇ ਰਿਪਬਲਿਕਨਸ ਐਕਸਪੈਕਟ ਕਰ ਰਹੇ ਆ ਵੀ ਉਹ ਆਪਣੀ ਜਿਹੜੀ ਪਿਚ ਆ ਆਉਂਦੇ ਵੀਰਵਾਰ ਨੂੰ ਇੱਕ ਸਪੈਸ਼ਲ ਕਾਨਫਰੰਸ ਮੀਟਿੰਗ ਦੇ ਵਿੱਚ ਪੇਸ਼ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਇਹ ਡਿਵੈਲਪਮੈਂਟ ਉਸ ਟਾਈਮ ਦੇ ਉੱਤੇ ਹੋਈ ਆ ਤੇ ਜਿਹੜੇ ਕੈਵਿਨ ਮੈਕਾਰਥੀ ਆ ਉਹਨਾਂ ਨੇ ਕਿਹਾ ਆ ਵੀ ਉਸ ਜਿਹੜੀਆਂ ਆਲ ਰੀਸੈਸ ਹੈਗੀ ਆ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਰਤਿਆ ਜਾ ਸਕਦਾ ਹੈਗਾ ਆ। ਪਿਛਲੇ ਹਫ਼ਤਿਆਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਵੀ ਕੈਵਿਨ ਮੈਕਾਰਥੀ ਆ ਉਹ ਪ੍ਰਾਈਵੇਟਲੀ ਉਹਨਾਂ ਨੇ ਆਪਣੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇਹ ਵੀ ਦੱਸਿਆ ਆ ਵੀ ਜਿਹੜੀ ਇੰਪੀਚਮੈਂਟ ਇਨਕੁਆਇਰੀ ਆ ਬਾਈਡਨ ਹੁਣਾਂ ਦੇ ਉੱਤੇ ਜਿਹੜੀ ਇਹ ਚਲਾਉਣੀ ਆ, ਉਹ ਉਮੀਦ ਕਰਦੇ ਆ ਵੀ ਇਹ ਜਿਹੜਾ ਪ੍ਰੋਸੈਸ ਆ ਸਤੰਬਰ ਤੱਕ ਐਂਡ ਤੱਕ ਜਿਹੜਾ ਉਹ ਖਤਮ ਹੋ ਜਾਵੇ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਆ। ਪਰ ਦੋ ਆਪਾਂ ਨੂੰ ਜਿਹੜੇ ਹਰਜੋਤ ਸਿੰਘ ਜੀ ਇੱਦਾਂ ਦੇ ਰਾਸ਼ਟਰਪਤੀ ਲਗਾਤਾਰ ਮਿਲ ਸਕਦੇ ਆ ਜਿਨ੍ਹਾਂ ਉੱਤੇ ਇੰਪੀਚਮੈਂਟ ਇਨਕੁਆਇਰੀਜ਼ ਜਿਹੜੀਆਂ ਆ ਉਹ ਚੱਲਣਗੀਆਂ। ਪਿਛਲੇ ਜਿਹੜੇ ਰਾਸ਼ਟਰਪਤੀ ਆ ਉਹ 2 ਵਾਰੀ ਇੰਪੀਚ ਹੋਏ ਹਾਊਸ ਦੇ ਵਿੱਚ, ਸੈਨੇਟ ਤੇ ਉਹਨਾਂ ਨੂੰ ਬਰੀ ਕੀਤਾ ਤੇ ਹੁਣ ਵਾਰੀ ਜਿਹੜੀ ਆ ਬਾਈਡਨ ਹੁਣਾਂ ਦੀ ਆ ਗਈ ਆ। ਅਗਲੀ ਖਬਰ ਚਾਈਨਾ ਤੋਂ ਆ ਰਹੀ ਆ। ਸਦਰਨ ਚਾਈਨਾ ਦੇ ਵਿੱਚ ਫਲੱਡਿੰਗ ਬਹੁਤ ਜ਼ਿਆਦਾ ਹੋਈ ਹੈ ਤੇ ਹੈਰਾਨੀ ਦੀ ਗੱਲ ਇਹ ਹੋਈ ਆ ਵੀ ਇੱਕ ਕਮਰਸ਼ੀਅਲ ਫਾਰਮ ਉੱਥੇ ਇੱਕ ਪਿੰਡ ਦੇ ਵਿੱਚ ਸੀਗਾ ਜਿੱਥੇ 70 ਦੇ ਕਰੀਬ ਕ੍ਰੋਕੋਡਾਈਲ ਸੀਗੇ, ਉਹ ਵੀ ਇਸ ਫਲੱਡ ਦੇ ਵਿੱਚ ਨਿਕਲ ਗਏ। ਤੇ ਹੁਣ ਚਾਈਨਾ ਦੀ ਜੋ ਸਰਕਾਰ ਆ ਉਹ ਇਹਨਾਂ ਕ੍ਰੋਕੋਡਾਈਲਸ ਨੂੰ ਜਿਹਦੇ ਵਿੱਚ 69 ਅਡਲਟ ਆ ਤੇ 6 ਦੇ ਕਰੀਬ ਜੁਵਨਲਸ ਆ ਫੰਡ ਦੀ ਕੋਸ਼ਿਸ਼ ਕਰ ਰਹੀ ਹੈਗੀ। ਪੈਂਗਕੁਨ ਦਾ ਜੋ ਏਰੀਆ ਆ ਸ਼ੈਂਡੋਂਗ ਵੇਸਟ, ਉੱਥੇ ਇਹ ਕੋਸ਼ਿਸ਼ਾਂ ਕਰ ਰਹੇ ਹੈਗੇ। ਐਮਰਜੈਂਸੀ ਫੋਰਸ ਕਹਿੰਦੇ ਡਿਪਲੋਏ ਕੀਤੀ ਗਈ ਹੈਗੀ ਆ। ਸੋਨਾਰ ਡਿਟੈਕਸ਼ਨ ਇਕਵਿਪਮੈਂਟ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ। ਕਹਿੰਦੇ ਵੀ ਫਲੱਡ ਵਾਟਰ ਡੂੰਘਾ ਵੀ ਬਹੁਤ ਆ, ਇਹ ਆਪਰੇਸ਼ਨ ਚੈਲੰਜਿੰਗ ਵੀ ਬੜਾ ਹੈਗਾ ਆ। ਐਮਰਜੈਂਸੀ ਸਕਾਡ ਨੇ ਦੱਸਿਆ ਆ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਉੱਥੇ ਦੀ ਪੁਲਿਸ ਤੇ ਹੋਰ ਫੋਰਸਸ ਆ ਉਹ ਇਹਨਾਂ ਕ੍ਰੋਕੋਡਾਈਲਸ ਨੂੰ ਲੱਭ ਰਹੀ ਹੈਗੀ ਆ। ਵੀਡੀਓ ਫੁਟੇਜ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸ਼ੋ ਹੋ ਰਹੇ ਆ। ਕ੍ਰੋਕੋਡਾਈਲ ਜਿਹੜੇ ਫਲੱਡ ਦੇ ਵਿੱਚ ਹੜ ਕੇ ਗਏ ਹੈਗੇ ਆ। ਚਾਈਨਾ ਦੇ ਵਿੱਚ ਜਿਹੜੇ ਕ੍ਰੋਕੋਡਾਈਲਸ ਆ ਕਹਿੰਦੇ ਵੀ ਉਹਨਾਂ ਦੀ ਸਕਿਨ ਤੇ ਮੀਟ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜੀ ਕੀਮਤ ਆ ਉਹ ਰੱਖੀ ਜਾਂਦੀ ਆ। ਟ੍ਰੈਡੀਸ਼ਨਲ ਚਾਈਨੀਜ਼ ਮੈਡੀਸਨ ਦੇ ਵਿੱਚ ਕਹਿੰਦੇ ਇਹਨਾਂ ਕ੍ਰੋਕੋਡਾਈਲਸ ਨੂੰ ਯੂਜ਼ ਕੀਤਾ ਜਾਂਦਾ ਹੈਗਾ ਆ। ਯੂਜ਼ਲੀ ਕਹਿੰਦੇ ਵੀ ਜਿਹੜਾ ਟੈਂਪਰੇਚਰ ਆ ਕ੍ਰੋਕੋਡਾਈਲਸ ਦੇ ਲਈ ਉਹ ਥੋੜਾ ਗਰਮ ਹੋਣਾ ਚਾਹੀਦਾ ਹੈਗਾ। ਤਾਂ ਕਰਕੇ ਇਹਨਾਂ ਨੂੰ ਗੁਆਂਗਡੋਂਗ ਕਰਕੇ ਜੋ ਇੱਕ ਬਹੁਤ ਪੋਪੂਲਰ ਏਰੀਆ ਆ ਉੱਥੇ ਰੱਖਿਆ ਗਿਆ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੋਰੱਕੋ ਦੇ ਵਿੱਚ ਜਿਹੜਾ ਭੂਚਾਲ ਆਇਆ ਸੀ ਕਹਿੰਦੇ ਵੀ ਉਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਵੀ ਖਤਰੇ ਦੀਆਂ ਘੰਟੀਆਂ ਜਿਹੜੀਆਂ ਉਹ ਖੜਕੀਆਂ ਨੇ। ਰੀਜ਼ਨ ਕੀ ਆ? ਕਹਿੰਦੇ ਵੀ ਜਿਹੜੀਆਂ ਕਮਜ਼ੋਰ ਇੱਟਾਂ ਦੀਆਂ ਬਣੀਆਂ ਹੋਈਆਂ ਘਰ ਨੇ, ਬਿਲਡਿੰਗਸ ਨੇ, ਉਹ ਲੋਕਾਂ ਦੇ ਲਈ ਡੈਥ ਟਰੈਪ ਬਣ ਗਏ ਮੋਰੱਕੋ ਦੇ ਵਿੱਚ। ਤੇ ਜਿਹੜੀਆਂ ਮੱਡ ਬ੍ਰਿਕਸ ਆ ਉਹ ਕਹਿੰਦੇ ਵੀ ਆਲੇ ਦੁਆਲੇ ਸ਼ਰੇਆਮ ਦਿਸੀਆਂ, ਟੁੱਟੀਆਂ ਭੱਜੀਆਂ ਜਿਹੜੀਆਂ ਆ ਉਹ ਮਲਬੇ ਦੇ ਵਿੱਚ ਇਹੀ ਕੁਛ ਨਜ਼ਰ ਆ ਰਿਹਾ ਸੀ। ਇੱਕ ਪੁਰਾਣਾ ਜਿਹੜਾ ਸ਼ਹਿਰ ਆ ਮਾਰਕੇਸ਼, ਉੱਥੇ ਕਹਿੰਦੇ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪਹੁੰਚਿਆ। ਮਿਲੇਨੀਅਮ ਪਹਿਲਾਂ ਦੇਖੋ, ਹਜ਼ਾਰਾਂ ਹੀ ਸਾਲ ਪਹਿਲਾਂ ਦਾ ਇਹ ਚੱਲ ਰਿਹਾ ਜਿਹੜਾ ਸ਼ਹਿਰ ਆ, ਇੱਕ ਭੂਚਾਲ ਨੇ ਜਿਹੜਾ ਉਹ ਫਲੈਟ ਆ ਉਸ ਨੂੰ ਕਰ ਦਿੱਤਾ ਹੈਗਾ ਆ। ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਕਈ ਜਿਹੜੀਆਂ ਬ੍ਰਿਕ ਬਿਲਡਿੰਗਸ ਪਹਿਲਾਂ ਪੁਰਾਣੀਆਂ ਜਿਹੜੀਆਂ ਉਹ ਬਣੀਆਂ ਆ,
ਹੁਣ ਕਈ ਆਪਾਂ ਸ਼ਹਿਰਾਂ 'ਚ ਹੈਗੀਆਂ ਕਈ ਅੱਜ ਦਾ ਸ਼ਹਿਰਾਂ 'ਚ ਸਟਾਕ ਤਾਂ ਮੈਨੂੰ ਹੈਗੀਆਂ। ਹੈਗਾ। ਇੱਥੇ ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਆ ਨਾ ਲੋਕ ਵੀ ਲੱਕੜ ਦੇ ਘਰ ਆ ਤੇ ਏਦਾਂ ਆ ਤੇ ਓਦਾਂ ਆ, ਪਰ ਇਹ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇੱਥੇ ਅਰਥਕੁਏਕ ਆਉਣ ਦਾ ਖਤਰਾ ਬਹੁਤ ਹੁੰਦਾ ਹੈ ਕੈਲੀਫੋਰਨੀਆ 'ਚ, ਇਸੇ ਕਰਕੇ ਜਿਹੜੇ ਕੋਡਸ ਆ ਉਹ ਇਸ ਹਿਸਾਬ ਦੇ ਨਾਲ ਬਣਾਏ ਗਏ ਆ ਵੀ ਭਾਈ ਜੇ ਰੱਬ ਨਾ ਕਰੇ ਭੁਚਾਲ ਆਉਂਦਾ ਵੀ ਆ ਤਾਂ ਲੋਕ ਇਹਦੇ ਵਿੱਚ ਆ ਕੇ ਥੱਲੇ ਜਿਹੜੇ ਧੱਸ ਕੇ ਜਿਹੜੇ ਉਹ ਮਰ ਨਾ ਜਾਣ। ਸੋ ਇਸੇ ਕਰਕੇ ਕਹਿੰਦੇ ਵੀ ਮੋਰੋਕੋ ਦੇ ਵਿੱਚ ਆਈ ਇਸ ਆਫ਼ਤ ਤੋਂ ਬਾਅਦ ਦੇ ਵਿੱਚ ਇੱਥੇ ਵੀ ਕਈਆਂ ਦੇ ਕੰਨ ਖੜੇ ਹੋਏ ਨੇ ਵੀ ਭਾਈ ਕੀ ਇਸ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ। ਅਜੇ ਵੀ ਤੁਸੀਂ ਕਈ ਦੇਖੋਗੇ ਨਾ ਪੁਰਾਣੇ ਡਾਊਨਟਾਊਨਸ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਤਾਂ ਤੁਹਾਨੂੰ ਬ੍ਰਿਕ ਦੀਆਂ ਬਿਲਡਿੰਗਸ ਜਿਹੜੀਆਂ ਉਹ ਨਜ਼ਰ ਆਉਣਗੀਆਂ। ਸੋ ਕਈ ਸ਼ਹਿਰਾਂ ਨੇ ਉਹਨਾਂ ਨੂੰ ਆਊਟਡੇਟ ਕਰਤਾ ਆ, ਰਹਿਣ ਲਾਇਕ ਜਿਹੜਾ ਆ ਉਹ ਰਹਿਣ ਦੇ ਲਾਇਕ ਨਹੀਂ ਦੱਸ ਰਹੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਆ ਵੀ ਜਲਦ ਤੋਂ ਜਲਦ ਜਿਹੜਾ ਉਹ ਬਦਲਣਾ ਚਾਹੀਦਾ ਆ। ਕਹਿੰਦੇ ਵੀ ਸਭ ਤੋਂ ਜ਼ਿਆਦਾ ਗ੍ਰੇਟੈਸਟ ਰਿਸਕ ਹੈਗਾ ਆ ਲਾਈਫ ਸੇਫਟੀ। ਜੀ ਬਿਲਕੁਲ। ਤੇ ਆਇਲ ਦੀਆਂ ਜਿਹੜੀਆਂ ਪ੍ਰਾਈਸਿਸ ਆ ਇੱਕ ਵਾਰੀ ਫੇਰ 2% ਅਪ ਗਈਆਂ ਆ 10 ਮਹੀਨਿਆਂ ਦੇ ਜੇ ਰੈਕਡ ਨੂੰ ਦੇਖਿਆ ਜਾਵੇ। ਕਹਿੰਦੇ ਵੀ ਇਹ ਸਭ ਤੋਂ ਜ਼ਿਆਦਾ ਪ੍ਰਾਈਸਿਸ ਵਿਦਿਨ ਲਾਸਟ 10 ਮੰਥ 'ਚ ਹੋਈਆਂ ਤੇ OPEC ਪ੍ਰੈਡਿਕਟ ਕਰਦੀ ਆ ਵੀ ਸਪਲਾਈਜ਼ ਵੀ ਟਾਈਟ ਹੋ ਗਈਆਂ। ਦੁਨੀਆ ਦੀ ਆਇਲ ਦੀ ਡਿਮਾਂਡ 2.44 ਮਿਲੀਅਨ BPD 2023 ਦੇ ਵਿੱਚ ਤੇ 2024 'ਚ 2.25 ਮਿਲੀਅਨ BPD ਹੋ ਜਾਊਗੀ। ਸੋ 2% ਜਿਹੜੀ ਆਇਲ ਦੀ ਪ੍ਰਾਈਸਿਸ ਵਧਣ ਦੇ ਨਾਲ ਗੈਸ ਸਟੇਸ਼ਨਾਂ ਦੇ ਉੱਤੇ ਇੱਕ ਵਾਰੀ ਫੇਰ ਹੋਰ ਪ੍ਰਾਈਸਿਸ ਜਿਹੜੀਆਂ ਅਪ ਜਾਣਗੀਆਂ। ਤੇ OPEC ਜਿਹੜੀ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਦੀ ਹੈਗੀ ਆ, ਕਹਿੰਦੇ ਵੀ ਗਰੋਥ ਹੋਊਗੀ 2023 ਤੋਂ 2024 ਤਾਈਂ, ਪਰ ਉਹਨਾਂ ਨੇ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹਨੂੰ ਟਾਈਟ ਰੱਖਿਆ ਹੋਇਆ ਹੈਗਾ। ਸਾਊਦੀ ਅਰੇਬੀਆ ਤੇ ਰਸ਼ੀਆ ਨੇ ਪਿਛਲੇ ਹਫ਼ਤੇ ਵੋਲੰਟੀਅਰਲੀ ਕੱਟ ਕਰ ਦਿੱਤਾ ਸੀ 1.3 ਮਿਲੀਅਨ BPD ਇਸ ਸਾਲ ਦੇ ਐਂਡ ਤੱਕ। ਸੋ ਲੱਗਦਾ ਨਹੀਂ ਆਉਣ ਵਾਲੇ ਕੁਝ ਮਹੀਨਿਆਂ ਤੱਕ ਗੈਸ ਦੀਆਂ ਪ੍ਰਾਈਸਿਸ ਥੱਲੇ ਜਾਣ। ਜੀ, ਇੱਕ ਜਿਹੜਾ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਇਦਾਂ ਹੀ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਾਂਗੇ। SB 553 ਨੂੰ ਲੈ ਕੇ ਕੀ ਅਪਡੇਟ ਲੇਟੈਸਟ ਚੱਲ ਰਹੀ ਹੈਗੀ ਆ, ਉਹ ਵੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਉਸ ਉੱਤੇ ਵੀ ਆਪਾਂ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। मैं राजकरणबीर सिंह, हरजोत सिंह जी स्वागत है एक बार फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਓਪੀਆਈਡ ਦੇ ਕਰਕੇ ਜਿਹੜੀਆਂ ਓਵਰਡੋਜ਼ਿਸ ਵੱਧ ਰਹੀਆਂ ਸੀ, ਉਹ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਪਿਆ ਰਿਹਾ। ਅਜੇ ਵੀ ਉਹ ਵਿਸ਼ਾ ਆ। ਪ੍ਰੈਸਕ੍ਰਿਪਸ਼ਨ ਪੇਨ ਪਿਲਸ ਦੇ ਕਰਕੇ ਜਿਹੜੀਆਂ ਆ ਮੌਤਾਂ ਆ, ਉਹ 45% ਕਹਿ ਲਓ ਵੀ ਉਹ ਕਾਫੀ ਜ਼ਿਆਦਾ, ਸੌਰੀ, ਹਜ਼ਾਰਾਂ ਤੋਂ ਲੱਖਾਂ ਦੇ ਵਿੱਚ ਜਿਹੜਾ ਹੋ ਰਿਹਾ। ਤੇ ਕਹਿੰਦੇ ਵੀ ਹੁਣ ਜਿਹੜੀਆਂ ਪ੍ਰੈਸਕ੍ਰਿਪਸ਼ਨ ਓਪੀਆਈਡ ਪੇਨ ਪਿਲਸ ਆ, ਜਿਹੜੀਆਂ ਯੂਐਸ ਨੂੰ ਸ਼ਿਪ ਕੀਤੀਆਂ ਜਾਂਦੀਆਂ ਸੀ, ਉਹ ਪਿਛਲੇ 8 ਸਾਲਾਂ ਦੇ ਵਿੱਚ 45% ਘਟੀਆਂ ਆ। ਇਹ ਫੈਡਰਲ ਡਾਟਾ ਸ਼ੋਅ ਕਰਦਾ ਆ। ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀਆਂ ਇਸ ਦੀਆਂ ਫੇਟਲ ਓਵਰਡੋਜ਼ਿਸ ਦੀਆਂ ਆંકੜੇ ਆ, ਉਹ ਰਿਕਾਰਡ ਤੋੜ ਗਏ ਹੈਗੇ ਆ। ਸੋ ਚਾਹੇ ਉਹ ਹੈਰੋਇਨ ਦੇ ਨਾਲ ਸੰਬੰਧਿਤ ਪੈਰਲਲੀ ਜੇ ਦੇਖਿਆ ਜਾਵੇ ਤਾਂ ਉਸ ਦੇ ਮੁਤਾਬਕ ਇਹ ਡਾਟਾ ਕਨਫਰਮ ਕਰਦਾ ਹੈ, ਜਿਹੜਾ ਕਿ ਮੁਲਕ ਨੂੰ ਬਹੁਤ ਚਿਰ ਤੋਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਨਵਾਂ ਐਡਿਕਸ਼ਨ ਕ੍ਰਾਈਸਿਸ ਇਸ ਟਾਈਮ ਯੂਐਸ ਦੇ ਵਿੱਚ ਬਣਿਆ ਪਿਆ ਆ। ਜਿਹੜੇ ਲੋਕ ਪੇਨ ਪਿਲਸ ਦੇ ਨਾਲ ਹੁੱਕ ਹੋ ਜਾਂਦੇ ਆ, ਉਹ ਸਸਤਾ ਬਣਦਾ ਹੈ ਉਹਨਾਂ ਨੂੰ, ਨਸ਼ੇੜੀਆਂ ਦੇ ਲਈ, ਕਿਉਂਕਿ ਪੇਨ ਪਿਲਸ ਹੈਰੋਇਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਮੁਕਾਬਲੇ ਸਸਤੀ ਆ। ਪਰ ਫਿਰ ਵੀ ਇਹ ਪਤਾ ਹੋਣ ਦੇ ਬਾਵਜੂਦ ਵੀ ਇਸ ਨੂੰ ਰੋਕਿਆ ਨਹੀਂ ਜਾ ਸਕਿਆ। ਸੋ ਡਰੱਗ ਇੰਡਸਟਰੀ ਦਾ ਡਾਟਾ ਇਹ ਦੱਸਦਾ ਆ ਵੀ ਗੋਲੀਆਂ ਅਮਰੀਕਾ 'ਚ ਘੱਟ ਆ ਰਹੀਆਂ ਆ, ਪਰ ਮੌਤਾਂ ਜਿਹੜੀਆਂ ਆ ਉਹ ਇੱਥੇ ਇਹਦੇ ਕਰਕੇ ਲਗਾਤਾਰ ਵੱਧਦੀਆਂ ਜਾ ਰਹੀਆਂ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਓਪੀਆਈਡ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਪੇਨ ਕਿਲਰਸ ਆ, ਉਹਨਾਂ ਨੂੰ ਜੁਰਮਾਨੇ, ਸੈਟਲਮੈਂਟਸ ਜਿਹੜੇ ਆ ਉਹ ਹੋ ਚੁੱਕੇ ਆ। ਪਰ ਅਜੇ ਵੀ ਇਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਲਾ ਐਨਫੋਰਸਮੈਂਟ ਨੇ ਬਹੁਤ ਕ੍ਰੈਕਡਾਊਨ ਕੀਤਾ ਆ, ਪਰ ਕੋਈ ਕਾਬੂ 'ਚ ਨਹੀਂ ਆ ਰਿਹਾ। ਜਿੱਦਾਂ ਹੀ ਓਪੀਆਈਡ ਦਾ ਕ੍ਰਾਈਸਿਸ ਮਾੜਾ ਮੋਟਾ ਜੇ ਕਹਿ ਲਓ ਵੀ ਠੱਲ ਪੈਣ ਲੱਗੀ, ਤਾਂ ਉਧਰ ਫੈਂਟਨਲ ਨੇ ਜਿਹੜਾ ਉਹ ਧੂੰਆਂ ਇਸ ਟਾਈਮ ਕੱਢ ਦਿੱਤਾ ਹੋਇਆ ਆ। 2000 ਤੋਂ ਲੈ ਕੇ ਹੁਣ ਤੱਕ ਅਮਰੀਕਾ 'ਚ 3 ਲੱਖ ਬੰਦੇ ਜਿਹੜੇ ਆ ਉਹ ਪ੍ਰੈਸਕ੍ਰਿਪਸ਼ਨ ਓਪੀਆਈਡਸ ਦੇ ਕਰਕੇ ਮਰ ਚੁੱਕੇ ਆ। ਫੈਂਟਨਲ ਨੇ ਤਾਂ ਜਿਸ ਰਫਤਾਰ ਦੇ ਨਾਲ ਉਹ ਜਿਹੜੀ ਉਹ ਫੈਲ ਰਹੀ ਆ ਪਰ ਸਾਰੇ ਪਾਸੇ, ਉਸ ਨੇ ਲੱਗਦਾ ਹੈ ਹਰਜੋਤ ਸਿੰਘ ਜੀ ਇਹ ਸਾਰੇ ਰਿਕਾਰਡ ਜਿਹੜੇ ਆ ਉਹ ਤੋੜ ਦੇਣੇ ਆ। ਨਿਆਣਿਆਂ ਦੇ ਉੱਤੇ, ਆਪਣਿਆਂ ਦੇ ਉੱਤੇ, ਨਜ਼ਦੀਕੀਆਂ ਦੇ ਉੱਤੇ ਭਾਈ ਜ਼ਰੂਰ ਨਜ਼ਰ ਰੱਖਿਆ ਕਰੋ ਕੀ ਕੁਛ ਜਿਹੜਾ ਉਹ ਚੱਲ ਰਿਹਾ, ਕਿਤੇ ਕੋਈ ਇਹ ਵੀ ਇਹਨਾਂ ਚੋਂ ਵੀ ਕੋਈ ਇਸ ਦੀ ਮਾਰ ਅਧੀਨ ਨਾ ਆ ਜਾਵੇ। ਅਗਲੀ ਖਬਰ ਵੱਲ ਚਲੀਏ ਤੇ ਲੋਕ ਕੀ ਫੀਲ ਕਰਦੇ ਆ ਵੀ ਜੇ ਕਮਲਾ ਹੈਰਿਸ ਪ੍ਰੈਜ਼ੀਡੈਂਟ ਬਣਦੀ ਹੈਗੀ ਆ। ਅੱਜ ਵਾਸ਼ਿੰਗਟਨ ਪੋਸਟ ਨੇ ਬੜਾ ਤਕੜਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਲਿਖਿਆ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੂੰ ਇੱਕ ਮੀਟ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ, ਕਿਉਂਕਿ ਬਹੁਤ ਸਾਰੇ ਲੋਕ ਐਕਸਪੈਕਟ ਕਰਦੇ ਆ ਵੀ ਗੈਬਨ ਨਿਊਸਮ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਆ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਪ੍ਰੈਜ਼ੀਡੈਂਟ ਬਾਈਡਨ, ਜਿਨ੍ਹਾਂ ਦੀ ਏਜ ਤੇ ਫਿਟਨੈਸ ਹੁਣ ਬੜਾ ਸੈੱਟ ਨਹੀਂ ਲੱਗਦੀ ਹੈਗੀ, ਤੇ ਸਮਹਾਉ ਪਿੱਛੇ ਹਟ ਜਾਂਦੇ ਆ ਜਾਂ ਨਹੀਂ ਰਨ ਕਰਦੇ ਨੈਕਸਟ ਟਾਈਮ ਅਗਲੇ ਸਾਲ, ਤੇ ਕੌਣ ਪ੍ਰੈਜ਼ੀਡੈਂਟ ਬਣੂਗਾ। ਉਹਨਾਂ ਨੇ ਕਿਹਾ ਵੀ ਆਫ ਕੋਰਸ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਟਰਨ ਹੈਗੀ ਆ। ਇਹ ਉਹਦੇ ਬਾਰੇ ਉਹਨਾਂ ਨੇ ਨਹੀਂ ਦੱਸਿਆ ਵੀ ਉਹ ਵੀ ਬਾਅਦ ਦੇ ਵਿੱਚ ਕੈਂਡੀਡੇਟ ਹੋਣਗੇ ਜਾਂ ਨਹੀਂ। ਸਿਰਫ 42% ਅਮਰੀਕਨਸ ਕਹਿੰਦੇ ਆ ਵੀ ਜੋ ਕਮਲਾ ਹੈਰਿਸ ਆਪਣੀ ਜੌਬ ਕਰ ਰਹੀ ਆ ਉਹ ਗੁੱਡ ਕਰ ਰਹੀ ਹੈਗੀ ਆ। 18% ਕਹਿੰਦੇ ਆ ਵੀ ਸਿਰਫ ਸਾਨੂੰ ਲੱਗਦਾ ਥੋੜੀ ਜਿਹੀ ਬੈਟਰ ਆ। 76% ਰਿਪਬਲਿਕਨ ਕਹਿੰਦੇ ਆ ਵੀ ਕਮਲਾ ਹੈਰਿਸ ਬਾਈਡਨ ਨਾਲੋਂ ਵੀ ਵਰਸ ਹੋਊਗੀ। 41% ਡੈਮੋਕ੍ਰੇਟ ਕਹਿੰਦੇ ਆ ਵੀ ਉਹ ਬੈਟਰ ਰਹੂਗੀ। ਇੰਡੀਪੈਂਡੈਂਟ ਜਿਹੜੇ ਲੀਨ ਕਰਦੇ ਵਰਸ ਦੀ ਤਰਫ ਕਰਦੇ ਹੈਗੇ ਆ 48% to 9%। ਸੋ ਬਹੁਤ ਵਾਰੀ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹ ਇੰਡੀਪੈਂਡੈਂਟ ਦੇ ਉੱਤੇ ਡਿਸਾਈਡ ਹੁੰਦੀ ਹੈਗੀ ਹੈ ਕਿੱਧਰ ਨੂੰ ਜਿਹੜੇ ਇੰਡੀਪੈਂਡੈਂਟ ਚਲੇ ਜਾਓਗੇ। 30% ਦੇ ਕਰੀਬ ਡੈਮੋਕ੍ਰੇਟ ਕਹਿੰਦੇ ਆ ਵੀ ਉਹ ਜਿਹੜੇ ਆ ਥੋੜੇ ਵਧੀਆ ਫੀਲ ਕਰਦੇ ਆ ਵੀ ਜੇ
ਕਮਲਾ ਹੈਰਿਸ ਬਾਈਡਨ ਦੀ ਰਨਿੰਗ ਮੇਟ ਅਗੇਨ ਹੋਊਗੀ। ਪਰ ਏਜ ਨੂੰ ਲੈ ਕੇ ਇਹ ਇੱਕ ਬਹੁਤ ਵੱਡਾ ਫੈਕਟਰ ਚੱਲ ਰਿਹਾ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਹਰ ਮਹੀਨੇ ਹਰ ਹਫ਼ਤੇ ਕੋਈ ਨਾ ਕੋਈ ਜਿਹੜੀ ਗਲਤੀ ਕਰ ਦਿੰਦੇ ਹੈਗੇ ਆ। ਆਪਾਂ ਦੇਖਿਆ ਹੀ ਆ ਹੁਣ ਜਿਹੜੇ ਪੋਲਿਟਿਕਸ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੀ ਦੇਖਿਆ ਵੀ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਜਿਹੜੇ ਬੁੱਢੇ ਆ ਨਾ ਪੋਲੀਟੀਸ਼ੀਅਨ, ਉਹਨਾਂ ਦੀਆਂ ਖਬਰਾਂ ਜ਼ਿਆਦਾ ਆ ਰਹੀਆਂ। ਚਾਹੇ ਉਹ ਮਿਚ ਮਕੌਨਲ ਆ, ਉਹ ਤਾਂ ਨੈਂਸੀ ਪਲੋਸੀ ਹੁਣੀ ਕਹਿੰਦੇ ਮੈਂ ਫੇਰ ਰਨ ਕਰਨਾ, ਦੇਖ ਲਓ ਹਨਾ। ਭੱਜ ਲੋ ਕਿਸੇ ਹੋਰ ਪਾਸੇ, ਜੋਗਿੰਗ ਜੂਗਿੰਗ ਕਰਿਆ ਕਰੋ, ਛੱਡੋ ਪਰ ਹੁਣ ਮੁਲਕ ਨੂੰ ਚਲਾਉਣਾ। ਮਿਚ ਮਕੌਨਲ ਹੁਣੀ ਬੋਲਦੇ ਜਾਮ ਹੋ ਗਏ ਹਨਾ। ਤੇ ਉਹ ਦੋ ਹੀ ਹੋ ਗਿਆ। ਡਾਇਨ ਫਾਈਨਸਟਾਈਨ ਦੇਖ ਲਓ, ਉਹਨਾਂ ਦਾ ਪਾਵਰ ਆਫ ਅਟਰਨੀ ਆਪਣੀ ਕੁੜੀ ਨੂੰ ਦਿੱਤੀ ਹੋਈ ਆ ਤੇ ਹੈਗੇ ਉਹ ਸੈਨੇਟਰ ਜੀ ਆ। ਡਾਇਨ ਫਾਈਨਸਟਾਈਨ ਦਾ ਉੱਧਰ ਦੇਖ ਲਓ ਕੀ ਹਾਲ ਆ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਜਗ੍ਹਾ ਵੈਟਰਨਸ ਨੂੰ ਸਨਮਾਨਿਤ ਕਰਨ ਗਏ ਸੀ, ਮੁੜ ਕੇ ਉੱਥੇ ਉੱਦੇ ਤੁਰ ਕੇ ਆ ਗਿਆ ਆਰਾਮ ਨਾਲ ਹਨਾ। ਤੇ ਕੱਲ ਹੋਇਆ ਜਦੋਂ ਹਨੋਈ ਦੇ ਵਿੱਚ ਸੀਗੇ ਵੀਅਤਨਾਮ 'ਚ, ਉਹ ਪ੍ਰੈਸ ਕਾਨਫਰੰਸ ਚੱਲ ਰਹੀ ਸੀਗੀ, ਉਹ ਜਿਹੜੀ ਉਹਨਾਂ ਦੀ ਪ੍ਰੈਸ ਸਕੱਤਰ ਆ, ਉਹਨੇ ਉਹਦਾ ਜਵਾਬ ਦਿੰਦੇ ਹੀ ਉਹਨਾਂ ਨੇ ਕਿਹਾ ਵੀ ਚਲੋ ਜੀ ਹੁਣ ਪ੍ਰੈਸ ਕਾਨਫਰੰਸ ਸਮਾਪਤ ਖਤਮ ਹੋ ਗਈ ਆ। ਉਹ ਅਜੇ ਜਵਾਬ ਦੇਈ ਜਾ ਰਹੇ ਸੀਗੇ, ਸੋ ਪਤਾ ਹੀ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਆ। ਇਹ ਬਜ਼ੁਰਗਾਂ ਨੂੰ ਜਿਹੜਾ ਹੈ ਨਾ ਲਾਂਭੇ ਕਰਨ ਦੀ ਜਿਹੜੀ ਉਹ ਲੋੜ ਹੈਗੀ ਆ। ਚਾਹੇ ਹੁਣ ਕੱਲ ਆਪਾਂ ਜਿਹੜੀ ਗੱਲ ਕੀਤੀ ਸੀ ਨਾ ਕੱਲ ਦੇ ਸ਼ਾਮ ਦੇ ਪ੍ਰੋਗਰਾਮ 'ਚ ਵੀ ਅਪਡੇਟ ਕੈਲੀਫੋਰਨੀਆ 'ਚ ਵੀ ਕਿੱਦਾਂ ਗੈਵਨ ਨਿਊਸਮ ਹੁਣੀ ਕਹਿ ਰਹੇ ਆ ਵੀ ਅਸੀਂ ਕਾਲੇ ਮੂਲ ਦੀ ਕਿਸੇ ਨੂੰ ਸੈਨੇਟਰ ਲਾ ਸਕਦੇ ਹਾਂ ਜੇ ਉਹ ਹੁੰਦੇ ਆ। ਉਹ ਜਿਨ੍ਹਾਂ ਦਾ ਨਾਮ ਆਉਂਦਾ ਬਾਰਬਰਾ ਲੀ, ਉਹ ਆਪ 77 ਸਾਲ ਦੇ ਆ। ਉਹ ਰਨ ਕਰ ਰਹੇ ਆ। ਐਡਮ ਸ਼ੇਫ, ਬਾਰਬਰਾ ਲੀ ਤੇ ਇੱਕ ਪੋਰਟਰ, ਜਿਹੜੀ ਐਮੀ ਪੋਰਟਰ ਆ, ਇਹ ਇੱਕ ਮੇਨ ਕੰਟੈਂਡਰ ਇਸ ਟਾਈਮ ਨਜ਼ਰ ਆ ਰਹੇ ਆ। ਸੋ ਵੇਖੋ ਕਿਹਨੂੰ ਮੌਕਾ ਮਿਲਦਾ ਹੈ, ਕਿੱਦਾਂ ਹੁੰਦਾ ਆ। ਪਰ ਓਵਰਆਲ ਨੌਜਵਾਨਾਂ ਨੂੰ ਭਾਈ ਮੌਕਾ ਮਿਲਣਾ ਚਾਹੀਦਾ ਆ। ਇਸੇ ਲਈ ਅਮਰੀਕਾ 'ਚ ਹਰਜੋਤ ਸਿੰਘ ਜੀ ਬਾਰ-ਬਾਰ ਇਹ ਗੱਲ ਚੱਲਦੀ ਰਹਿੰਦੀ ਆ ਵੀ ਟਰਮ ਲਿਮਿਟਸ ਤੇ ਉਮਰ ਦਾ ਜਿਹੜਾ ਆ ਤਕਾਜ਼ਾ ਜਿਹੜਾ ਜ਼ਰੂਰ ਰੱਖਣਾ ਚਾਹੀਦਾ। ਪਰ ਇਹ ਉਹਨਾਂ ਨੇ ਬਣਾਉਣਾ ਆ ਜਿਹੜੇ ਚੁਣੇ ਜਾਂਦੇ ਆ, ਤੇ ਜਿਹੜੇ ਆਲਰੇਡੀ ਬੁੜੇ ਆ ਉਹਨਾਂ ਨੇ ਆਪਣੀ ਸੀਟ ਕੇ ਉੱਪਰ ਇਹ ਕਰਨੀ ਆ। ਦੇ ਨਾਟ ਗੋਣਾ ਸੇ ਐਨੀਥਿੰਗ ਵੀ ਭਾਈ ਅਸੀਂ ਇਸ ਇਲੈਕਸ਼ਨ ਦੇ ਵਿੱਚ ਦੁਬਾਰਾ ਜਿਹੜਾ ਉਹ ਨਾ ਲੜੀਏ। ਬਾਦਲ ਵੀ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਇੱਕ ਮੌਕਾ ਹੋਰ ਦਿਓ ਸੇਵਾ ਦਾ। ਇਹ ਵੀ ਬਸ ਉਹੀ ਹਿਸਾਬ ਆ ਇਹਨਾਂ ਬਜ਼ੁਰਗਾਂ ਦਾ ਵੀ ਸਾਨੂੰ ਇਹਨਾਂ ਨੂੰ ਸੇਵਾ ਦਾ ਮੌਕਾ ਦੇਈ ਜਾਓ ਤੇ ਵੇਖ ਲਓ ਫਿਰ ਸੇਵਾ ਕਰਾ ਕੇ ਬਣ ਕੀ ਰਿਹਾ ਹੈਗਾ ਇੱਥੇ। ਜੀ। ਤੇ ਇੱਕ ਖਬਰ ਆਪਾਂ ਹੋਰ ਕਰਦੇ ਹਾਂ, ਉਹ ਤੋਂ ਬਾਅਦ ਫਿਰ ਆਪਾਂ ਜੋ SB 553 ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਨੀ ਆ। ਫਿਰ ਜਸਕਰਨ ਸੋਤਾ ਹੁਣੀ ਕੋਸ਼ਿਸ਼ ਕਰਦੇ ਜੀ ਸਾਡੇ ਨਾਲ ਜੁੜਨਗੇ। ਤੇ ਬੀਜਿੰਗ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ ਜੋ ਚਾਈਨੀਜ਼ ਮੂਲ ਦਾ ਹੈ, ਜੌਨ ਸ਼ਿੰਗ ਵੈਨ, ਉਸ ਨੂੰ 78 ਸਾਲਾਂ ਦਾ ਅਰੈਸਟ ਕੀਤਾ ਗਿਆ। ਉਹਨੂੰ ਅਰੈਸਟ ਨਹੀਂ ਕੀਤਾ ਗਿਆ ਇਕੱਲਾ, ਉਹਨੂੰ ਜਿਹੜੀ ਸਜ਼ਾ ਵੀ ਸੁਣਾਈ ਗਈ ਹੈਗੀ ਆ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ। ਕਹਿੰਦੇ ਵੀ ਚਾਈਨਾ ਦੀ ਸਰਕਾਰ ਇਹ ਕਹਿੰਦੇ ਆ ਵੀ ਉਹ ਡੈਕੋਰੇਟਡ ਸਪਾਈ ਸੀਗਾ ਜੋ US ਇੰਟੈਲੀਜੈਂਸ ਦੇ ਲਈ ਪਿਛਲੇ 3 ਦਹਾਕਿਆਂ ਤੋਂ ਕੰਮ ਕਰਦਾ ਸੀ। 78 ਸਾਲਾਂ ਦਾ US ਸਿਟੀਜ਼ਨ ਜਿਹਦੀ ਪਰਮਾਨੈਂਟ ਰੈਜ਼ੀਡੈਂਸੀ ਹਾਂਗਕਾਂਗ ਦੇ ਵਿੱਚ ਵੀ ਹੈਗੀ ਆ। ਲਾਈਫ ਇਨ ਪ੍ਰਿਜ਼ਨ ਬਾਈ ਚਾਈਨੀਜ਼ ਕੋਰਟ ਮਈ ਦੇ ਮਹੀਨੇ ਦੇ ਵਿੱਚ ਉਹਨੂੰ ਪੁੱਟ ਕੀਤਾ ਗਿਆ ਸੀਗਾ। ਉਹਦੇ ਕੇਸ ਦੇ ਬਾਰੇ ਹਜੇ ਡਿਟੇਲ ਤਾਂ ਕੁਝ ਨਹੀਂ ਆਈ ਹੈਗੀ। ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਜੋ ਚਾਈਨਾ ਦੀ ਮੇਨ ਸਿਵਿਲੀਅਨ ਸਪਾਈ ਏਜੰਸੀ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਲੇਮ ਕੀਤਾ ਸੀ ਕਿ US ਇੰਟੈਲੀਜੈਂਸ ਨੇ ਇਸ ਨੂੰ 1999 ਦੇ ਵਿੱਚ ਹਾਇਰ ਕੀਤਾ ਸੀ ਤੇ ਉੱਥੋਂ ਹੀ ਇਹ ਚਾਈਨਾ ਦੇ ਉਲਟ ਕੰਮ ਕਰ ਰਿਹਾ ਸੀਗਾ। ਤੇ ਵਾਈਟ ਹਾਊਸ ਤੋਂ ਇਹ ਸਟੇਟਮੈਂਟ ਆਈ ਆ ਵੀ ਜਦੋਂ US ਦਾ ਸਿਟੀਜ਼ਨ ਓਵਰਸੀਜ਼ ਰਿਟੇਨ ਕੀਤਾ ਜਾਂਦਾ ਆ ਤੇ US ਦੀ ਸਰਕਾਰ ਸਾਰਾ ਜਿਹੜਾ ਆ ਉਹ ਜਿੰਨੀ ਵੀ ਅਪਰੋਪਰੀਏਟ ਅਸਿਸਟੈਂਸ ਆ ਦੇ ਸਕਦੇ ਉਹ ਕੋਸ਼ਿਸ਼ ਕਰਦੇ ਹੈਗੇ ਆ, ਇਨਕਲੂਡਿੰਗ ਰੈਲੇਵੈਂਟ ਕਾਉਂਸਲਰ ਐਕਸੈਸ। ਸੋ ਇਹ ਜ਼ਰੂਰ ਧਿਆਨ ਰੱਖਿਆ ਕਰੋ। ਕੱਲਾ ਚਾਈਨਾ ਨਹੀਂ ਹੈ, ਇੰਡੀਆ ਦੇ ਵਿੱਚ ਵੀ ਆਪਾਂ ਦੇਖੇ ਵੀ ਬਹੁਤ ਵਾਰ ਅਮਰੀਕਨ ਸਿਟੀਜ਼ਨ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਉੱਥੇ ਅਰੈਸਟ ਕਰ ਲਿਆ ਜਾਂਦਾ ਹੈਗਾ। ਜੱਗੀ ਜੌਲ ਦਾ ਇੰਗਲੈਂਡ ਵਾਲੇ ਸਿਟੀਜ਼ਨ ਦਾ ਕੇਸ ਤੁਹਾਨੂੰ ਪਤਾ ਹੀ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ ਆ। ਪਰ ਅਮਰੀਕਾ ਦੀ ਸਰਕਾਰ ਜ਼ਿਆਦਾ ਕੁਛ ਇਸ ਮਾਮਲੇ ਦੇ ਵਿੱਚ ਬੋਲ ਨਹੀਂ ਰਹੀ ਹੈਗੀ। ਨਹੀਂ, UK ਦਾ ਕਲੀਅਰ ਹੈ ਜੀ ਸਟੈਂਡ, ਉਹ ਤੁਹਾਡੇ ਉਲਟੀ ਜਿਹੜੇ ਉਹ ਚੱਲ ਰਹੇ ਨੇ। ਸੋ ਇਹਦੇ ਵਿੱਚ ਤਾਂ ਹੁਣ ਜਿਹੜੀਆਂ ਕੋਈ ਦੋ ਰਾਵਾਂ ਨਹੀਂ। ਸੁਨਾਕ ਖੁਸ਼ ਹੀ ਬੜਾ ਆ, ਕਹਿੰਦਾ ਵੀ ਮੈਂ ਇੱਥੇ ਹੀ ਜੰਮਿਆ, ਇੱਥੇ ਮੇਰਾ ਵਿਆਹ ਹੋਇਆ, ਇੱਥੇ ਹੀ ਸਾਰਾ ਕੁਛ ਆ। ਤੇ ਜਿਹੜੇ PKE ਉਹ ਕਹਿੰਦੇ ਆ ਪ੍ਰੋ ਖਾਲਿਸਤਾਨ ਐਕਸਟਰੀਮਿਸਟ ਕਰਕੇ ਜਿਹੜਾ ਸੁਨਾਕ ਆ ਉੱਥੇ ਜਿਹੜੇ ਖਾਲਿਸਤਾਨ ਦੀ ਗੱਲ ਕਰਦਾ ਆ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਕਰਦੇ ਆ।
ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ, ਉਦੋਂ ਵੀ ਨਾਲ ਹੈ। ਜੱਗੀ ਜੌਲ ਨੂੰ ਫੜਾਉਣ ਦੇ ਵਿੱਚ ਵੀ ਉੱਥੋਂ ਦੀਆਂ ਸੀਕਰੇਟ ਏਜੰਸੀਜ਼ ਦਾ ਜਿਹੜਾ ਸਿੱਧਾ ਹੱਥ ਰਿਹਾ ਹੈ। ਸੋ ਉੱਥੋਂ ਤਾਂ ਕੋਈ ਬਹੁਤੀ ਉਮੀਦ ਨਾ ਰੱਖੋ। ਟਰੂਡੋ ਉਹਨਾਂ ਦੇ ਨਾਲ ਉਹਦਾ ਮਾੜੀ ਹੋਈ ਹੈ G20 ਦੇ ਵਿੱਚ, ਕਿਸੇ ਦੇ ਨਾਲ ਕੋਈ ਬਹੁਤੀ ਮੀਟਿੰਗ ਨਹੀਂ। ਉਹ ਚਲੋ 2 ਵਾਰੀ ਪ੍ਰਧਾਨ ਮੰਤਰੀ ਤਾਂ ਬਣ ਗਿਆ, ਘਰ ਵੀ ਵਿਚਾਰੇ ਦਾ ਟੁੱਟ ਗਿਆ, ਤੇ ਹੁਣ ਸਿਆਸਤ ਦੇ ਵਿੱਚ ਵੀ ਉਹਦਾ ਕੁਝ ਬਹੁਤਾ ਜਿਹੜਾ ਜ਼ੋਰ ਕਹਿ ਲਓ ਵੀ ਉਹ ਰਿਹਾ ਨਹੀਂ ਆ। ਹੋ ਸਕਦਾ ਹੈ ਵੀ ਇਹ ਹੁਣ ਲਾਸਟ ਹੀ ਹੋਵੇ ਉਸਦੀ ਜਿਹੜੀ ਸਿਆਸੀ ਜਿਹੜੀ ਇਹ ਉਹਦੀ ਘੜੀ ਆ। G20 ਦੀਆਂ ਨੂੰ ਲੈ ਕੇ ਟਰੂਡੋ ਹੋਣਾ ਦੇ ਉਲਟ ਕਾਫੀ ਜਿਹੜੀਆਂ ਉੱਥੋਂ ਦੀਆਂ ਹੀ ਲੋਕਲ ਅਖਬਾਰਾਂ ਨੇ ਵੀ ਜਿਹੜਾ ਉਹ ਛਾਪਿਆ, ਵੀ ਕਹਿੰਦੇ ਵੀ ਕਾਫੀ ਨਿਰਾਸ਼ਾ ਤੇ ਸ਼ਰਮ ਵਾਲੀ ਜਿਹੜੀ ਓਵਰਆਲ ਇਹਨਾਂ ਦਾ ਦੌਰਾ ਜਿਹੜਾ ਉੱਥੇ ਰਿਹਾ ਆ। ਪਿਛਲੇ ਦੀ ਭੰਗੜਾ ਵੀ ਕਰਦਾ ਸੀ ਉੱਥੇ, ਹੋਰ ਬੜਾ ਕੁਛ ਕੀਤਾ, ਉਦੋਂ ਵੀ ਬਹੁਤ ਇਹਦੇ ਵਿਚਾਰੇ ਦੀ ਖਿੱਲੀ ਉੱਡੀ ਸੀਗੀ। ਤੇ ਹੁਣ ਤਾਂ ਕਹਿ ਲਓ ਵੀ ਕੰਮ ਲੱਗਦਾ ਵੀ ਟੋਟਲੀ ਉਸ ਦਾ ਹੋ ਗਿਆ ਆ। ਸੋ ਉੱਥੇ ਦੇਖੋ ਕੀ ਹੁੰਦਾ ਆ। ਇੱਥੇ ਸਾਡੇ ਬਾਈਡਨ ਹੁਣੀ ਉਹ ਕਹਿੰਦੇ ਵੀ ਖੱਬੇ ਹੱਥ ਦੇ ਵਿੱਚ ਫੜੀਦਾ ਆ ਟੋਸਟ, ਜੇ ਸ਼ਰਾਬ ਨਾ ਹੋਵੇ ਤਾਂ ਮੋਦੀ ਸਾਹਿਬ ਅੱਗੋਂ ਹੱਸਣ ਲੱਗ ਗਏ। ਤਾਂ ਕਹਿੰਦੇ ਵੀ ਮੈਂ ਮਜ਼ਾਕ ਦੀ ਕਰ ਰਿਹਾ, ਸੱਚੀ ਗੱਲ ਆ, ਮੋਦੀ ਹੁਣਾਂ ਨੇ ਸੱਜੇ ਹੱਥ 'ਚ ਫੜਿਆ ਹੋਇਆ ਸੀਗਾ। ਸੋ ਇਹ ਉਹਨਾਂ ਨੇ ਹਿਊਮਨ ਰਾਈਟ ਨੂੰ ਲੈ ਕੇ ਗੱਲਾਂ ਕੀਤੀਆਂ ਆ, ਪ੍ਰੈਸ ਫਰੀਡਮ ਨੂੰ ਲੈ ਕੇ ਗੱਲਾਂ ਕੀਤੀਆਂ, ਗੱਲਾਂ ਤਾਂ ਕਰਕੇ ਆਏ ਆ, ਪਰ ਦੇਖੋ ਅਸਰ ਹੁੰਦਾ ਆ ਜਾਂ ਨਹੀਂ। ਇੰਡੀਆ ਵੀ ਇਹ ਜਾਣਦਾ ਆ ਵੀ ਭਾਈ ਰਾਈਟ ਨਾਲ ਉਹ ਚਾਈਨਾ ਦੇ ਉਭਾਰ ਨੂੰ ਦੇ ਕਹਿ ਲਓ ਵੀ ਵਿਕਲਪ ਦੇ ਤੌਰ ਦੇ ਉੱਤੇ ਅਮਰੀਕਾ ਜਿਹੜਾ ਉਸ ਨੂੰ ਦੇਖ ਰਿਹਾ ਆ। ਸੋ ਉਹਨਾਂ ਦੇ 7 ਖੂਨ ਵਾਪਸ ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਚੀਜ਼ ਹੋ ਜਾਣੀ ਆ, ਕਿਉਂਕਿ ਯੂਕਰੇਨ ਦੇ ਮਾਮਲੇ ਦੇ ਵਿੱਚ ਰੂਸ ਤੋਂ ਸਿੱਧਾ ਜਿਹੜਾ ਤੇਲ ਲਗਾਤਾਰ ਲੈ ਰਹੇ ਆ, ਪਰ ਉਸ ਦਾ ਕੋਈ ਖਾਮਿਆਜ਼ਾ ਜਿਹੜਾ ਉਹਨਾਂ ਨੂੰ ਨਹੀਂ ਭੁਗਤਣਾ ਪਿਆ। ਜੀ ਬਿਲਕੁਲ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ SB 553 ਦੀ ਅਪਡੇਟ ਜਿਹੜੀ ਉਹ ਕਰਦੇ ਹਾਂ। ਕੱਲ ਅਸੈਂਬਲੀ 'ਚ ਕੀ ਹੋਇਆ? ਕੱਲ ਇੱਕ ਜਿਹੜਾ ਗਰੁੱਪ ਆ ਪ੍ਰੋਟੈਸਟਰਸ ਦਾ, ਉਹ ਇੱਕ ਵਾਰੀ ਫੇਰ ਅਸੈਂਬਲੀ ਮੈਂਬਰਸ ਨੂੰ ਮਿਲਿਆ। ਕੱਲ 3rd ਵੋਟ ਜਿਹੜੀ ਆ ਉਹ ਅਸੈਂਬਲੀ ਦੇ ਵਿੱਚ ਹੋਈ, ਪਾਸ ਹੋਇਆ ਫੇਲ ਹੋਇਆ, ਉਸ ਦੇ ਬਾਰੇ ਤਾਂ ਤੁਹਾਨੂੰ ਜਿਹੜਾ ਉਹ ਆਪਾਂ ਦੱਸਾਂਗੇ ਹੀ। ਤੇ ਉਸ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜਸਵੰਤ ਸਿੰਘ ਸੋਹਤਾ ਜੀ ਉਹ ਜੁੜ ਚੁੱਕੇ ਨੇ। ਜਸਕਰਨ ਭਾਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਜੋਤ ਭਾਜੀ, ਆਪਣੇ ਰਾਜ ਕਰਨਵੀਰ ਸਿੰਘ, ਪ੍ਰਵੀਨ ਪਾਸ ਤੇ ਸਾਰੇ ਹੀ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਫਤਿਹ ਪ੍ਰਵਾਨ ਹੋਵੇ ਜੀ। ਜੀ। ਸੋ ਲੇਟੈਸਟ ਜੇ ਹਰਜੋਤ ਸਿੰਘ ਜੀ ਬ੍ਰੇਕਡਾਊਨ ਕਰ ਦਈਏ ਵੀ ਕੱਲ ਕੀ ਬਣਿਆ SB 553 ਨੂੰ ਲੈ ਕੇ। ਅਸੈਂਬਲੀ ਦੇ ਵਿੱਚ 3rd ਰੀਡਿੰਗ ਜਿਹੜੀ ਹੋਈ, ਅਸੈਂਬਲੀ ਚੋਂ ਬਿੱਲ ਜਿਹੜਾ ਪਾਸ ਹੋ ਕੇ ਹੁਣ ਅੱਗੇ ਨੂੰ ਜਿਹੜਾ ਉਹ ਵੱਧ ਰਿਹਾ ਆ। ਇਸ ਚੀਜ਼ ਦੀ ਜ਼ਰੂਰ ਨਿਰਾਸ਼ਾ ਆ ਵੀ ਬਿੱਲ ਜਿਹੜਾ ਉਹ ਪਾਸ ਹੋ ਕੇ ਅੱਗੇ ਚਲਾ ਗਿਆ। ਲੋਕਾਂ ਦੇ ਇੰਨੇ ਜਿਹੜੇ ਵਿਰੋਧ ਦੇ ਬਾਵਜੂਦ ਵੀ ਕਈ ਕੁਛ ਉਸ ਦੇ ਦਰਮਿਆਨ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਵਾਪਰਿਆ। ਪਰ ਇੱਕ ਜਿਹੜੀ ਚੀਜ਼ ਹੋਈ, ਕੁਛ ਕੁ ਜਿਹੜੀਆਂ ਵੋਟਾਂ ਇਸ ਦੇ ਉਲਟ ਵੀ ਜਿਹੜੀਆਂ ਉਹ ਆਈਆਂ। ਧੰਨਵਾਦ ਜਿਹੜਾ ਆਪਾਂ ਵਿਸ਼ੇਸ਼ ਤੌਰ 'ਤੇ ਜਿਹੜਾ ਉਹ ਕਰਾਂਗੇ ਜਿਹੜੇ 17 ਉਹਨਾਂ ਅਸੈਂਬਲੀ ਮੈਂਬਰਸ ਦਾ ਜਿਨ੍ਹਾਂ ਨੇ ਵੋਟਾਂ ਇਸ ਦੇ ਉਲਟ ਪਾਈਆਂ, ਜਿਨ੍ਹਾਂ ਦੇ ਵਿੱਚ ਆਪਣੀ ਪੰਜਾਬੀ ਮੂਲ ਦੀ ਜਿਹੜੀ ਜਸਮੀਤ ਬੈਂਸ, ਡਾਕਟਰ ਜਸਮੀਤ ਬੈਂਸ ਆ, ਉਹਨਾਂ ਨੇ ਵੀ ਆਖਿਰਕਾਰ 9 ਦੇ ਵਿੱਚ ਵੋਟ ਜਿਹੜੀ ਉਹ ਪਾ ਦਿੱਤੀ। ਸੋ ਇਹ ਇੱਕ ਚੰਗੀ ਗੱਲ ਹੋਈ। ਅਸੀਂ ਉਹਨਾਂ ਦਾ ਤੇ ਬਾਕੀ ਹੋਰ ਜਿਹੜੇ 16 ਅਸੈਂਬਲੀ ਮੈਂਬਰਸ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਵੀ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨਾਂ ਨੇ ਸੁਣੀ ਆ। 17 ਦੇ ਮੁਕਾਬਲੇ 55 ਵੋਟਾਂ ਦੇ ਨਾਲ ਅਸੈਂਬਲੀ ਦੀ ਫਲੋਰ ਤੋਂ ਇਹ ਜਿਹੜਾ ਬਿੱਲ ਆ ਹਰਜੋਤ ਸਿੰਘ ਜੀ, ਜਸਕਰਨ ਭਾਜੀ, ਇਹ ਪਾਸ ਹੋ ਗਿਆ। 8 ਜਣਿਆਂ ਨੇ ਕਿਸੇ ਪਾਸੇ ਵੀ ਵੋਟ ਨਹੀਂ ਪਾਈ, ਜਿਨ੍ਹਾਂ ਦੇ ਵਿੱਚ ਐਸਮਰਾਲਡਾ ਸੋਰੀਆ ਇੱਕ ਸੀ, ਜਿਨ੍ਹਾਂ ਨੇ ਪਿਛਲੀ ਵਾਰੀ ਅਪਰੋਪਰੀਏਸ਼ਨ ਕਮੇਟੀ ਦੇ ਮੌਕੇ ਵੀ ਨਾ ਹਾਂ 'ਚ ਗਏ ਨਾ ਚ ਗਏ, ਵਿੱਚ ਵਿਚਾਲੇ ਜਿਹੜੇ ਆ ਉਹ ਰਹੇ। ਉਹਨਾਂ ਨੇ ਦੋਨੋਂ ਪਾਸੋਂ ਹੀ ਜਿਹੜੀ ਉਹ ਆਪਣੀ ਜਿਹੜੀ ਉਹ ਰੱਖੀ। ਇਸ ਤੋਂ ਇਲਾਵਾ 7 ਹੋਰ ਜਾਣੇ ਅਜਿਹੇ ਸੀਗੇ ਜਿਨ੍ਹਾਂ ਨੇ ਕਿਸੇ ਪਾਸੇ ਵੀ ਵੋਟ ਜਿਹੜੀ ਉਹ ਨਹੀਂ ਪਾਈ। 55 ਸਿੱਧੇ ਇਸ ਬਿੱਲ ਦੇ ਹੱਕ 'ਚ ਆਏ, 17 ਸਿੱਧੇ ਜਿਹੜੇ ਇਸ ਬਿੱਲ ਦੇ ਉਲਟ ਆਏ ਆ। ਤੇ ਇਵੈਂਚੁਅਲੀ ਹੁਣ ਅਮੈਂਡਡ ਬਿੱਲ ਜਿਹੜਾ ਆ ਉਹ ਪਾਸ ਹੋ ਗਿਆ ਆ ਅਸੈਂਬਲੀ 'ਚੋਂ। ਤੇ ਮੈਨੂੰ ਲੱਗਦਾ ਹੁਣ ਇੱਕ ਵਾਰੀ ਫਿਰ ਇਹ ਸੈਨੇਟ ਦੇ ਵਿੱਚ ਜਾਊਗਾ ਤੇ ਫਿਰ ਜੇ ਉੱਥੋਂ ਵੀ ਦੁਬਾਰਾ ਇਸ ਅਮੈਂਡਮੈਂਟ ਦੇ ਨਾਲ ਪਾਸ ਹੋ ਜਾਂਦਾ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗਵਰਨਰ ਦੇ ਕੋਲ ਜਾਊਗਾ। ਸੋ ਜਸਕਰਨ ਭਾਜੀ, ਕਿੱਦਾਂ ਦੇਖਦੇ ਆ? ਪਿਛਲੇ ਤਕਰੀਬਨ ਮਹੀਨੇ ਤੋਂ ਵੱਧ ਹੋ ਗਿਆ ਹੁਣ ਇਸ ਪੂਰੇ ਜਿਹੜੇ ਆ SB 553 ਦੇ ਘਟਨਾਕ੍ਰਮ ਨੂੰ। ਓਵਰਆਲ ਹੁਣ ਕਿੱਥੇ ਦੇਖ ਰਹੇ ਹੋ ਤੁਸੀਂ? ਰਾਜ ਕਰਨਵੀਰ ਸਿੰਘ, ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਨਾਲ ਬੰਦੇ ਦਿਲੋਂ ਖੁੱਲ ਕੇ ਤਨ ਮਨ ਧਨ ਜਿਹਨੂੰ ਆਪਾਂ ਕਹਿੰਦੇ ਮੋਰਲੀ, ਫਿਜ਼ੀਕਲੀ, ਫਾਈਨੈਂਸ਼ਲੀ ਨਾਲ ਤੁਰੇ ਆ, ਉਹਨਾਂ ਸਾਰਿਆਂ ਦਾ ਧੰਨਵਾਦ। ਹਾਲੇ ਵੀ ਤੁਰ ਰਹੇ ਆ। ਮੈਂ ਤੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਹਾਰ ਜਾਣ ਵਿੱਚ ਤੇ ਹਾਰ ਮੰਨ ਲੈਣ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਅੱਖਰਾਂ ਦਾ ਕੋਈ ਬਹੁਤ ਇੰਨਾ ਹੀਰ ਫੇਰ ਜ਼ਿਆਦਾ ਨੀਗਾ, ਬਹੁਤ ਘੱਟ ਆ। ਹਾਰ ਜਾਣ ਵਿੱਚ
ਤੇ ਹਾਰ ਮੰਨ ਲੈਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਤੁਸੀਂ ਕੋਈ ਚੀਜ਼ ਹਾਰ ਜਾਣੀ, ਕੋਈ ਬੈਟਲ, ਇਹ ਵਾਰ ਆ, ਇਹ ਇੱਕ ਬੈਟਲ ਆ ਜਿਹਦੀ ਆਪਾਂ ਹਾਰੇ ਹਾਂ, ਹਾਲੇ ਆਪਾਂ ਪੂਰੀ ਲੜਾਈ ਨਹੀਂ ਹਾਰੇ ਹੈਗੇ। ਸੋ ਜੇ ਆਪਾਂ ਹਾਰਦੇ ਹਾਂ ਤਾਂ ਆਪਾਂ ਉੱਠ ਕੇ ਦੁਬਾਰਾ ਫੇਰ ਲੜਾਂਗੇ, ਫੇਰ ਆਪਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਹਾਰ ਮੰਨ ਲਈ ਫਿਰ ਤੁਹਾਡੇ ਕੋਲ ਉੱਠਣ ਦਾ ਦਮ ਨਹੀਂ ਰਹਿੰਦਾ। ਸੋ ਜਿੰਨੇ ਵੀ ਸਾਨੂੰ ਸਾਡੇ ਸੁਣਨ ਵਾਲੇ ਆ, ਤੁਸੀਂ ਇਹ ਸੋਚੋ ਕਿ ਅਸੀਂ ਹਾਰੇ ਹਾਂ, ਅਸੀਂ ਹਾਰ ਮੰਨੀ ਨਹੀਂ ਗੀ ਹੈਗੀ। ਦੂਜੀ ਗੱਲ, ਹਾਲੇ ਪੂਰੀ ਤਰ੍ਹਾਂ ਨਹੀਂ ਆਪਾਂ ਹਾਰੇ, ਆਪਾਂ ਲੜਾਂਗੇ, ਲੜਾਂਗੇ। ਮੈਨੂੰ ਬਹੁਤ ਫੋਨ ਹੈ ਭਾਜੀ ਤੁਸੀਂ ਚੁੱਪ ਹੋ ਗਏ ਆ, ਗੱਲ ਨਹੀਂ। ਹੁਣ ਅੱਗੇ ਗੱਲ ਦਾ ਪਤਾ ਕੀ ਗੱਲ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਜਿਹੜੇ 55 ਬੰਦੇ ਉਧਰਲੇ ਪਾਸੇ ਗਏ ਆ ਉਹਨਾਂ ਦੇ ਨਾਂ ਜ਼ਰੂਰ ਯਾਦ ਰੱਖਿਓ ਜੀ। ਜਿਹਨਾਂ ਬੰਦਿਆਂ ਨੇ ਯੈਸ ਵੋਟ ਪਾਈ ਆ। ਉਹ ਮੈਂ ਜਿੰਨੇ ਵੀ ਸਾਡੇ ਸੁਣਨ ਵਾਲੇ ਸਰੋਤੇ ਨੇ, ਕਈ ਵਾਰੀ ਮੈਨੂੰ ਮੇਰੇ ਵੀਰ ਭਰਾ ਕਹਿੰਦੇ ਕਿ ਮੈਂ ਥੋੜਾ ਜਿਹਾ ਜ਼ਿਆਦਾ ਬਲੰਟ ਹੋ ਜਾਣਾ, ਨਹੀਂ, ਜਿਹੜੇ 55 ਬੰਦਿਆਂ ਨੇ ਤੁਹਾਨੂੰ ਵੋਟ ਤੁਹਾਡੇ ਅਗੇਂਸਟ ਪਾਈ, ਇਸ ਬਿੱਲ ਦੇ ਹੱਕ ਵਿੱਚ ਪਾਈ ਆ ਨਾ, ਉਹਨਾਂ ਦੇ ਨਾਂ ਜ਼ਰੂਰ ਯਾਦ ਰੱਖਿਓ। ਉਹਦੇ ਵਿੱਚ ਐਸ਼ ਕਾਲਰਾ ਦਾ ਨਾਂ ਜ਼ਰੂਰ ਯਾਦ ਰੱਖਿਓ ਸਾਰੇ। ਹਾਂਜੀ ਭਾਜੀ, ਉਹਦੇ ਜਸਕਰਨ ਭਾਜੀ ਕੱਲਾ ਜਿਹੜੇ ਅਸੈਂਬਲੀ ਵਾਲੇ ਨਹੀਂ, ਸੈਨੇਟ ਵਾਲੇ 28 ਦੇ ਵੀ ਯਾਦ ਰੱਖੋ। ਸੈਨੇਟ, ਹਾਂ ਸੈਨੇਟ ਵਾਲੇ 28 ਵੀ, ਉਹਦੇ ਵਿੱਚ ਸੈਨੇਟ ਵਾਲੇ 28 ਤੇ ਅਸੈਂਬਲੀ ਵਾਲੇ 55। ਦੇਖੋ ਜਿਹੜੇ ਦੋ ਬੰਦੇ, ਡੇਵ ਕਟੋਰੀ ਇਸ ਬਿੱਲ ਦਾ ਆਥਰ ਸੀਗਾ, ਐਸ਼ ਕਾਲਰਾ ਇਸ ਬਿੱਲ ਦਾ ਕੋ ਆਥਰ ਸੀਗਾ, ਇਹਨਾਂ ਬੰਦਿਆਂ ਨੇ ਕੱਲਾ ਇਹ ਬਿੱਲ ਲਿਆ ਕੇ ਤੁਹਾਡੇ ਸਾਡੇ ਸਾਰਿਆਂ ਦੇ ਸਿਰ ਵਿੱਚ ਥੋੜਾ ਨਹੀਂ ਮਾਰਿਆ। ਇਹਨਾਂ ਨੇ ਸਾਡੇ ਲੋਕਾਂ ਕੋਲੋਂ ਝੂਠ ਬੋਲ ਕੇ ਕਈਆਂ ਬੰਦਿਆਂ ਦਾ ਵਕਾਰ ਦਾਅ ਤੇ ਲਾਇਆ ਇਹਨਾਂ ਬੰਦਿਆਂ ਨੇ। ਉਹ ਬੰਦੇ ਇਹਨਾਂ ਦੀ ਗੱਲ ਮੰਨ ਵੀ ਗਏ, ਉਹ ਬੰਦੇ ਰਲ ਗਏ। ਚਲੋ ਮੈਂ ਰਲ ਗਏ ਨਹੀਂ ਕਹਿੰਦਾ, ਉਹ ਬੰਦੇ ਇਹਨਾਂ ਦੀ ਗੱਲ ਮੰਨ ਗਏ। ਕੀ ਕਾਰਨ ਹੋ ਸਕਦੇ ਉਹ ਤੇ ਚਲੋ ਆਪਾਂ ਬਾਅਦ ਚ ਗੱਲ ਕਰਾਂਗੇ ਉਹਦੇ ਵਿੱਚ ਵੀ, ਇਹ ਕਿਹੜੀ ਚੱਕਰ ਸੀਗਾ ਜਿਹੜੇ ਬੰਦੇ ਏਦਾਂ ਹੋ ਗਏ। ਪਰ ਇਹਨਾਂ ਬੰਦਿਆਂ ਨੇ ਆਪਣੇ ਬੰਦਿਆਂ ਨੂੰ ਉਹਲੇ ਚ ਰੱਖ ਕੇ ਟਾਈਮ ਬਾਏ ਕੀਤਾ। ਉਹ ਟਾਈਮ ਬਾਏ ਕਰਕੇ ਬਿਲਕੁਲ ਕੱਲ ਤੱਕ ਟਾਈਮ ਲਗਾ ਗਿਆ। ਸਾਨੂੰ ਤਾਂ ਕੱਲ 4:39 ਤੇ ਪਤਾ ਲੱਗ ਗਿਆ ਸੀ ਜੀ ਬਿੱਲ 55 ਦੇ ਮੁਕਾਬਲੇ 17 ਦੇ ਮੁਕਾਬਲੇ 55 ਵੋਟਾਂ ਨਾਲ ਇਹ ਪਾਸ ਹੋ ਗਿਆ। 8 ਬੰਦਿਆਂ ਨੇ ਵੋਟ ਨਹੀਂ ਪਾਈ ਹੈਗੀ। ਉਹਦੇ ਵਿੱਚ ਇੱਕ ਗੱਲ ਜ਼ਰੂਰੀ ਆ ਕਿ ਮੈਂ ਪਰਸਨਲੀ ਵੀ ਤੇ ਔਨ ਬਿਹਾਫ ਆਫ ਜਿੰਨੇ ਵੀ ਸਾਡੇ ਵੀਰ ਪੀਪਲ ਵਾਲੇ ਨੇ, ਜਿੰਨੇ ਬੰਦੇ ਇਕੱਠੇ ਹੋਏ, ਸਾਰੇ 2-2.5 ਬੰਦਾ ਨਾਲ ਤੁਰਿਆ ਸੀ ਸਾਡੇ, ਹਰੇਕ ਆਪਣੇ ਐਪਲੀਕੇਸ਼ਨ ਤੋਂ ਉੱਪਰ ਉੱਠ ਕੇ, ਉਹਨਾਂ ਸਾਰਿਆਂ ਵੱਲੋਂ ਜਸਮੀਤ ਕੌਰ ਬੈਂਸ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਲੱਗਦਾ ਸੀ ਕਿ ਉਹ ਟਾਈਮ ਨਹੀਂ ਦੇ ਰਹੇ, ਮੰਨ ਰਹੇ ਕਿ ਫਿਰ ਵੀ ਇੱਕ ਠੀਕ ਹੈ ਪੰਜਾਬੀ ਵੀ ਕਹਿੰਦੇ, ਪਰ ਇੱਕ ਸਿੱਖਾਂ ਦੀ ਕੁੜੀ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ ਉਹਨੇ ਆਪਣੇ ਭੈਣਾਂ ਭਰਾਵਾਂ, ਆਪਣੇ ਬਜ਼ੁਰਗਾਂ ਦਾ, ਜਿਨ੍ਹਾਂ ਦੇ ਸਟੋਰ ਆ, ਉਹਨਾਂ ਦਾ ਖਿਆਲ ਰੱਖਿਆ। ਜਸਮੀਤ ਬੈਂਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਜੀ ਬਿਲਕੁਲ। ਸੋ ਇਹ ਸਾਰੇ ਕਾਸੇ ਦੇ ਦੌਰਾਨ ਜਸਕਰਨ ਭਾਜੀ ਪਈ ਇੰਨਾ ਜ਼ਿਆਦਾ ਮਿਸਰੀਪ੍ਰੈਜ਼ੈਂਟ ਕਰਨ, ਇਹ ਜਿਹੜੇ ਪ੍ਰੋਟੈਸਟ ਸੀ ਉਹਨਾਂ ਨੂੰ ਡੀਰੇਲ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ। ਪਹਿਲਾ ਪ੍ਰੋਟੈਸਟ ਜਦੋਂ ਆਪਾਂ ਅਨਾਉਂਸ ਕੀਤਾ ਸੀ, ਮੈਨੂੰ ਪਤਾ ਪਈ ਪ੍ਰੋਟੈਸਟ ਤੋਂ ਇੱਕ ਦਿਨ ਤੋਂ ਪਹਿਲਾਂ ਜਸਕਰਨ ਹੋਣਾ ਨੂੰ ਬਾਰ-ਬਾਰ ਡੇਵਿਡ ਕਟੀਜ਼ੀ ਦੇ ਆਫਿਸ ਚੋਂ ਕਾਲਾਂ ਆਈਆਂ ਵੀ ਤੁਸੀਂ ਪ੍ਰੋਟੈਸਟ ਨਾ ਕਰੋ, ਸਾਡੇ ਨਾਲ ਬੈਠ ਕੇ ਗੱਲ ਕਰੋ ਤੇ ਅਸੀਂ ਜੋ ਤੁਸੀਂ ਕਹਿੰਦੇ ਹੋ ਮੰਨਾਂਗੇ। ਇਹਨਾਂ ਨੇ ਕਿਹਾ ਨਹੀਂ ਵੀ ਹੁਣ ਅਸੀਂ ਪ੍ਰੋਟੈਸਟ ਅਨਾਉਂਸ ਕੀਤਾ ਆ, ਉਹ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਫਿਰ ਪ੍ਰੋਟੈਸਟ ਹੋਇਆ, ਪ੍ਰੋਟੈਸਟ ਤੇ ਕਿਹਾ ਗਿਆ ਵੀ ਆਪਾਂ 5-7 ਬੰਦਿਆਂ ਦੀ ਕਮੇਟੀ ਬਣਾਵਾਂਗੇ, ਗੱਲਬਾਤ ਕਰਾਂਗੇ। ਉਹ ਤੋਂ ਬਾਅਦ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਬੈਕ ਸਟੈਬ ਹੋਇਆ। ਸੈਕੰਡ ਪ੍ਰੋਟੈਸਟ ਵੇਲੇ ਜਿੰਨਾ ਜ਼ਿਆਦਾ ਲੋਕਾਂ ਨੂੰ ਰੋਕਿਆ ਗਿਆ। ਸੋ ਸਾਡੀ ਕੋਸ਼ਿਸ਼ ਇਹ ਸੀ ਬਹੁਤੀ ਵੀ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਸੈਨੋਜ਼ੇ ਚ ਹੋਣਾ ਚਾਹੀਦਾ ਸੀ, ਜਿੱਥੇ ਦੋਨੋਂ ਹੀ ਡੇਵਿਡ ਕਟੀਜ਼ੀ ਤੇ ਐਸ਼ ਕਾਲਰਾ ਹੈਗੇ ਆ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਪਿਛਲੇ 24-25 ਸਾਲਾਂ ਤੋਂ ਆਪਣੇ ਪੰਜਾਬੀ ਸਿੱਖ ਇਹਨਾਂ ਨੂੰ ਜਿਹੜਾ ਸਪੋਰਟ ਕਰਦੇ ਆ ਰਹੇ ਆ, ਇਹਨਾਂ ਨੂੰ ਹੀ ਗੁਰੂ ਘਰਾਂ 'ਚ ਸਰੋਪੇ ਦਿੰਦੇ ਆ ਰਹੇ ਆ। ਤੇ ਸਭ ਤੋਂ ਜ਼ਿਆਦਾ ਸਪੋਰਟ ਇਹਨਾਂ ਦੀ ਆਪਣੇ ਪੰਜਾਬੀਆਂ ਨੇ ਕੀਤੀ ਆ, 1 ਸਾਲ ਤੋਂ ਨਹੀਂ 24-25 ਸਾਲਾਂ ਤੋਂ। ਇਹੀ ਇਹ ਬਿੱਲ ਲੈ ਕੇ ਆਏ ਆ। ਸੋ ਉਹ ਉਹੀ ਸੀ ਵੀ ਉੱਥੇ ਵੀ ਬੈਕ ਸਟੈਪ ਹੋਣਾ ਸੀ। ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਫਿਰ ਜਿਹੜੇ ਮੀਡੀਆ ਨੇ ਕੋਈ SV 553 ਦੇ ਹੱਕ 'ਚ ਕਦੇ ਨਾ ਦਾ ਹਾਂ ਦਾ ਨਾਰਾ ਨਹੀਂ ਮਾਰਿਆ, ਉਹਨਾਂ ਤੇ ਜਾ ਕੇ ਜਿਹੜੀਆਂ ਉਹ ਅਨਾਉਂਸਮੈਂਟ ਕੀਤੀਆਂ ਗਈਆਂ ਵੀ ਜੀ ਸਾਡੀ ਵਿਕਟਰੀ ਹੋ ਗਈ ਜੀ, 10 ਬੰਦਿਆਂ ਤੋਂ ਥੱਲੇ ਵਾਲੇ ਜਿਹੜੇ ਬਿਜ਼ਨੈਸਸ ਆ ਉਹ ਐਗਜ਼ੈਂਪਟ ਹੋ ਗਿਆ, ਜਿਹੜੇ ਸਾਨੂੰ ਸ਼ਰੇਆਮ ਪਤਾ ਸੀ ਵੀ ਮਿਸਰੀਪ੍ਰੈਜ਼ੈਂਟੇਸ਼ਨ। ਉਹਦੇ ਨਾਲ ਕੀ ਆ ਹੋਇਆ ਵੀ ਲੋਕਾਂ ਦਾ ਜਿਹੜਾ ਮੋਰਲ ਆ ਉਹ ਥੋੜਾ ਡਾਊਨ ਹੋਇਆ, ਕਨਫਿਊਜ਼ ਹੋ ਗਿਆ ਲੋਕ, ਹਨਾ। ਇੰਨੀ ਜ਼ਿਆਦਾ ਜਿਹੜੀ ਮੂਵਮੈਂਟ ਨੇ ਜ਼ੋਰ ਫੜਿਆ ਹੋਇਆ ਸੀ, ਰਾਈਟ ਜੀ ਜਸਕਰਨ ਭਾਜੀ। ਇਹ ਵੀ ਆ ਕਿ ਇਕੱਲਾ ਇਹ ਨਹੀਂਗਾ ਹੈਗਾ, ਜਿਹੜਾ ਆਪਣਾ ਪਹਿਲਾ ਪ੍ਰੋਟੈਸਟ ਉਹ ਬੁੱਧਵਾਰ ਨੂੰ ਸੀਗਾ। ਹੁਣ ਡੇਟਾ ਮੇਰੇ ਦਿਮਾਗ ਵਿੱਚ, ਕਿਉਂਕਿ ਇਸ ਵੇਲੇ ਦਿਮਾਗ ਸਾਰਿਆਂ ਦਾ ਟ੍ਰੇਨ ਹੋ ਚੁੱਕਾ ਆ। ਕੱਲ ਤੋਂ ਉੱਥੇ ਦਿਲ ਨੂੰ ਦੁੱਖ ਵੀ ਆ ਕਿ ਅਸੀਂ ਇੱਥੇ ਤੱਕ ਗਏ ਸੀਗੇ ਤੇ ਫਿਰ ਵੀ ਜਿਹੜਾ ਫੈਸਲਾ ਅਸੀਂ ਚਾਹੁੰਦੇ ਸੀ ਹੋ ਨਹੀਂ ਸਕਿਆ। ਉਹਦੇ ਵਿੱਚ ਇਹ ਚੱਕਰ ਆ ਕਿ ਉਹ ਬੁੱਧਵਾਰ ਨੂੰ ਪ੍ਰੋਟੈਸਟ ਸੀਗਾ, ਡੇਟ ਮੈਨੂੰ ਚੇਤੇ ਨਹੀਂ ਗਈ, 16 ਤਰੀਕ ਜਦੋਂ ਮੈਂ 16 ਤਰੀਕ ਤੋਂ 16, 15, 14 ਤਰੀਕ ਸੋਮਵਾਰ ਨੂੰ ਮੇਰੀ ਇਹਨਾਂ ਨੇ ਡੇਵ ਕਟੀਜ਼ੀ ਨਾਲ ਟੀਵੀ ਤੇ ਗੱਲ ਹੋਈ ਆ। ਇਹਨੇ ਮੈਨੂੰ, ਮੈਂ ਅੱਗੇ ਵੀ ਕਹਿ ਚੁੱਕਾ ਕਿ ਇਹਨੇ ਬੰਦੇ ਨੇ ਕਿਹਾ ਕਿ ਤੁਸੀਂ ਇੱਦਾਂ ਕਰੋ ਵੀ ਪ੍ਰੋਟੈਸਟ ਨੂੰ ਤੁਸੀਂ ਨਾ ਕਰੋ। ਕੱਲ ਨੂੰ ਮੈਨੂੰ ਇਹ ਪ੍ਰੋਟੈਸਟ ਦੀ ਜਦੋਂ ਗੱਲ ਹੋ ਗਈ, ਕਹਿੰਦੇ ਤੁਸੀਂ ਕੱਲ ਨੂੰ ਮੰਗਲਵਾਰ ਨੂੰ ਜਾਣੀ ਕਿ ਮੈਨੂੰ ਮਿਲ ਸਕਦੇ ਹੋ ਆਫਿਸ 'ਚ ਆ ਕੇ। ਤੇ ਮੈਂ ਉਹਨੂੰ ਹਾਂ ਕਰ ਦਿੱਤੀ, ਮੈਂ ਕਿਹਾ ਹਾਂਜੀ ਮਿਲ ਸਕਦੇ ਹਾਂ ਜੀ ਆ ਕੇ। 1:45 ਮੰਗਲਵਾਰ ਨੂੰ ਕਹਿੰਦਾ ਮੈਨੂੰ ਮਿਲ ਲਓ, ਤੇ ਉਸ ਤੋਂ ਬਾਅਦ ਜੋ ਤੁਸੀਂ ਕਹੋਗੇ ਆਪਾਂ ਬਹਿ ਕੇ ਗੱਲ ਕਰਨੀ। ਯੂ ਟੈਲ ਅਸ ਕਿ ਵਾਟ ਯੂ ਡਿਮਾਂਡਸ ਆ, ਤੁਸੀਂ ਕਿਹੜੀ ਮੈਨੇਜਮੈਂਟ ਚਾਹੁੰਦੇ ਆ,
ਉਹ ਆਪਾਂ ਕਰ ਦਿੰਦੇ ਹਾਂ। ਮੈਂ ਕਿਹਾ ਜੇ ਸਾਡੀਆਂ ਡਿਮਾਂਡਾਂ ਮੰਨੀਆਂ ਜਾਣਗੀਆਂ ਤਾਂ ਅਸੀਂ ਬਿਲਕੁਲ ਤੁਹਾਡੇ ਨਾਲ। ਉਹ ਕਹਿੰਦੇ ਜੀ ਠੀਕ ਹੈ, ਤੁਸੀਂ 1:45 ਤੇ ਮੈਨੂੰ ਕੱਲ੍ਹ ਨੂੰ ਮੇਰੇ ਸੈਕਰਾਮੈਂਟੋ ਵਾਲੇ ਆਫਿਸ ਵਿੱਚ ਉੱਥੇ ਆ ਜਾਓ ਕੈਪੀਟਲ ਬਿਲਡਿੰਗ ਤੇ। ਆਪਾਂ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਜਿਹੜੀ ਚੀਜ਼ਾਂ ਤੁਸੀਂ ਕਹੋਗੇ, ਜਿਹੜੀਆਂ ਮੈਂ ਕਰ ਸਕਦਾ ਮੈਂ ਜ਼ਰੂਰ ਕਰੂੰਗਾ। ਗੱਲ ਹੋ ਗਈ ਇੰਨੀ, ਮੈਂ ਉਹਨੂੰ ਹਾਂ ਕਰਤੀ। ਮੈਂ ਕਿਹਾ ਜੀ ਕੱਲ੍ਹ ਨੂੰ 1:45 ਤੇ ਅਸੀਂ 4 ਬੰਦੇ ਜਾਂ 3, ਜਿੱਦਾਂ 2 ਬੰਦੇ ਅਸੀਂ ਆਵਾਂਗੇ ਜੀ, ਕਿਉਂਕਿ ਮੈਨੂੰ ਇਕੱਲੇ ਨੂੰ ਮਿਲਣਾ, ਮੈਨੂੰ ਦੇ ਨਾਲ ਮਨਜੀਤ ਸਿੰਘ ਮੁੰਡਾ ਸਾਨੂੰ ਮਿਲਣਾ ਚਾਹੁੰਦਾ ਸੀ, ਮਨਜੀਤ ਸਿੰਘ ਜਿਹੜੇ ਫਿਲਮਾਂ ਤੋਂ। ਅਸੀਂ ਕਿਹਾ ਠੀਕ ਆ। ਮੈਨੂੰ ਮੇਰੇ ਦਿਮਾਗ ਵਿੱਚ ਉਦੋਂ ਆਇਆ ਕਿਉਂਕਿ ਅਸੀਂ 4 ਦਿਨ ਪਹਿਲਾਂ ਪੰਜਾਬੀ ਰੇਡੀਓ USA ਤੇ ਹਜ਼ੂਰ ਭਾਈ ਦੇ ਨਾਲ ਰਾਜਕੀਰ ਸਿੰਘ ਪ੍ਰਵੀਨ, ਤੁਸੀਂ ਸਾਰੇ ਜਣੇ ਕਹਿ ਚੁੱਕੇ ਸੀ ਅਸੀਂ ਜੋ ਕਰਾਂਗੇ ਟਰਾਂਸਪੇਰੈਂਸ ਕਰਾਂਗੇ, ਅਸੀਂ ਕਿਸੇ ਤੋਂ ਲੁਕੋ ਕੇ ਨਹੀਂ ਕਰਾਂਗੇ। ਮੈਂ ਹਾਂ ਤਾਂ ਕਰਤੀ। ਮੈਂ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਮੈਂ ਕਿਹਾ ਨਹੀਂ ਯਾਰ, ਮੈਂ ਆਪਣੇ ਲੋਕਾਂ ਤੋਂ ਬਿਨਾਂ, ਜਿਹੜੇ ਸਾਡੇ ਮਗਰ ਲੋਕ ਲੱਗੇ, ਜਿਨ੍ਹਾਂ ਨੇ ਸਾਨੂੰ ਮੋਹਰੇ ਲਾਇਆ ਕਿ ਤੁਸੀਂ ਭਾਜੀ ਮੋਹਰੇ ਹੋ ਕੇ ਗੱਲ ਕਰੋ, ਸਾਡੀ ਗੱਲ ਤੇ ਵਿਸ਼ਵਾਸ ਕਰਦੇ ਆ, ਸਾਡੀ ਹਰੇਕ ਗੱਲ ਤੇ ਫੁੱਲ ਚੜਾਉਂਦੇ, ਮੈਂ ਉਹਨਾਂ ਤੋਂ ਬਿਨਾਂ ਹੀ ਪੁੱਛੇ ਤੋਂ, ਬਿਨਾਂ ਅਨਾਊਂਸ ਕੀਤੇ ਤੋਂ ਤਾਂ ਮੈਂ ਬੰਦੇ ਨੂੰ ਹਾਂ ਕਰ ਚੁੱਕਾ। ਤਾਂ ਮੈਂ ਦੂਜੇ ਦਿਨ ਸਵੇਰੇ ਮੰਗਲਵਾਰ 8 ਵਜੇ ਫੇਰ ਫੋਨ ਕੀਤਾ। ਮੈਂ ਕਿਹਾ ਜੀ ਨਹੀਂ, ਇਹਦਾ ਮੇਰੇ ਕੋਲ ਪਰਸਨਲ ਸੈੱਲ ਫੋਨ ਨੰਬਰ ਇਹਨੇ ਦਿੱਤਾ ਮੈਨੂੰ। ਮੈਂ ਵੀ ਗੱਲ ਕਹਿਣਾ ਵੀ ਤੂੰ ਮੇਰੇ ਨਾਲ ਗੱਲ ਕਰੀ। ਮੈਂ ਮੁੜ ਕੇ ਇਹਨੂੰ ਦੂਜੇ ਦਿਨ ਕਿਹਾ, ਮੈਂ ਕਿਹਾ ਵੀ ਮੈਨੂੰ ਬੈਡ ਫੀਲ ਹੋਣ ਡਿਆ, ਆਈ ਥਿੰਕ ਆਮ ਬਿਟਰੇਇੰਗ ਮਾਈ ਪੀਪਲ। ਮੈਂ ਆਪਣੇ ਲੋਕਾਂ ਨੂੰ ਧੋਖਾ ਦੇ ਰਿਹਾ ਆ। ਵੀ ਮੈਂ ਉਹਨਾਂ ਨੂੰ ਕਹਿ ਚੁੱਕਾ ਗੱਲ ਇੱਦਾਂ ਨਹੀਂ ਹੋਣੀ, ਇੱਦਾਂ ਕਰੋ ਤੁਸੀਂ ਬਈ ਮੈਂ ਅੱਜ 1:45 ਤੇ ਮਿਲ ਨਹੀਂ ਹੋਣਾ ਹੈਗਾ, ਤੁਸੀਂ ਕੱਲ੍ਹ ਨੂੰ ਬੁੱਧਵਾਰ ਨੂੰ ਸਾਡੇ ਪ੍ਰੋਟੈਸਟ ਰੈਲੀ ਤੇ ਆ ਜਾਓ 2 ਵਜੇ ਉੱਥੇ। ਤੋਂ ਉੱਥੇ ਆ ਕੇ ਤੁਸੀਂ ਜਿਹੜੀ ਗੱਲ ਕਹਿਣੀ ਆ ਉੱਥੇ ਆ ਕੇ ਲੋਕਾਂ ਦੇ ਨਾਲ ਕਰੋ, ਤੁਹਾਨੂੰ ਆਪਣੀਆਂ ਮੰਗਾਂ ਦੱਸ ਦੇਵਾਂਗੇ। ਉਹ ਬੰਦੇ ਨੇ ਬੜੇ ਖੁੱਲੇ ਦਿਲ ਨਾਲ ਕਿਹਾ ਬਿਲਕੁਲ ਠੀਕ ਆ, ਆਈ ਅੰਡਰਸਟੈਂਡ ਯੂਰ ਸਿਚੁਏਸ਼ਨ, ਮੈਂ ਕੱਲ੍ਹ ਨੂੰ ਤੁਹਾਡੇ ਪ੍ਰੋਟੈਸਟ ਤੇ ਆਵਾਂਗਾ, ਤੁਹਾਨੂੰ ਆ ਕੇ ਤੁਹਾਡੀਆਂ ਗੱਲਾਂ ਵੀ ਸੁਣੂਗਾ, ਆਪਣੀਆਂ ਵੀ ਦੱਸੂਗਾ, ਜਿੱਦਾਂ ਤੁਸੀਂ ਕਹੋਗੇ ਕਰ ਲਵਾਂਗੇ। ਰੈਸਟ ਇਜ਼ ਹਿਸਟਰੀ। ਬਾਕੀ ਸਾਰਾ ਆ ਜਿਹੜਾ ਇਤਿਹਾਸ ਬਣ ਗਿਆ, ਤੁਹਾਨੂੰ ਪਤਾ ਹੀ ਉੱਥੇ ਕੌਣ ਬੰਦੇ ਨੂੰ ਲੈ ਕੇ ਆਇਆ, ਕੀ ਉੱਥੇ ਕੀਤਾ। ਤੇ ਮੁੜ ਕੇ ਉਹ ਬੰਦੇ ਨੂੰ ਜਦ ਪਤਾ ਲੱਗਾ, ਡੇਵ ਕਟੋਰੀ ਨੂੰ, ਕਿ ਆਪਸ ਵਿੱਚ ਹੀ ਪਾਰਟੀ ਇਹਨਾਂ ਦੇ ਬੰਦੇ ਤਾਂ ਮੇਰੇ ਹਾਲ ਤੁਰੇ ਫਿਰਦੇ ਆ। ਅੱਜ ਇੱਕ ਵੀਡੀਓ ਵੀ ਸਾਡੇ ਕੋਲ ਹੈ ਜਿਹੜੀ ਅਸੀਂ SB 550 ਦੀ SB 550 ਦੇ ਗਰੁੱਪ ਤੇ ਵੀ ਸ਼ੇਅਰ ਕੀਤੀ ਹੈ, ਤੁਸੀਂ ਉਹ ਵੀਡੀਓ ਸੁਣ ਸਕਦੇ ਆ। ਕ੍ਰਿਸ ਹਾਰਡਨ ਦਾ ਜਿਹੜਾ ਚੀਫ ਆਫ ਸਟਾਫ ਆ, ਬਿਲੀ ਆਰਮਸਟਰੋਂਗ, ਉਹਨੇ ਸਾਰਾ ਕੁਝ ਦੱਸਤਾ ਕੌਣ ਬੰਦੇ ਨੂੰ ਮਿਲਣ ਗਏ ਸੀਗੇ, ਕਿਹੜੇ ਬੰਦੇ ਨੇ ਉੱਥੇ ਕੀ ਕੀਤਾ, ਕਿਹਨੇ ਸਾਰਾ ਡੀਰੇਲ ਕੀਤਾ। ਉਸ ਤੋਂ ਬਾਅਦ ਦੂਜੇ ਪ੍ਰੋਟੈਸਟ ਦੇ ਵਿੱਚ ਵੀ ਜਿਹੜੀ ਆਪਣੇ ਇੱਥੇ ਦੀ ਆਰਗੇਨਾਈਜੇਸ਼ਨ ਹੈ, ਇਹਨਾਂ ਨੇ ਇਕੱਲੇ ਬੰਦਿਆਂ ਨੂੰ ਫੋਨ ਕਰਕੇ, ਮੈਨੂੰ ਫੋਨ ਕਰਕੇ ਇਹਨਾਂ ਦੇ ਜਿਹੜੇ ਆਮ ਸੌਰੀ ਟੂ ਸੇ ਜਿਹੜੇ ਇਹਨਾਂ ਦੇ ਮੁਖਬਰ ਬੰਦੇ ਸੀਗੇ, ਜਿਹੜੇ ਮੈਨੂੰ ਲੱਗਦਾ ਕਿ ਸਾਡੇ ਨਾਲ ਤੁਰੇ ਆ, ਸਾਡੇ ਦੋਸਤ ਆ, ਭਾਜੀ ਜਿਸ ਕਾਰਨ ਇੱਦਾਂ, ਭਾਜੀ ਇਸ ਦਾ ਨਾ ਕਰਾਂਗੇ, ਉਹ ਬੰਦੇ ਮੇਰੇ ਤੋਂ ਫੋਨ ਕਰੇ, ਭਾਜੀ ਅਗਲਾ ਕੀ ਪ੍ਰੋਗਰਾਮ, ਭਾਜੀ ਅਸੀਂ ਤਾਂ ਖੁੱਲੇ ਤੈਨੂੰ ਦੱਸੀ ਜਾਂਦੇ ਸੀ, ਉਹ ਸਾਰੀ ਖਬਰ ਉਧਰ ਦਿੰਦੇ ਸੀਗੇ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਪ੍ਰੋਟੈਸਟ ਨੂੰ ਡੀਰੇਲ ਕਰਨ ਲਈ, ਉਸ ਪ੍ਰੋਟੈਸਟ ਨੂੰ ਥੱਲੇ ਲਾਉਣ ਲਈ ਕਿੰਨਾ ਜ਼ੋਰ ਲਾਇਆ। ਔਰ ਪਹਿਲਾ ਪ੍ਰੋਟੈਸਟ ਇਹਨਾਂ ਲੋਕਾਂ ਨੇ ਆ ਕੇ ਹਾਈਜੈਕ ਕੀਤਾ, ਔਰ ਹਾਈਜੈਕ ਕਰਕੇ ਇਹਨਾਂ ਨੇ ਸਾਰੇ ਤੁਹਾਡਾ ਕੰਮ ਖਰਾਬ ਕਰਤਾ। ਤੁਹਾਨੂੰ ਹਰਾਉਣ ਵਾਲੇ ਅੱਜ ਬੈਲ ਦੀ ਸਿਚੁਏਸ਼ਨ ਆ, ਜਿਹੜੇ ਲੋਕ ਉੱਥੇ ਉਦਣ ਆਏ ਸੀਗੇ, ਉਹ ਆਰਗੇਨਾਈਜੇਸ਼ਨ, ਉਹਨਾਂ ਦੇ ਨਾਲ ਰਲੇ ਹੋਏ ਬੰਦੇ, ਉਹ ਸਾਰਿਆਂ ਨੂੰ ਕਦੇ ਭੁੱਲਿਓ ਨਾ। ਉਹਨਾਂ ਬੰਦਿਆਂ ਦਾ ਨਾਂ ਯਾਦ ਰੱਖਿਓ, ਉਹਨਾਂ ਨੇ ਕਿੱਥੇ ਤੋਂ ਇਕੱਲੇ ਖੜਨਾ ਉਹ ਵੀ ਯਾਦ ਰੱਖਿਓ। ਇਹਨਾਂ ਬੰਦਿਆਂ ਨੂੰ ਪਤਾ ਲੱਗੇ ਕਿ ਕਿਸੇ ਨਾਲ ਧੋਖਾ ਦੇਣ ਦਾ ਮਤਲਬ ਕੀ ਹੁੰਦਾ, ਕਿਉਂਕਿ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਨਾ, ਇਹ ਕਿਸੇ ਦੇ ਮਿੱਤ ਨਹੀਂ ਹੁੰਦੇ। ਇਹਨਾਂ ਦਾ ਇੱਕੋ ਡਰੀਮ ਹੁੰਦਾ ਕਿ ਮੈਂ ਜਿੱਤਣਾ ਕਿੱਦਾਂ ਆ, ਤੇ ਜਿੱਤਦੇ ਇਹ ਵੋਟਾਂ ਨਾਲ ਆ। ਤੇ ਮੇਨ ਇਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਆ। ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਉਸ ਤੋਂ ਬਾਅਦ ਫਿਰ ਭਾਜੀ ਨੇ ਜਦੋਂ ਦੱਸਿਆ, ਜਿਹੜੇ ਰੇਡੀਓ ਨੇ ਜਾਂ ਪ੍ਰਿੰਟ ਮੀਡੀਆ ਨੇ ਕਦੇ ਇਸ ਬਿੱਲ ਦੀ ਸਪੋਰਟ ਨਹੀਂ ਕੀਤੀ, ਕਦੇ ਇਸ ਬਿੱਲ ਦੀ ਖਬਰ ਨਹੀਂ ਸੀ ਲਾਈ, ਬਾਹਰ ਧੂ ਨਹੀਂ ਸੀ ਕੱਢਿਆ, ਉਹਨਾਂ ਤੇ ਜਾ ਕੇ ਸਾਨੂੰ ਵਧਾਈਆਂ ਮਿਲ ਰਹੀਆਂ ਆ। ਮੈਨੂੰ ਵੀ ਵਧਾਈਆਂ ਦੇ ਫੋਨ ਆਏ ਸੀਗੇ, ਤਾਂ ਮੈਨੂੰ ਇਹ ਕਹਿਣਾ ਪਿਆ ਸੀਗਾ ਵੀ ਭਾਈ ਨਾ ਤਾਂ ਮੇਰੇ ਘਰ 'ਚ ਕੋਈ ਕਾਕਾ ਹੋਇਆ, ਤੁਹਾਡੇ ਵਧਾਈਆਂ ਕਾਹਦੀਆਂ ਦੇਈ ਜਾਂਦੇ ਆ। ਕੋਈ ਮਜ਼ਾਕ ਵਾਲੀ ਗੱਲ ਵੀ ਸੀਗੀ, ਪਰ ਇਹਨਾਂ ਲੋਕਾਂ ਨੇ ਸੁਣੀ ਨਹੀਂ ਗੱਲ। ਸੋ ਹੁਣ ਆਈ ਥਿੰਕ ਉਹ ਵੀ ਬੰਦੇ ਪਛਤਾਉਂਦੇ ਹੋਣਗੇ ਕਿ ਭਾਈ ਸਾਡੇ ਕੋਲੋਂ ਕੀ ਹੋ ਗਿਆ। ਪਰ ਜਦੋਂ ਕਹਿੰਦੇ ਸੱਪ ਲੰਘ ਜਾਵੇ ਨਾ, ਫਿਰ ਲਕੀਰ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਜੇ ਸਾਰੇ ਰਲ ਕੇ ਤੁਰਦੇ ਤਾਂ ਬਹੁਤ ਵਧੀਆ ਆਪਾਂ ਰਿਜ਼ਲਟ ਲੈ ਸਕਦੇ। ਤੇ ਜਸਕਰ ਜੀ, ਅੱਗੇ ਕੀ ਤੁਸੀਂ ਸੋਚ ਰਹੇ, ਕਿਉਂਕਿ ਜਿਹੜਾ ਅਮੈਂਡਡ ਬਿੱਲ ਹੈ ਇੱਕ ਵਾਰੀ ਫਿਰ ਆਈ ਥਿੰਕ ਸੈਨੇਟ ਦੇ ਵਿੱਚ ਜਿਹੜਾ ਇਹ ਜਾਵੇਗਾ, ਤੇ ਕਿਉਂਕਿ ਇਹ ਅਮੈਂਡਡ ਬਿੱਲ ਐਜ਼ ਇਟ ਇਜ਼ ਪਾਸ ਹੋਣਾ ਚਾਹੀਦਾ ਸੈਨੇਟ 'ਚ, ਫਿਰ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਜਿਹੜਾ ਉਹ ਗਵਰਨਰ ਕੋਲ ਜਾਊਗਾ। ਸੋ ਹੁਣ ਕੀ ਤੁਹਾਡੀ ਪਲਾਨ ਆਫ ਐਕਸ਼ਨ ਕੀ ਹੈਗਾ? ਜਿਹੜੀ ਤੁਹਾਡਾ ਹੁਣ ਇੱਕ ਗਰੁੱਪ ਆ ਜਿਹਦੇ ਵਿੱਚ ਕਹਿੰਦੇ ਵੀ ਤਕਰੀਬਨ 2000 ਬੰਦਾ ਜਿਹੜਾ ਜੁੜ ਚੁੱਕਾ ਹੈ ਤੁਹਾਡੇ ਨਾਲ, 2000 ਰੀਟੇਲਰਸ। ਹਾਂਜੀ। ਸੋ ਕੀ ਪਲਾਨ ਆਫ ਐਕਸ਼ਨ ਹੁਣ ਤੁਹਾਡਾ ਅੱਗੇ? ਪਲੈਨਿੰਗ ਆਫ ਐਕਸ਼ਨ ਪਹਿਲਾਂ ਤਾਂ ਇਹ ਸੀਗਾ ਕਿ ਅਸੀਂ ਅੱਜ ਮੰਗਲਵਾਰ, ਯਾਨੀ ਕਿ ਪਹਿਲਾਂ ਅੱਜ ਮੰਗਲਵਾਰ ਦੀ ਅਸੀਂ ਰੈਲੀ, ਪ੍ਰੋਟੈਸਟ ਰੈਲੀ ਕਾਲ ਕਰ ਰਹੇ ਸੀਗੇ ਡੇਵ ਕਟੋਰੀ ਦੇ ਐਸ਼ਕਾਲਰੇ ਦੇ ਬੈਕਯਾਰਡ ਦੇ ਵਿੱਚ, ਵਿਚ ਇਜ਼ ਲਾਈਕ ਸੈਨ ਹੋਜ਼ੇ। ਅਸੀਂ ਸੈਨ ਹੋਜ਼ੇ ਸ਼ਹਿਰ ਦੇ ਵਿੱਚ ਨਹੀਂ ਕਹਿੰਦੇ, ਇਹਨਾਂ ਦੇ ਘਰ ਜਾ ਕੇ ਉੱਥੇ ਪ੍ਰੋਟੈਸਟ ਰੈਲੀ 4-5000 ਬੰਦਾ ਇਕੱਠਾ ਕਰੀਏ, ਇਹਨਾਂ ਨੂੰ ਦੱਸੀਏ ਕਿ ਕਿੱਦਾਂ ਕਰਦੇ ਆ ਜੀ। ਤੇ ਮੁੜ ਕੇ ਸਾਨੂੰ ਕੁਝ ਇਹ ਵੀ ਅੰਦਰੋਂ ਖਬਰਾਂ ਮਿਲ ਗਈਆਂ ਵੀ, ਕਿਉਂਕਿ ਅਸੀਂ ਹੈਗੇ ਭਾਜੀ ਸੱਚੇ ਦਿਲੋਂ, ਅਸੀਂ ਸਾਰੀ ਗੱਲ ਕਰਦੇ ਹਾਂ ਖੁੱਲ ਕੇ। ਅਸੀਂ ਸਾਰਿਆਂ ਨੂੰ ਦੱਸਦਾ ਵੀ ਸਾਡਾ ਕੰਮ ਹੈ, ਅਸੀਂ ਮੰਗਲਵਾਰ ਜਾਂ ਬੁੱਧਵਾਰ, ਕਿਉਂਕਿ ਬੁੱਧਵਾਰ ਫਿਰ ਬਹੁਤ ਨੇੜੇ ਹੋ ਜਾਣਾ ਸੀਗਾ, ਸਾਨੂੰ ਪਤਾ ਲੱਗਿਆ VOTING ਹੋ ਰਹੀ ਆ ਮੰਗਲਵਾਰ ਨੂੰ। ਤੇ ਸਾਨੂੰ ਮੁੜ ਕੇ ਇਹ ਵੀ ਖਬਰ ਮਿਲ ਗਈ ਸੀਗੀ ਕਿ ਤੁਸੀਂ ਪ੍ਰੋਟੈਸਟ ਰੈਲੀ ਨੂੰ ਜ਼ੋਰ, ਜਿੰਨਾ ਲੋਕੀ ਤੁਹਾਡੇ ਨਾਲ ਆਉਣਾ ਚਾਹੁੰਦੇ, ਪਰ ਫੇਰ ਡੀਰੇਲ ਹੋਣ ਦਾ ਜ਼ੋਰ ਲੱਗਣਾ ਵੀ, ਉਧਰੋਂ ਪੂਰਾ ਪ੍ਰੈਸ਼ਰ ਪਿਆ, ਉਹਨਾਂ ਨੇ ਟਾਈਮ ਬਾਏ ਕੀਤਾ ਇਹ ਪ੍ਰੋਟੈਸਟ। ਉਸੇ ਕਰਕੇ ਸਾਨੂੰ ਕਿਸੇ ਤੋਂ ਪਤਾ ਲੱਗਾ ਕਿ VOTING ਹੀ ਮੰਗਲਵਾਰ ਨੂੰ ਸਾਰਾ ਕੁਝ ਕਰ ਰਹੇ, ਤਾਂ ਅਸੀਂ ਪ੍ਰੋਟੈਸਟ ਰੈਲੀ ਦਾ ਸੱਦਾ ਦਿੱਤਾ ਨਹੀਂ ਸੀਗਾ।
ਕਿਉਂਕਿ ਜਿਹੜੀ ਕੱਲ ਅੱਜ ਮੰਗਲਵਾਰ ਅੱਜ ਰੈਲੀ ਹੋਣੀ ਸੀਗੀ 2 ਤੋਂ 4 ਤੱਕ ਸੈਨ ਹੋਜ਼ੇ, ਅਸੀਂ ਸੋਚਿਆ ਇਹ ਸੀਗਾ, ਪਰ ਉਹਦੀ ਸਿਚੁਏਸ਼ਨ ਕੱਲ ਇੰਨਾ ਕੁਛ ਵਾਪਰ ਗਿਆ ਸਾਰੇ ਪਾਸੇ ਦੇ ਵਿੱਚ, ਤਾਂ ਉਹ ਪ੍ਰੋਟੈਸਟ ਰੈਲੀ ਦੇ ਅਸੀਂ ਕਾਲ ਕੇ ਰੋਕ ਲਈ ਸੀਗੀ। ਹੁਣ ਤੁਸੀਂ ਸਾਰੇ ਜਣੇ ਸੁਣਨ ਵਾਲਿਆਂ ਨੂੰ ਮੈਂ ਤੁਹਾਨੂੰ ਕਹਿਣਾ, ਜੇ ਤੁਸੀਂ ਲੱਗਦਾ ਕਿ ਤੁਸੀਂ ਦੇਖੋ, ਜੇ ਤਾਂ ਉੱਥੇ ਬੰਦਾ ਉਹ ਰੋਕਣ ਵਾਲਿਆਂ ਨੇ ਰੋਕਣਾ, ਡੀਰੇਲ ਕਰਨ ਵਾਲਿਆਂ ਨੇ ਡੀਰੇਲ ਕਰਨਾ, ਜੇ ਤਾਂ ਤੁਸੀਂ ਸੁਣ ਕੇ ਰੁਕਣਾ ਆ ਫੇਰ ਅਸੀਂ ਕਾਲ ਨਹੀਂ ਕਰਨੀ ਹੈਗੀ। ਜੇ ਤੁਸੀਂ ਸਾਡੇ ਨਾਲ ਖੁੱਲ ਕੇ ਤੁਰਨਾ ਆ, ਪੰਜਾਬੀ ਰੇਡੀਓ USA ਨੂੰ ਜਿੰਨੀਆਂ ਵੱਧ ਤੋਂ ਵੱਧ ਕਾਲਾਂ ਹੋ ਸਕਦੀਆਂ ਆ ਇਸ ਪ੍ਰੋਗਰਾਮ ਵਿੱਚ, ਅਗਲੇ ਪ੍ਰੋਗਰਾਮ ਵਿੱਚ ਕਾਲਾਂ ਕਰਕੇ ਦੱਸ ਦਿਓ। ਜੇ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਉੱਥੇ ਆ ਸਕਦੇ ਆ, ਉੱਥੇ ਬੰਦਾ 3-4 ਹਜ਼ਾਰ ਇਕੱਠਾ ਕਰ ਸਕਦੇ ਆ। ਸਿਟੀ ਹਾਲ ਸਾਹਮਣੇ ਕਰ ਲਈਏ, ਕਿਸੇ ਪਾਰਕ ਵਿੱਚ ਕਰ ਲਈਏ, ਪਰਮਿਸ਼ਨ ਅਸੀਂ ਲੈ ਲਵਾਂਗੇ। ਅਸੀਂ ਵੱਡੀ ਰੈਲੀ ਇਹੋ ਜਿਹੀ ਕਰਨੀ ਚਾਹੁੰਦੇ ਜਿੱਥੇ ਨੈਸ਼ਨਲ ਮੀਡੀਆ ਆ ਕੇ ਤੁਹਾਨੂੰ ਕਵਰ ਕਰੇ। ਦੂਜੀ ਗੱਲ ਮੈਂ ਜ਼ਰੂਰ ਕਹੂੰਗਾ ਕਿ ਰਿਪਬਲਿਕਨ ਜਿੰਨੇ ਵੀ ਸਾਡੇ ਅਸੈਂਬਲੀ ਸੈਨੇਟਰ ਸੀਗੇ, ਜਿੰਨੇ ਵੀ ਸੈਨੇਟਰ ਸੀ, ਜਿੰਨੇ ਵੀ ਸਟੇਟ ਸੈਨੇਟਰਸ ਐਂਡ ਅਸੈਂਬਲੀਮੈਨ ਸੀਗੇ, ਉਹਨਾਂ ਸਾਰਿਆਂ ਦਾ ਥੈਂਕ ਯੂ, ਉਹਨਾਂ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਵੋਟਾਂ ਪਾਈਆਂ। ਪਰ ਹੁਣ ਅੱਗੇ ਵਾਸਤੇ ਜਿਹੜੇ 55 ਬੰਦੇ ਤੁਹਾਡੇ ਗਏ ਸੀਗੇ ਉਹ ਸਾਰੇ ਡੈਮੋਕ੍ਰੈਟ ਆ, ਤੇ ਡੈਮੋਕ੍ਰੈਟ ਨੂੰ ਵੋਟ ਪਾਉਣ ਲੱਗੇ 5 ਵਾਰੀ ਸੋਚੋ ਕਿ ਇਹਨਾਂ ਨੂੰ ਵੋਟ ਪਾਉਣੀ ਕਿ ਨਹੀਂ ਪਾਉਣੀ। ਜੇ ਪਾਓਗੇ ਇਹਨਾਂ ਨੇ ਇਦਾਂ ਦੇ ਹੋਰ ਬਿੱਲ ਲੈ ਕੇ ਆਉਣੇ ਆ, ਫਿਰ ਤੁਹਾਡਾ ਹੋਰ ਕੁੰਡਾ ਕਰਨਗੇ। ਇੱਕ ਗੱਲ ਜ਼ਰੂਰ ਕਹਾਂਗਾ ਕਿ ਇਸ ਤੋਂ ਅੱਗੇ ਹੁਣ ਕਿਸੇ ਬੰਦੇ ਨੇ ਇਹਨੂੰ ਹਾਈਜੈਕ ਕਰਨਾ, ਕਿਸੇ ਬੰਦੇ ਨੇ ਇਹਦੇ ਤੋਂ ਪੋਲੀਟੀਕਲ ਮਾਈਲੇਜ ਲੈਣਾ, ਅਸੀਂ ਪਹਿਲਾਂ ਵੀ ਅਨਾਉਂਸ ਕੀਤਾ, ਅੱਜ ਫੇਰ ਅਨਾਉਂਸ ਕਰਦੇ ਹਾਂ, ਸਾਡੀ ਕੋਈ ਆਰਗੇਨਾਈਜੇਸ਼ਨ ਹੈ ਚਾਹੇ ਨਹੀਂ ਹੈ, ਅਸੀਂ ਪ੍ਰੋਪੋਜੀਸ਼ਨ 47 ਜਿਹੜੀ $950 ਵਾਲੀ ਆ, ਰਿਪਬਲਿਕਨ ਸੈਨੇਟਰਸ ਐਂਡ ਅਸੈਂਬਲੀਮੈਨ ਦੇ ਨਾਲ, ਵੂਮਨ ਨਾਲ ਸਾਡੀ ਆਲਰੇਡੀ ਗੱਲ ਹੋ ਚੁੱਕੀ ਆ, ਅਸੀਂ ਉਹਨੂੰ ਫੇਰ ਦੁਬਾਰਾ ਲੈ ਕੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬਲਕਿ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਦੂਜੀ ਗੱਲ, ਜਿਹੜਾ ਇੱਕ ਰੀਸਾਈਕਲ ਵਾਲਾ ਤੁਹਾਨੂੰ ਤੁਹਾਡੇ ਤੇ ਭਾਰਤ ਆ, ਇਹ ਦੇਣ ਦੀ ਤੁਹਾਨੂੰ ਡੈਮੋਕ੍ਰੈਟਾਂ ਦੀ, ਇਸੇ ਸਰਕਾਰ ਦੀ, ਕਿ ਤੁਸੀਂ ਕੱਲ ਨੂੰ ਤੁਹਾਡੇ ਬਾਹਰ ਪਏ ਗਾਰਬੇਜ ਕੈਨ ਦੇ ਵਿੱਚੋਂ ਕੋਈ ਹੋਮਲੈਸ ਬੰਦਾ, ਸੜੇ ਬੜੇ ਕੈਨ ਗੰਦੇ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕੀ ਲਗਾਉਂਦਾ, ਉਹ ਲੈ ਕੇ ਤੁਹਾਡੇ ਕਾਊਂਟਰ ਤੇ ਰੱਖ ਦੇਵੇ, ਤੁਸੀਂ ਉਹਨੂੰ ਨਾ ਨਹੀਂ ਕਰ ਸਕਦੇ। ਨਾ ਕਰੋਗੇ ਤਾਂ $250 ਫਾਈਨ ਆ, $250 ਸੌਰੀ $250 ਮਿਨੀਮਮ। ਤੇ ਉਹ ਬੰਦੇ ਚੈੱਕ ਵੀ ਕਰਨ ਆਉਂਦੇ ਆ, ਤੁਹਾਨੂੰ ਦਿਖਾਲ ਵੀ ਦੇਵਾਂਗੇ ਕਿ ਜਦੋਂ ਆਉਂਦੇ ਆ, ਜੇ ਤੁਸੀਂ ਉਹ ਅੰਡਰ ਕਵਰ ਬਣ ਕੇ ਆਉਂਦੇ ਆ, ਤੁਹਾਨੂੰ ਕੈਨ ਲਿਆਉਂਦੇ ਸੜੇ ਗੰਦੇ ਕੈਨ ਜਿਹਨਾਂ ਨੂੰ ਪਤਾ ਨਹੀਂ ਕੀ ਲੱਗਾ ਹੁੰਦਾ। ਤਾਂ ਜੇ ਤੁਸੀਂ ਉਹਨੂੰ ਨਹੀਂ ਐਕਸੈਪਟ ਕਰਦੇ ਤਾਂ ਉਹ ਤੁਹਾਨੂੰ ਉਸੇ ਵੇਲੇ ਰਾਈਟ ਵੇ $250 ਦੀ ਟਿਕਟ ਲੈ ਕੇ ਦੇ ਜਾਂਦੇ ਆ। ਜੇ ਐਕਸੈਪਟ ਕਰ ਲੈਂਦੇ ਆ ਤਾਂ ਉਹ ਤੁਹਾਨੂੰ ਕੋਈ ਥੈਂਕ ਯੂ ਨੋਟ ਵੀ, ਚੰਗਾ ਤੁਹਾਡੇ ਕੋਲ ਬੰਦੇ ਹੈਗੇ ਆ, ਉਹਦੇ ਲਈ ਤੁਹਾਨੂੰ ਇੱਕ ਐਕਸਟਰਾ ਬੰਦਾ ਰੱਖਣਾ ਪੈਂਦਾ। ਅਸੀਂ ਉਹਦੇ ਉੱਤੇ ਵੀ ਕੰਮ ਕਰ ਰਹੇ ਹਾਂ। ਹੁਣ ਹੋਰ ਕਿਸੇ ਨੇ ਸਾਡੇ ਨਾਲ ਰਲ ਕੇ ਕੰਮ ਕਰਨਾ ਤਾਂ ਦੇ ਆਰ ਮੋਸਟ ਵੈਲਕਮ। ਜੇ ਉਹਨਾਂ ਨੇ ਆ ਕੇ ਸਾਨੂੰ ਇੱਥੇ ਪੋਜੀਸ਼ਨ ਆਫਰ ਕਰਨੀ, ਜਿਸ ਕਾਰਨ ਤੈਨੂੰ ਚੇਅਰਮੈਨ ਬਣਾਉਣੇ ਆ ਤੇ ਗੁਰਜੋਤ ਸਿੰਘ ਤੈਨੂੰ ਪ੍ਰਧਾਨ ਬਣਾਉਣੇ ਆ, ਅਸੀਂ ਨਾ ਤਾਂ ਪ੍ਰਧਾਨੀਆਂ ਲੈਣੀਆਂ, ਨਾ ਚੇਅਰਮੈਨੀ ਦੀ ਲੋੜ ਆ। ਜੇ ਸੇਵਾ ਕਰਨੀ ਆ ਤਾਂ ਆ ਕੇ ਰਲੋ। ਜੇ ਤੁਸੀਂ ਆਪਣੀਆਂ ਭਾਈ ਆਰਗੇਨਾਈਜੇਸ਼ਨਾਂ ਨੂੰ ਤਾਂ ਵਧਾਉਣਾ ਫਲਾਉਣਾ ਤਾਂ ਫਿਰ ਆਈ ਥਿੰਕ ਸਾਡਾ ਤੁਹਾਡਾ ਮੇਲ ਇੰਨਾ ਜੁੜਨਾ ਨੀਗਾ ਹੈਗਾ। ਦੂਜੀ ਗੱਲ, ਅਸੀਂ ਪੰਜਾਬੀ ਹਾਂ, ਅਸੀਂ ਸਿੱਖਾਂ ਦੇ ਘਰ ਜੰਮੇ ਪਲੇ ਹਾਂ, ਅਸੀਂ ਜਿੱਤੀ ਗੱਲ ਕਹਿ ਦਿੱਤੀ ਉੱਥੇ ਖੜਦੇ ਹਾਂ, ਅਸੀਂ ਭੱਜਦੇ ਨਹੀਂ ਹੈਗੇ। ਅੱਜ ਵੀ ਤੁਹਾਡੇ ਨਾਲ ਵਾਅਦਾ ਆ, ਇਹ 2 ਬਿੱਲਾਂ ਦੇ ਉੱਤੇ ਰਿਪਬਲਿਕਨ ਦੇ ਨਾਲ ਰਲ ਕੇ ਫੇਰ ਹੋਰ ਕੰਮ ਕਰ ਰਹੇ ਹਾਂ ਤੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਔਰ ਰਿਪਬਲਿਕਨ ਨੇ ਸਾਨੂੰ ਜਿੰਨੇ ਵੀ ਸੈਨੇਟਰ, ਸਟੇਟ ਸੈਨੇਟਰਸ ਐਂਡ ਅਸੈਂਬਲੀਮੈਨ, ਅਸੈਂਬਲੀ ਵੂਮਨ ਆ, ਉਹਨਾਂ ਸਾਰਿਆਂ ਨੇ ਵਾਅਦਾ ਕੀਤਾ ਕਿ ਜਿੱਥੇ ਤੱਕ ਜਾਓਗੇ ਤੁਹਾਡੇ ਨਾਲ ਖੜੇ ਹਾਂ। ਅਸੀਂ ਇਸ ਬਿੱਲ ਨੂੰ ਲਿਆਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੀ, ਬੈਲਟ ਤੇ ਆਵੇ, ਡੈਮੋਕ੍ਰੇਟਾਂ ਨੇ ਆਉਣ ਨਹੀਂ ਦਿੱਤਾ। ਹੁਣ ਤੁਹਾਡੀ ਆਰਗੇਨਾਈਜੇਸ਼ਨ ਸਾਡੇ ਨਾਲ ਹੈ, ਤੁਸੀਂ ਸਾਡੇ ਨਾਲ ਹੋ, ਅਸੀਂ ਫੇਰ ਦੁਬਾਰਾ ਕੋਸ਼ਿਸ਼ ਕਰਾਂਗੇ। ਹਰਜੋਤ ਭਾਜੀ ਤੁਸੀਂ ਜੀ। ਸੋ ਬਿਲਕੁਲ, ਪਿਛਲੇ ਸਾਲ ਪ੍ਰੋਪੋਜੀਸ਼ਨ 47 ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹਦੇ $450 ਅਮਾਊਂਟ ਰੱਖਿਆ ਗਿਆ ਸੀ 950 ਤੋਂ ਘਟਾ ਕੇ। ਆਪਾਂ ਕੋਸ਼ਿਸ਼ ਕਰਾਂਗੇ ਰਿਪਬਲਿਕਨ ਨੂੰ ਕਹਿ ਕੇ ਇਹਨੂੰ ਜ਼ੀਰੋ ਹੀ ਹੋਵੇ ਤੇ ਉਹ ਅੱਗੇ ਆਵੇ। ਤੇ ਤੁਹਾਨੂੰ ਕਈ ਮਿਸਲੀਡ ਕਰ ਰਿਹਾ ਜੀ, ਅਸੀਂ ਹੁਣ ਪ੍ਰੋਪੋਜੀਸ਼ਨ 47 ਤੇ ਕੰਮ ਕਰਨਾ ਹੈ, ਰਲ ਕੇ ਕਰਾਂਗੇ। ਫਿਰ ਪਿਛਲੇ ਸਾਲ ਸੁੱਤੇ ਹੋ ਸੀ, ਰੀਸਾਈਕਲਿੰਗ ਵੇਲੇ ਸੁੱਤੇ ਹੋ ਸੀ। ਪੰਜਾਬੀ ਰੇਡੀਓ USA ਤੁਹਾਨੂੰ ਹਮੇਸ਼ਾ ਹੀ, ਜਿਹੜਾ ਚਾਹੇ ਉਹ ਕਿਸੇ ਆਪਣਾ ਸਿੱਖੀ ਨਾਲ ਰਿਲੇਟਡ ਆ, ਪੰਜਾਬੀ ਨਾਲ ਰਿਲੇਟਡ ਆ, ਜਾਂ ਆਪਣੇ ਕੋਈ ਵੀ ਜਿਹੜਾ ਬਿਜ਼ਨਸ ਨਾਲ ਰਿਲੇਟਡ ਇਸ਼ੂ ਆ, ਜਦੋਂ ਵੀ ਆਏਗਾ ਆਪਾਂ ਹਮੇਸ਼ਾ ਹੀ ਉਠਾਉਂਦੇ ਰਹਾਂਗੇ, ਆਪਾਂ ਹਮੇਸ਼ਾ ਹੀ ਉਹਨੂੰ ਚੱਕਦੇ ਰਹਾਂਗੇ ਜੀ। ਤੇ ਇੱਕ ਚੀਜ਼ ਜ਼ਰੂਰ ਹੈ, ਦੂਜੀ ਗੱਲ ਭਾਜੀ ਇੱਕ ਜ਼ਰੂਰ ਮੈਂ ਤੁਹਾਡੇ ਬਿਨਾਂ ਪੁੱਛੇ ਤੋਂ ਰਾਜਕਰਨਵੀਰ ਸਿੰਘ ਤੇ ਹਰਜੋਤ ਭਾਜੀ ਪਿੱਛੇ ਕਹਿ ਰਿਹਾ ਹਾਂ, ਜਿਹੜੇ ਬੰਦਿਆਂ ਨੂੰ ਲੱਗਦਾ ਕਿ ਮੈਂ ਤੁਹਾਨੂੰ ਸੱਚੀ ਦੱਸਦਾ, ਕੋਈ ਵੀ ਬੰਦਾ ਜਿਹੜਾ ਪੰਜਾਬੀ ਰੇਡੀਓ USA ਤੋਂ ਫੋਨ ਕਰ ਲਵੇ, ਆਪਣੇ ਰਾਜਕਰਨਵੀਰ ਨੰਬਰ ਇੱਕ ਦੱਸਿਓ ਤੁਸੀਂ ਫੇਰ। ਹਾਂਜੀ, 408-272-5200 ਜੀ, 408-272-5200 4082725200। ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਜਿਹੜੀ ਗੱਲ ਤੁਸੀਂ ਲੋਕਾਂ ਦੇ ਹੱਕ ਦੀ ਕਰਨੀ ਆ ਜਾਂ ਤੁਹਾਨੂੰ ਮਿਸਲੀਡ ਕੀਤਾ ਗਿਆ ਆ, ਹਾਲੇ ਵੀ ਵੱਖ-ਵੱਖ ਰੇਡੀਓ ਪ੍ਰੋਗਰਾਮਾਂ ਦੇ ਫੋਨ ਆਉਂਦੇ, ਨਹੀਂ ਜੀ ਇਹਨਾਂ ਨੂੰ ਸਮਝ ਨਹੀਂ ਲੱਗੀ, ਇਹਨਾਂ ਨੂੰ ਇਹ ਮਿਸਲੀਡ ਕਰਦੇ ਲੋਕਾਂ ਨੂੰ। ਉਹ ਯਾਰ ਅਸੀਂ ਇੰਨੇ ਵੀ ਅਨਪੜ੍ਹ ਨਹੀਂ ਹੈਗੇ। ਅਸੀਂ ਆਪਣੇ ਤੁਹਾਡੇ ਕਿਤੇ ਚਲੋ ਠੀਕ ਹੈ, ਤੁਸੀਂ ਲੌਬੀਇਸਟ ਰੱਖੇ ਸੀਗੇ, ਤੁਹਾਡੇ ਕੋਲ ਲਾਇਰਸ, ਪੇਡ ਲਾਇਰਸ ਸੀਗੇ ਜਿਨ੍ਹਾਂ ਨੂੰ ਤੁਸੀਂ ਫੰਡਿੰਗ ਤੋਂ ਇਕੱਠਾ ਕੀਤਾ ਪੈਸਾ ਦਿੰਦੇ ਆ। ਅਸੀਂ ਇਹੋ ਜਿਹੇ ਬੰਦੇ ਆ, ਮੈਨੂੰ ਇਸ ਗੱਲ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈਗਾ। ਜਿਹੜੇ ਬੰਦੇ ਮੋਹਰੇ ਲੱਗੇ ਸੀਗੇ ਨਾ, ਕਦੇ ਉਹਨਾਂ ਦੇ ਬਿੱਲ ਦੇਖ ਲਿਓ ਆ ਕੇ, ਅਸੀਂ ਜੇਬਾਂ ਚੋਂ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ। ਅਗੇਨ ਆਮ ਸੋ ਸੌਰੀ, ਜਿਹੜੀ ਮੈਂ ਗੱਲ ਕਹਿਣ ਲੱਗਾ ਮੈਂ ਉਹਦੀ ਮਾਫੀ ਪਹਿਲਾਂ ਮੰਗ ਲੈਂਦਾ ਆ।
ਅਸੀਂ ਬਿਨਾਂ ਕਿਸੇ ਆਰਗੇਨਾਈਜੇਸ਼ਨ ਤੋਂ ਜੇਬਾਂ ਚੋਂ ਪੈਸਾ ਖਰਚ ਕੇ ਇੱਥੇ ਤੱਕ ਇਸ ਐਜੀਟੇਸ਼ਨ ਨੂੰ, ਇਸ ਪ੍ਰੋਟੈਸਟ ਨੂੰ, ਇਸ ਰੈਲੀ ਨੂੰ ਲੈ ਕੇ ਆਏ ਸੀਗੇ। ਔਰ ਕਿਸੇ ਬੰਦੇ ਨੇ ਤੱਕ ਇਸ ਤੋਂ ਇੱਕ ਪੰਜੀ ਨਹੀਂ ਲਈ ਹੈਗੀ। ਜੇ ਕਿਸੇ ਕੋਲ ਪੈਸਾ ਮੰਗਿਆ ਗਿਆ ਆ ਜਾਂ ਕੋਈ ਕਹਿੰਦਾ ਕਿ ਜੀ ਇਸ ਰੈਲੀ ਦੇ ਜਿਹੜੇ ਮੋਹਰੀ ਲੀਡਰ ਸੀਗੇ, ਬੰਦੇ ਸੀਗੇ, ਉਹਨਾਂ ਨੇ ਸਾਡੇ ਤੋਂ ਪੈਸਾ ਲਿਆ, ਉਹ ਪੰਜਾਬੀ ਰੇਡੀਓ USA ਤੇ ਇੱਕ ਬੰਦੇ ਦਾ ਨਾਂ ਲਿਓ ਕਿ ਉਹਨੇ ਪੈਸਾ ਲਿਆ ਸੀ ਜਾਂ ਤੁਸੀਂ ਉਹਨੂੰ ਕਿੰਨਾ ਦਿੱਤਾ ਸੀ। ਅਸੀਂ ਜੋ ਖਰਚਾ ਕੀਤਾ 5-7-10 ਬੰਦਿਆਂ ਨੇ, ਚਾਹੇ ਉਹ ਬੈਨਰ ਬਣਾਉਣੇ ਸੀਗੇ, ਚਾਹੇ ਉਹ ਜਿੱਥੇ ਜਿੱਥੇ ਤੱਕ ਜਾਣਾ ਸੀਗਾ, ਜਾਂ ਵਕੀਲਾਂ ਦੇ ਕੋਲੋਂ ਜੋ ਵੀ ਸਲਾਹ ਲੈਂਦੇ ਸੀ, ਉਹਨਾਂ ਦੇ ਨਿਸ਼ਕਾਮ ਸੇਵਾ ਸੀਗੀ ਜਾਂ ਜੇਬਾਂ ਚੋਂ ਪੈਸਾ ਖਰਚ ਕੇ ਲਿਆ। ਕਿਸੇ ਬੰਦੇ ਨੇ ਇੱਕ ਪੰਜੀ ਨਹੀਂ ਲਈ ਹੈਗੀ। ਜੇ ਤੁਸੀਂ ਨਿਸ਼ਕਾਮ ਸੇਵਾ ਦੇ ਵਿੱਚ ਬੰਦਿਆਂ ਨੇ ਬਿਨਾਂ ਕਿਸੇ ਹੀਲ ਹੁਜਤ ਤੋਂ ਆਪਣੀਆਂ ਜੇਬਾਂ ਚੋਂ ਪੈਸਾ ਖਰਚ ਕੇ ਇੱਥੇ ਕਰ ਦਿੱਤਾ, ਇੰਨਾ ਏਡੀ ਦੂਰ ਤੱਕ ਤੁਸੀਂ ਇਸ ਨੂੰ ਰੈਲੀ ਨੂੰ ਲੈ ਗਏ ਆ, ਇਸ ਐਜੀਟੇਸ਼ਨ ਨੂੰ, ਇਸ ਮੁੱਦੇ ਨੂੰ ਲੈ ਗਏ ਆ, ਤੁਸੀਂ ਇਹ ਦੇਖੋਗੇ ਜੇ ਤੁਹਾਡੇ ਕੋਲ ਆਪਣੀ ਵਧੀਆ ਆਰਗੇਨਾਈਜੇਸ਼ਨ ਹੋਊਗੀ ਜਿਹੜੀ ਲੋਕਾਂ ਦੀ ਗੱਲ ਕਰੂਗੀ, ਤੁਹਾਡੀ ਗੱਲ ਕਰੂਗੀ, ਔਰ ਉਹਨੂੰ ਕਿੱਥੋਂ ਤੱਕ ਤੁਸੀਂ ਮੁੱਦੇ ਲਿਜਾ ਸਕਦੇ, ਇਹ ਲੀਡਰ ਤੁਹਾਡੇ ਘਰਾਂ ਜਾ ਕੇ ਤੁਹਾਨੂੰ ਪੁੱਛਿਆ ਕਰਨਗੇ ਕਿ ਆਹ ਬਿੱਲ ਲਿਆਉਣਾ, ਲਿਆਈਏ ਕਿ ਨਾ ਲਈਏ, ਤੁਹਾਡੀ ਕੋਈ ਸੇਧ ਨਹੀਂ ਹੈਗੀ। ਇਕੱਠੇ ਰਹੋ, ਇਕੱਠੇ ਰਵਾਂਗੇ ਤਾਂ ਚੰਗੇ ਰਵਾਂਗੇ। ਹਾਂਜੀ ਭਾਈ ਜੀ ਬਿਲਕੁਲ। ਇੱਕ ਵਾਰੀ ਫਿਰ ਜਿਹੜਾ ਜਸਮੀਤ ਕੌਰ ਬੈਂਸ, ਉਹਨਾਂ ਦਾ ਧੰਨਵਾਦ। ਉਹ ਜਿਹੜੇ ਸਮਾਲ ਰੀਟੇਲਰਸ ਬਿਜ਼ਨਸਿਸ ਦੇ ਨਾਲ ਜਿਹੜੇ ਉਹ ਖੜੇ, ਉਹਨਾਂ ਨੇ ਹਾਂ ਦਾ ਨਾਰਾ ਜਿਹੜਾ ਉਹ ਮਾਰਿਆ। ਚਾਹੇ ਦੇਖੋ ਆਪਣੀ ਕਮਿਊਨਿਟੀ ਦੇ ਵਿੱਚੋਂ ਚੁਣ ਕੇ ਗਏ ਆ ਅਤੇ ਆਪਣੀ ਕਮਿਊਨਿਟੀ ਦੇ ਮੁੱਦੇ ਦੇ ਨਾਲ ਜਿਹੜਾ ਖੜੇ ਆ, ਦੇਰ ਆਏ ਦੁਰਸਤ ਆਏ, ਪਹਿਲੋਂ ਵੀ ਨਾਲ ਸੀਗੇ, ਜਿੱਦਾਂ ਵੀ ਸੀਗੇ, ਕਲੈਰਿਟੀ ਨਹੀਂ ਸੀਗੀ, ਪਰ ਇਵੈਂਚੁਅਲੀ ਅੱਜ ਉਹਨਾਂ ਦੀ ਵੋਟ ਨੇ ਇਸ ਚੀਜ਼ ਨੂੰ ਸ਼ੋਅ ਕੀਤਾ ਆ। ਸੋ ਬਾਕੀ ਗੱਲਾਂ ਜਿਹੜੀਆਂ ਉਹ ਪਿੱਛੇ ਰਹਿ ਜਾਂਦੀਆਂ, ਹੁਣ ਮੌਜੂਦਾ ਤੌਰ ਦੇ ਉੱਤੇ ਉਹ ਨਾਲ ਆ। ਤੇ ਅਸੀਂ ਇਸ ਤੋਂ ਬਿਨਾਂ ਰਾਜਕਰਮਵੀਰ ਸਿੰਘ ਜੀ, ਕਰਮ ਸਿੰਘ ਬੈਂਸ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਉਹਨਾਂ ਨੇ ਜੋ ਗਾਲੀਗਰ ਉੱਥੇ ਦੇ ਸੈਨੇਟਰ ਹੈਗੇ ਆ ਜੁਬਾ ਸਿਟੀ ਦੇ, ਉਹਨਾਂ ਨੂੰ ਨਾਲ ਲੈ ਕੇ ਆਪ ਜਦੋਂ ਪ੍ਰੋਟੈਸਟ ਹੋਇਆ ਸਭ ਤੋਂ ਮੋਹਰੇ ਅੱਗੇ ਹੋ ਕੇ ਲੱਗੇ। ਉਹ ਵੀ ਉੱਥੇ ਸੁਪਰਵਾਈਜ਼ਰ ਆ ਜੁਬਾ ਸਿਟੀ ਦੇ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਸੋ ਆਪਣੀ ਕਮਿਊਨਿਟੀ ਦੇ ਜਿਹੜੇ ਬੰਦੇ ਇਲੈਕਟਡ ਹੁੰਦੇ ਆ, ਉਹਨਾਂ ਦਾ ਫਾਇਦਾ ਤਾਂ ਹੀ ਆ ਜੇ ਤੁਹਾਡੇ ਨਾਲ ਮੋਹਰੇ ਅੱਗੇ ਹੋ ਕੇ ਉਹ ਲੜਦੇ ਹੈਗੇ ਜੀ। ਨਹੀਂ ਬਿਲਕੁਲ ਬਿਲਕੁਲ ਭਾਜੀ, ਜਿੱਦਾਂ ਤੁਸੀਂ ਥੈਂਕ ਯੂ, ਤੁਸੀਂ ਰਿਮਾਈਂਡ ਕਰਤਾ। ਕਰਮ ਸਿੰਘ ਬੈਂਸ ਭਾਜੀ, ਤੁਹਾਡੇ ਫਾਦਰ ਸਾਹਿਬ ਦਦਾਰ ਸਿੰਘ ਬੈਂਸ, ਉਹਨਾਂ ਨੇ ਏਡੀ ਦੂਰ ਤੱਕ ਸਾਰਾ ਕੌਮ ਦਾ ਇੰਨਾ ਉਹਨਾਂ ਨੇ ਜਿੱਦਾਂ ਚੱਕਣ ਚੱਕ ਕੇ ਹੈਲਪ ਵੀ ਕੀਤੀ, ਪਰਸਨਲੀ ਵੀ, ਪ੍ਰੋਫੈਸ਼ਨਲੀ, ਐਵਰੀਥਿੰਗ। ਹੀ ਇਜ਼ ਅ ਲੈਜੈਂਡ ਐਂਡ ਥੈਂਕ ਯੂ ਫॉर ਸਟੈਪਿੰਗ ਇਨਟੂ ਹਿਸ ਫੁੱਟ। ਕਰਮ ਸਿੰਘ ਬੈਂਸ ਦਾ ਧੰਨਵਾਦ। ਉਧਰੋਂ ਜਸਮੀਤ ਕੌਰ ਬੈਂਸ ਨੂੰ ਜਿਹੜੇ ਬੰਦੇ ਆਪਣੇ ਜਾ ਕੇ ਲੌਬੀ ਕਰਦੇ ਸੀਗੇ, ਉਹਨਾਂ ਨਾਲ ਗੱਲ ਕਰਦੇ ਸੀ ਕਿ ਤੁਹਾਨੂੰ ਆਪਣੇ ਲੋਕਾਂ ਨਾਲ ਖੜਨਾ ਚਾਹੀਦਾ, ਕਿਉਂਕਿ ਪਹਿਲਾਂ ਉਹਨਾਂ ਨੂੰ ਵੀ ਲੱਗਦਾ ਸੀ ਕਿ 50-50 ਆ। ਇਹ ਉਹਦੇ ਵਿੱਚ ਰਾਜਪਾਲ ਸਿੰਘ ਸੰਧੂ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਕਰਫੀਲਡ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਜਸਮੀਤ ਬੈਂਸ ਨੂੰ ਜਿਤਾਇਆ ਵੀ ਆ ਜੀ, ਤੇ ਜਿਨ੍ਹਾਂ ਨੇ ਜਸਮੀਤ ਕੌਰ ਬੈਂਸ ਨੂੰ ਕਨਵਿੰਸ ਵੀ ਕੀਤਾ ਕਿ ਵੀ ਬੇਟਾ, ਭੈਣ ਜੀ, ਤੁਸੀਂ ਵੋਟ ਸਾਡੇ ਨਾਲ ਖੜਨਾ ਤੇ ਇਸ ਬਿੱਲ ਦੇ ਹੱਕ 'ਚ ਨਹੀਂ ਪਾਉਣੀ, ਅਗੇਂਸਟ ਪਾਉਣੀ ਆ। ਉਹਨਾਂ ਦਾ ਵੀ ਜਿਨ੍ਹਾਂ ਬੰਦਿਆਂ ਦੇ ਨਾਂ ਅਸੀਂ ਨਹੀਂ ਲੈ ਸਕੇ, ਜਿਨ੍ਹਾਂ ਦੇ ਵਿੱਚ ਹਰਨੇਕ ਸਿੰਘ ਸਿਆੜਾ ਭਾਜੀ ਐਲਏ ਤੋਂ, ਰੀਮਾ ਭੈਣ ਜੀ ਹੁਣੀ ਹੋ ਗਏ, ਸ਼ੈਲੀ ਭਾਜੀ ਹੁਣੀ ਹੋ ਗਏ, ਆਪਣੇ ਇੱਧਰੋਂ ਡਾਕਟਰ ਹਰਮਿੰਦਰ ਸਿੰਘ, ਬਰਜਿੰਦਰ ਸਿੰਘ, ਪਰਮਿੰਦਰ ਸਿੰਘ ਮਸਿਆਣਾ, ਤੇ ਹੋਰ ਜਿੰਨੇ ਵੀ ਰੋਜ਼ਵੈਲ ਗੁਰਦੁਆਰਾ ਸਾਹਿਬ ਤੋਂ ਬਰਜਿੰਦਰ ਸਿੰਘ ਜੌਲ ਭਾਜੀ, ਹਰਜੀਤ ਸਿੰਘ ਜੁੱਬਾ ਸਿੰਘ ਤੋਂ, ਬਹੁਤ ਸਾਰੇ ਜਿਹੜੇ ਸਾਡੇ ਅਸੀਂ ਨਾਂ ਯਾਦ ਨਹੀਂ ਕਰ ਸਕਦੇ, ਅਮਰਪਾਲ ਝੱਟੂ ਹੁਣੀ, ਬਹੁਤ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕੀਤੀ। ਬਿਲਕੁਲ ਬਿਲਕੁਲ। ਔਰ ਦਸ਼ਮੇਸ਼ ਦਰਬਾਰ ਤੇ ਆਈ ਥਿੰਕ ਅਵਤਾਰ ਸਿੰਘ ਹੁਣੀ, ਅਵਤਾਰ ਸਿੰਘ ਹੁਣੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਭਾਜੀ। ਹੋਰ ਵੀ ਲੋੜ ਪੈਣੀ, ਅਸੀਂ ਜਿੱਦਾਂ ਕਿ ਅਸੀਂ ਹਰੇ ਨਹੀਂ, ਅਸੀਂ ਇਹਨੂੰ ਅੱਗੇ ਹੋਰ ਤੋਰਾਂਗੇ, ਤੁਹਾਡੀ ਸੇਵਾ ਲਵਾਂਗੇ, ਪਰ ਅਸੀਂ ਤੁਹਾਡਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦੇ ਹਾਂ, ਤੁਸੀਂ ਆਪ ਫੋਨ ਕਰਕੇ ਕਿਹਾ ਕਿ ਅਸੀਂ ਬੱਸਾਂ ਲਾਵਾਂਗੇ, ਗੁਰਦੁਆਰੇ ਤੋਂ ਪਾਰਕਿੰਗ ਆ, ਲੰਗਰ, ਖਾਸ ਕਰਕੇ ਬਲਜਿੰਦਰ ਭਾਜੀ ਰੋਜ਼ਵੈਲ ਤੋਂ, ਜੌਲ ਸਾਹਿਬ, ਤੁਹਾਡਾ ਯਾਰ ਸਾਰਿਆਂ ਦਾ, ਉਧਰੋਂ ਸਿਕੰਦਰ ਭਾਜੀ ਹੋਣਾ ਦਾ, ਕਮਲ ਭਾ ਹੋਣਾ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਤੁਸੀਂ ਇੰਨੇ ਅੱਗੇ ਵੱਧ ਚੜ ਕੇ ਸਾਡੇ ਮੋਢੇ ਨਾਲ ਮੋਢਾ ਜੋੜਿਆ, ਤੇ ਮੈਂ ਕਿਸੇ ਦਾ ਨਾਂ ਭੁੱਲ ਗਿਆ, ਮੈਂ ਤਾਂ ਮਾਫੀ ਮੰਗਦਾ ਆ। ਇੱਧਰੋਂ ਸਾਡੇ ਰੈਡਿੰਗ ਤੋਂ ਮੇਰੇ ਆਪਣੇ ਭਰਾ ਜਿਹੜੇ ਜਗਦੀਪ ਸਿੰਘ ਰੰਧਾਵਾ ਤੇ ਪ੍ਰਭਜੋਤ ਸਿੰਘ ਰੰਧਾਵਾ, ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਸੀਗਾ ਕਿ ਭਾਜੀ ਆਪਾਂ ਇੱਦਾਂ ਕਰਨਾ। ਹਰਜੋਤ ਸਿੰਘ ਭਾਜੀ, ਸਭ ਤੋਂ ਜ਼ਿਆਦਾ ਥੈਂਕ ਯੂ ਪੰਜਾਬੀ ਰੇਡੀਓ USA ਦਾ। ਰਾਜ ਕਰਨਵੀਰ ਸਿੰਘ, ਆਪਣੇ ਪ੍ਰਵੀਨ, ਅਜੀਤ ਸਿੰਘ, ਉਧਰੋਂ ਪਰਮਜੀਤ ਭਾਜੀ ਜਾਂ ਜਾਰਲਾ ਸਾਹਿਬ ਆਪਣੇ ਫ੍ਰਿਜ਼ਨੋ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯਾਰ। ਨਾਂ ਬਹੁਤ ਆ, ਇਕੱਲੇ ਇਕੱਲੇ ਦੇ ਨਾਂ ਮੈਨੂੰ ਨਾਂ ਬਹੁਤ ਨਹੀਂ, ਕੋਈ ਨਹੀਂ, ਬਿਲਕੁਲ ਸਾਰਿਆਂ ਦਾ ਥੈਂਕ ਯੂ। ਤੇ ਜਸਕਰਨ ਜੀ, ਕੋਈ ਨਹੀਂ, ਇਹਨੇ ਹੁਣ ਜਦੋਂ ਸੈਨੇਟ ਦੇ ਵਿੱਚ ਜਾਣਾ ਆ ਜਾਂ ਜਿੱਦਾਂ ਵੀ ਹੈ, ਜੋ ਵੀ ਅਪਡੇਟ ਹੋਈ ਜ਼ਰੂਰ ਆਪਾਂ ਦੱਸਾਂਗੇ ਕੀ ਕੀਤਾ। ਪਰ ਇਹ ਸਾਰੇ ਕਾਸੇ ਚੋਂ ਜਸਕਰਨ ਭਾਜੀ, ਆਪਾਂ ਨੂੰ ਇੱਕ ਜ਼ਰੂਰ ਮੈਂ ਫਾਇਦਾ ਦੇਖਿਆ, ਆਪਾਂ ਨੂੰ ਵੀ ਰੇਡੀਓ ਸਾਡਾ 13 ਸਾਲ ਤੋਂ ਚੱਲ ਰਿਹਾ, ਕਈ ਪੋਲੀਟੀਕਲੀ ਹੁਣ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਬਹੁਤ ਅਵੇਅਰ ਹੋਏ ਆ। ਹੁਣ ਇਹ ਨਹੀਂ ਹੈ ਵੀ ਤੁਸੀਂ ਕਿਸੇ ਦੇ ਕਹੇ ਵੀ ਆ ਜਾਓ ਜੀ ਉੱਥੇ ਅਸੀਂ ਫੰਡ ਰੇਜ਼ਿੰਗ ਕਰਨੀ ਆ, ਉੱਥੇ $250-250 ਦੇ ਦਿਓ, ਹੁਣ ਏਦਾਂ ਨਹੀਂ ਹੋਣਾ। ਹੁਣ ਚਾਹੀਦਾ ਵੀ ਨਹੀਂ ਹੈ। ਜਿਹੜੀ ਜੰਗ ਜਿਹੜੀ ਸ਼ੁਰੂ ਹੋਈ ਹੈ ਇਹ ਨਵੰਬਰ 2024 ਤੱਕ ਚੱਲਣੀ ਹੈ। ਨਹੀਂ, ਇਹ ਪੋਲੀਟੀਕਲੀ ਐਕਟੀਵਿਟੀ ਬਹੁਤ ਤੇਜ਼ ਹੋਈ ਆ ਤੇ ਇਹ ਅੱਗੇ ਹੋਰ ਵਧੂਗੀ। ਇਹ ਬਹੁਤ ਚੰਗਾ ਆ, ਇਹ ਆਪਣੀ ਕਮਿਊਨਿਟੀ ਦੇ ਲਈ ਸ਼ੁਭ ਸੰਕੇਤ ਆ।
ਜਿੰਨਾ ਜ਼ਿਆਦਾ ਆਪਾਂ ਰਾਜਨੀਤਿਕ ਥਾਵਾਂ ਦੇ ਉੱਤੇ ਘੁੰਮਾਂਗੇ, ਗੱਲ ਕਰਾਂਗੇ, ਓਨੀ ਜ਼ਿਆਦਾ ਆਪਣੀ ਤਵੱਕੋ ਵਧਣੀ ਆ, ਓਨੀ ਜ਼ਿਆਦਾ ਲੋਕਾਂ ਨੇ ਪੁੱਛਗਿੱਛ ਵਧਣੀ ਆ, ਤੇ ਬਹੁਤ ਜ਼ਰੂਰੀ ਆ। ਪਰ ਇੱਕ ਚੀਜ਼ ਜ਼ਰੂਰ ਚਾਹੀਦੀ ਆ ਇਹ ਸਾਰੇ ਕਾਸੇ ਦੇ ਵਿੱਚ, ਕਿਉਂਕਿ ਅੱਗੇ ਕੀ ਸੀਗਾ, ਚੋਰੀ ਛਿਪੇ ਜਿਹੜੇ ਲੀਡਰ ਬਣ ਕੇ ਉਹ ਪੂਰੇ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ। ਪਰ ਉਸ ਚੀਜ਼ ਤੋਂ ਲੋਕਾਂ ਨੂੰ ਹੁਣ ਨਤਾਰਾ ਕਰਨਾ ਚਾਹੀਦਾ ਵੀ ਭਾਈ ਸਾਨੂੰ ਕੋਈ ਇੱਕ ਜਾਣਾ ਨਾ ਰਿਪਰੈਜ਼ੈਂਟ ਕਰੇ, ਸਾਡੀ ਇੱਕ ਵੋਟ ਆ ਤੇ ਸਾਨੂੰ ਤੁਸੀਂ ਕਨਵਿੰਸ ਕਰੋ ਤਾਂ ਵੋਟ ਪਾਉਣੀ ਆ, ਅਦਰਵਾਈਜ਼ ਨਹੀਂ। ਜੀ ਬਿਲਕੁਲ। ਦੂਜੀ ਗੱਲ ਇਹ ਵੀ ਭਾਜੀ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਤੋਂ ਸੌਰੀ ਗੁਰਦੁਆਰਾ ਸਾਹਿਬ ਨੇ I'm sorry ਮੈਂ ਟੇਕ ਇਟ ਬੈਕ। ਸੈਨ ਹੋਜ਼ੇ ਦੀ ਸਾਰੀ ਸੰਗਤ ਦਾ, ਜਿੱਦਾਂ ਆਪਣੇ ਮਲਕੀਤ ਭਾਵਨੀ ਜਿਹੜੇ ਬੰਦੇ ਇੰਡੀਵਿਜੂਅਲੀ ਸਾਡੇ ਨਾਲ ਤੁਰੇ ਸੀਗੇ, ਉਹਨਾਂ ਨੇ ਨਾ ਯਾਰ ਇੰਨਾ ਕੁ ਜ਼ੋਰ ਲਾਇਆ। ਉਧਰੋਂ ਸੂਜ਼ਨਵੈਲ ਤੋਂ ਰਾਮ ਭਾਵਨੀ ਸੀਗੇ, ਸਾਰੇ ਬੰਦੇ ਇਹ ਜਿਹੜੇ ਦੂਰ ਨੇੜੇ ਤੋਂ ਹੋ ਕੇ ਤੁਰੇ ਆ ਨਾ, ਜਿਹੜੇ ਬੰਦੇ ਹੁਣ ਮੈਨੂੰ ਟੈਕਸਟ ਆਉਣ ਡਏ ਆ ਸੈਨ ਹੋਜ਼ੇ ਤੋਂ ਵੀ, ਤਾਂ ਐਟ ਦ ਸੇਮ ਟਾਈਮ ਸੂਜ਼ਨਵੈਲ ਤੋਂ, ਸੈਕਰਾਮੈਂਟੋ ਤੋਂ, ਭਾਜੀ ਅਗਲਾ ਪ੍ਰੋਗਰਾਮ ਕੀ ਆ, ਅਗਲਾ ਪ੍ਰੋਗਰਾਮ ਦੱਸਾਂਗੇ। ਤੇ ਮੇਰੀ ਜਿੱਦਾਂ ਮੇਰੇ ਮੂੰਹੋਂ ਨਿਕਲੇ, ਮੈਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ, ਮਲਕੀਤ ਸੈਲਸ ਫਰੰਟ, ਦਸ਼ਮੇਸ਼ ਦਰਬਾਰ, ਸੈਕਰਾਮੈਂਟੋ, ਜਿੰਨੇ ਵੀ ਜਾਂ ਰੋਜ਼ਵੈਲ ਜਾਂ LA ਤੱਕ ਪ੍ਰੋਗਰਾਮ ਸੁਣਿਆ ਜਾਂਦਾ, ਤੁਸੀਂ ਨਾ ਜਿਹੜੇ ਤੁਹਾਡੇ ਲੀਡਰ ਆਉਂਦੇ ਹੁੰਦੇ, ਪਹਿਲੀ ਗੱਲ ਤਾਂ ਤੁਸੀਂ ਇਹ ਸੋਚੋਗੇ ਕਦੇ ਚਰਚਾਂ ਦੇ ਵਿੱਚ ਕਦੇ ਕੋਈ ਲੀਡਰ ਵੋਟ ਲੈਣ ਗਿਆ, ਕਦੇ ਮੌਸਕ ਦੇ ਵਿੱਚ ਗਿਆ, ਕਦੇ ਕਿਸੇ ਹੋਰ ਧਾਰਮਿਕ ਜਗ੍ਹਾ ਤੇ, ਗੁਰਦੁਆਰਿਆਂ ਵਿੱਚ ਇਹ ਕਿਉਂ ਆਉਂਦੇ ਆ? ਯਾਰ ਆਪਾਂ ਨਾ ਫੋਟੋ ਕਲਚਰ ਤੋਂ ਬਾਹਰ ਆਈਏ ਕਿ ਮੇਰੀ ਫਲਾਣੇ ਲੀਡਰ ਨਾਲ ਫੋਟੋ ਆ, ਮੇਰੀ ਫਲਾਣੇ ਲੀਡਰ ਨਾਲ ਇਹ ਆ ਉਹ ਆ। ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕੀ ਹੁੰਦਾ ਆ। ਉਹਨਾਂ ਨੂੰ ਕਹੋ ਇਹ ਜਿਹੜਾ ਸਾਡਾ ਗੁਰੂ ਦਾ ਦਰਬਾਰ ਆ ਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਉਹਦਾ ਪ੍ਰਕਾਸ਼ ਹੋਇਆ ਆ, ਸਾਡੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ, ਜਿਹਨੂੰ ਉਹਦੇ 4 ਦਰਵਾਜ਼ੇ, ਇੱਥੇ ਕੋਈ ਵੀ ਆ ਸਕਦਾ। ਸਾਡੇ ਇੱਥੇ ਗੁਰਦੁਆਰਿਆਂ ਦੇ ਵਿੱਚ ਸਿਰਫ ਜੁੱਤੀ ਲਾਓ, ਤੁਹਾਨੂੰ 2-3 ਚੀਜ਼ਾਂ ਮੰਨਣੀਆਂ ਪੈਣੀਆਂ, ਤੁਹਾਡੇ ਕੱਪੜੇ ਵਧੀਆ ਜਿਹੇ ਜਿੱਦਾਂ ਦੇ ਕਿ ਹੁੰਦੇ ਆ ਮੈਨਰਸ ਦੇ ਨਾਲ, ਉਹ ਤੇ ਸਿਰ ਢੱਕ ਕੇ ਤੁਸੀਂ ਕੋਈ ਵੀ ਬੰਦਾ ਮੱਥਾ ਟੇਕਣ ਦਾ, ਚਾਹੇ ਉਹ ਕਿਸੇ ਵੀ ਐਥਨੀਸਿਟੀ, ਜਾਤ, ਰੰਗ, ਭੇਦ, ਕਲਰ ਦਾ ਹੋਵੇ। ਜਾਤ ਪਾਤ ਤਾਂ ਸਿੱਖ ਵਿੱਚ ਹੈ ਹੀ ਨਹੀਂ ਕਿ ਸਾਡੇ ਸਿੱਖਾਂ ਵਿੱਚ। ਬਿਲਕੁਲ। ਤੇ ਬਿਲਕੁਲ ਸੌਰੀ ਜਸਕਰਨ ਜੀ, ਆਪਣਾ ਟਾਈਮ ਆਪਾਂ ਉੱਤੇ ਲੈ ਗਏ ਆ। ਜਾਂਦੇ ਜਾਂਦੇ ਇੱਕ ਜ਼ਰੂਰ ਰੈਪ ਕਰਦਾ, ਸਾਡੇ ਕੋਲ ਨਾ ਇੱਕ ਫੋਟੋ ਪਹੁੰਚੀ ਸੀ ਨਾ, ਵੀ ਉਦੋਂ ਕਹਿੰਦੇ ਸੀ ਵੀ ਕੌਣ ਜਿਹੜਾ ਗਾਂਧੀ ਆ ਤੇ ਕੌਣ ਭਗਤ ਸਿੰਘ ਆ, ਤੇ ਹੁਣ ਲੋਕਾਂ ਨੂੰ ਸਪਸ਼ਟ ਹੋ ਗਿਆ ਵੀ ਲੜਾਈ ਕੌਣ ਲੜ ਰਹੇ ਸੀਗੇ ਤੇ ਬੈਕ ਸਟੈਪ ਕਿੰਨਾ ਨੇ ਕੀਤਾ, ਉਹ ਲੋਕਾਂ ਦੇ ਸਾਹਮਣੇ ਆ, ਉਹ ਆਪ ਸਮਝ ਲੈਣ। ਕਈ ਵਾਰੀ ਨਾ ਲੋਕ ਆਪਣੇ ਗਰੁੱਪਾਂ 'ਚ ਫੋਟੋ ਪਾ ਲੈਂਦੇ ਆ ਤੇ ਇਹ ਸੋਚਦੇ ਆ ਵੀ ਸ਼ਾਇਦ ਬਾਕੀਆਂ ਨੂੰ ਪਤਾ ਨਹੀਂ ਲੱਗਣਾ। ਏਦਾਂ ਨਹੀਂ ਆ। ਜੇ ਦੇਖੋ ਕਿਸੇ ਦੀ ਪਰਸਨਲ ਜੇ ਕਰਦਾ ਹੋਵੇ ਨਾ, ਅਸੀਂ ਝੱਟ ਦੇ ਨਹੀਂ ਕਰ ਸਕਦੇ, ਪਰ ਸਾਡਾ ਇਹ ਮਕਸਦ ਨਹੀਂ ਆ। ਇਹ ਉਹਨਾਂ ਨੂੰ ਅਸੀਂ ਕਲੀਅਰਲੀ ਦੱਸ ਦੇਣਾ ਚਾਹੁੰਦੇ ਆ, ਜਿਹੜੀਆਂ ਚੀਜ਼ਾਂ ਉਹ ਆਖਦੇ ਆ, ਜਿਹੜੀਆਂ ਚੀਜ਼ਾਂ ਉਹ ਕਹਿ ਰਹੇ ਆ ਤੇ ਜੋ ਉਹਨਾਂ ਨੇ ਆਖੀਆਂ ਆ, ਸਾਡੇ ਕੋਲ ਹੀ ਆ। ਸਾਡਾ ਮਕਸਦ ਆ ਵੀ ਕਮਿਊਨਿਟੀ ਦਾ ਫਾਇਦਾ ਹੋਵੇ। ਜੇ ਪਰਸਨਲੀ ਕਰਨਾ ਹੋਵੇ ਤੇ ਕੱਲੇ ਦੇ ਜਿਹੜੇ ਇੱਥੇ ਨਾ ਸਭ ਕੁਝ ਹੋ ਜਾਣਾ, ਸਭ ਕੁਝ ਕਲੀਅਰ ਹੋ ਜਾਣਾ ਆ, ਪਰ ਸਾਡਾ ਮਕਸਦ ਨਹੀਂ। ਅਸੀਂ ਚਾਹੁੰਦੇ ਆ ਵੀ ਲੋਕਾਂ ਦਾ ਇਸ ਦੇ ਵਿੱਚ ਭਲਾ ਹੋਵੇ। ਚੋਰੀ ਛਿਪੇ ਪਰਦਿਆਂ ਪਿੱਛੇ ਤੁਸੀਂ ਜੋ ਕਹੀ ਜਾਂਦੇ ਆ ਨਾ, ਉਹ ਤਾਂ ਵੀ ਪਤਾ ਲੱਗ ਜਾਂਦਾ ਆ। ਸੋ ਨਾ ਦੇਖ ਕੇ ਬੋਲ ਲਿਆ ਕਰੋ ਵੀ ਕਹਿ ਕੀ ਰਹੇ ਹੁੰਦੇ ਆ। ਸੋ ਜੀ ਜਸਕਰਨ ਭਾਈ ਜੀ ਨਹੀਂ, ਬਿਲਕੁਲ ਜਿਹੜੀ ਗੱਲ ਆ ਨਾ, ਕਿ ਮੈਂ ਇਹੀ ਕਹਿਣਾ ਸੀਗਾ ਕਿ ਤੁਸੀਂ ਨਾ ਆਪਣੇ ਧਾਰਮਿਕ ਸਥਾਨਾਂ ਤੇ, ਆਪਣੇ ਕਲਚਰ ਸ਼ੋਆਂ ਤੇ, ਜਾਂ ਆਪਣੇ ਜਿਹੜੇ ਕੋਈ ਕਬੱਡੀ ਦਾ ਟੂਰ, ਮੈਂ ਕਹਿੰਦਾ ਵੀ ਵੈਰੀ ਬਲੰਟ ਭਾਜੀ, ਕਬੱਡੀ ਦੇ ਟੂਰਨਾਮੈਂਟ ਬਹੁਤ ਵੱਡੇ, ਜਿੱਥੇ ਆਪਣੇ 10-20 ਹਜ਼ਾਰ ਬੰਦਾ ਮੈਚ ਦੇਖਣ ਆਉਂਦਾ ਆ। ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਬਹੁਤ ਵੱਡੇ ਆਪਾਂ ਫੰਕਸ਼ਨ ਕਰਦੇ, ਜਿੱਦਾਂ ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਹੁੰਦੇ ਆ, ਜਾਂ ਵਿਸਾਖੀ ਹੁੰਦਾ, ਜਾਂ ਇਹਨਾਂ ਨੂੰ ਸਿਰਫ ਉੱਥੇ ਸਟਰੈਂਥ ਦਿਖਾਉਣ ਲਈ ਲਿਆ ਕੇ ਐਵੇਂ ਸਰੋਪਾ ਦੇ ਦਿੱਤਾ। ਇਹਨਾਂ ਲੋਕਾਂ ਦਾ ਖਿਆਲ ਰੱਖੋ, ਇਹਨਾਂ ਤੋਂ ਕੰਮ ਕਰਵਾਇਆ ਕਰੋ। ਇਹਨਾਂ ਨੂੰ ਐਵੇਂ ਨਾ ਆਪਾਂ ਦਰਖਤ ਤੇ ਨਾ ਬਿਠਾ ਦਿਆ ਕਰੀਏ ਕਿ ਤੁਹਾਨੂੰ ਜੇ ਤਾਂ ਉਹ। ਇਹ ਲੋਕਾਂ ਨੇ ਐਤਕੀ ਤੁਹਾਨੂੰ ਪਤਾ ਲੱਗ ਗਿਆ ਕਿ ਦੇਵ ਕਟੋਜੀ ਤੇ ਐਸ਼ ਕਾਲਰੀ ਉਹਨਾਂ ਨੇ ਕਿੰਨਾ ਸਾਡਾ ਸਾਰਿਆਂ ਦਾ ਸੋਚਿਆ, ਕਿ ਉਹਨੇ ਦੇਖਿਆ ਵੀ ਇਹ ਬੰਦੇ ਇੰਨੇ ਕੁ ਜੋਗੇ, ਇਹਨਾਂ ਤੋਂ ਫਾਇਦਾ ਲਓ, ਪੂਰਾ ਕੰਮ ਇਹਨਾਂ ਦਾ ਕੋਈ ਨਾ ਕਰੋ, ਟਾਈਮ ਬਾਏ ਕਰਕੇ ਇਹਨਾਂ ਨੂੰ ਜੋ ਮਰਜ਼ੀ ਕਰੀ ਚੱਲੋ। ਖਿਆਲ ਰੱਖੋ। ਅਸੀਂ ਲੋਕਾਂ ਨੂੰ ਜ਼ਰੂਰ ਕਹਿੰਦੇ ਕਿ ਤੁਸੀਂ ਗਾਹਾਂ ਵਾਸਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ 2024 ਤੱਕ, ਚਾਹੇ ਉਹ ਸਿਟੀ ਦੀਆਂ ਵੋਟਾਂ, ਚਾਹੇ ਉਹ ਕਿਸੇ ਰਿਲੀਜੀਅਸ ਪਲੇਸ ਦੀਆਂ, ਚਾਹੇ ਕੋਈ ਵੀ ਵੋਟਾਂ, ਚਾਹੇ ਸਿਟੀ ਦੀਆਂ, ਕੌਂਸਲ ਦੀਆਂ, ਜਾਂ ਸੈਨੇਟਰ ਦੀਆਂ, ਜਾਂ ਸਟੇਟ ਸੈਨੇਟਰ ਦੀਆਂ, ਜਾਂ ਆਪਣੇ ਅਸੈਂਬਲੀ ਦੀਆਂ ਆ, ਜਾਂ ਕੌਂਸਲ ਦੀਆਂ ਆ, ਵੋਟ ਸੋਚ ਸਮਝ ਕੇ ਪਾਇਓ। ਡੈਮੋਕ੍ਰੇਟਾਂ ਨੇ ਤੁਹਾਡੇ ਨਾਲ ਜੋ ਕੀਤਾ ਉਹਦਾ ਖਿਆਲ ਰੱਖਿਓ। ਕਿਹੜੀ ਸਰਕਾਰ ਲੈ ਕੇ ਆਉਣੀ ਉਹ ਵੀ ਖਿਆਲ ਰੱਖਿਓ। ਅਵੇਅਰ ਕਰੋ ਆਪਣੇ ਬੱਚਿਆਂ ਨੂੰ। ਇਹ ਨਾ ਸੋਚਿਆ ਕਰੋ ਕਿ ਮੇਰੀ ਯਾਰ ਇਹਦੇ ਨਾਲ ਡੈਮੋਕ੍ਰੇਟ ਨਾਲ ਦੋਸਤੀ ਤਾਂ ਵੋਟ ਪਾਉਣੀ ਹੈ। ਸੋਚੋ ਕਿ ਬੰਦਾ ਤੁਹਾਡੇ ਲਈ ਕੀ ਕਰੂਗਾ। ਅਗੇਨ ਜਸਮੀਤ ਬੈਂਸ ਨੂੰ ਜ਼ਰੂਰ ਵੋਟ ਪਾਇਓ, ਤਸਵੀਰ ਡਾਲਿਓ। ਬਿਲਕੁਲ। ਪਰ ਦੇਵ ਕਟੋਜੀ ਤੇ ਐਸ਼ ਕਾਲਰਾ, ਜਾਂ ਇੱਧਰ ਜਿਹੜੀ ਐਲਕ ਗਰੋਵ, ਜਾਂ ਇੱਧਰ ਸੈਕਰਾਮੈਂਟ ਵਾਲੇ ਪਾਸੇ, ਇਹਨਾਂ ਬੰਦਿਆਂ ਚੋਂ ਕਿਸੇ ਨੂੰ ਤੁਹਾਨੂੰ ਵੋਟ ਪਾਉਣ ਦੀ ਲੋੜ ਨਹੀਂ, ਕੋਈ ਪੈਸਾ ਦੇਣ ਦੀ ਲੋੜ ਨਹੀਂ। ਔਰ ਮੈਂ ਪਰਸਨਲੀ ਤੁਹਾਨੂੰ ਕਹਿੰਦਾ ਕਿ ਆਮਨਾ ਦੇ ਲੀਡਰ, ਮੈਂ ਇਹ ਗੱਲ, ਮੈਂ ਤੇ ਹਰਜੋਤ ਭਾਜੀ, ਅਸੀਂ ਰਾਜਕਾਨ, ਅਸੀਂ ਜ਼ਰੂਰ ਤੁਹਾਨੂੰ ਕਹਿੰਦੇ ਕਿ ਜਦੋਂ ਵੋਟਾਂ ਆਉਣਗੀਆਂ ਨਾ, ਅਸੀਂ ਇਕੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਲੋਕਾਂ ਦੀ ਮਿਹਨਤ ਕਰਾਂਗੇ ਕਿ ਸੋਚ ਸਮਝ ਕੇ ਵੋਟ ਪਾਇਓ। ਉਦੋਂ 2024 ਤੱਕ ਅਸੀਂ ਬਹਿਣਾ ਨਹੀਂਗਾ। ਬਾਕੀ ਤੁਹਾਡੇ ਸੁਜੈਸ਼ਨਸ ਆਰ ਮੋਸਟ ਵੈਲਕਮ। ਤੁਹਾਡੇ ਅਸੀਂ ਧੰਨਵਾਦ ਇਸ ਕਰਕੇ ਨਹੀਂ ਕਰਦੇ ਕਿ ਇਹ ਐਜੂਕੇਸ਼ਨ ਖਤਮ ਹੋ ਗਈ ਆ। ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਤੁਸੀਂ
ਥੋੜੇ ਜਿਹੇ ਹੋਰ ਪੰਪ ਅਪ ਹੋਵੋ। ਹੁਣ ਆਪਾਂ 2 ਦਿਨ ਸਾਹ ਲੈ ਕੇ ਫੇਰ ਕੰਮ ਸ਼ੁਰੂ ਕਰ ਦੇਣਾ। ਸੈਨੋ ਦੇ ਵਿੱਚ ਜੇ ਲੋਕੀ ਕਹਿਣਗੇ ਸਾਡੇ ਸਾਰੇ ਬੰਦੇ ਰੈਲੀ ਕਰਾਂਗੇ ਔਰ ਬਹੁਤ ਵੱਡੀ ਕਰਾਂਗੇ, ਤੁਸੀਂ ਸਿਰਫ ਸਾਥ ਦਿਓ, ਸਾਨੂੰ ਦੱਸੋਗੇ ਕਿ, ਔਰ ਅਸੀਂ ਚਾਹੁੰਦੇ ਉਹਦੇ ਵਿੱਚ ਸਾਰੇ ਹੀ ਸਾਡੇ ਗੁਰੂ ਘਰਾਂ ਵਾਲੇ ਬੰਦੇ ਸਾਨੂੰ ਦੱਸਣ ਕਿ ਅਸੀਂ ਤੁਹਾਡੇ ਨਾਲ ਆ, ਫਿਰ ਅਸੀਂ ਤੁਰਾਂਗੇ ਔਰ ਖੁੱਲ ਕੇ ਹੋਣ, ਅੰਦਰ ਖਾਤੇ ਨਾ ਕੋਈ ਵੀ ਆਵੇ, ਖੁੱਲ ਕੇ ਹੋਣ। 5-7 ਹਜ਼ਾਰ ਬੰਦਾ ਇਕੱਠਾ ਕਰੋ, ਲੈਟਸ ਸ਼ੋ ਦੇਮ ਕਿ ਅਸੀਂ ਕੀ ਕਰ ਸਕਦੇ ਹਾਂ। ਜੀ ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਬਹੁਤ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਸਾਰਿਆਂ ਦੀ, ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਵੀ ਜਿਹੜਾ ਹੁਣ ਸਮਾਪਤੀ ਹੈ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।